ਹਾਏ ਹਾਏ ਕੀ ਹਾਏ ਨੋਨੀ ਪਾਣੀ ਦੇ ਯਾਰ ਕਿਨੂੰ ਬਾਹਰ ਪੌਦੇ ਹੁੰਦੇ ਆ ਓਏ ਉਹ ਮੈਨੂੰ ਦੇ ਮੇਰੀ ਤਬੀਅਤ ਖਰਾਬ ਆ ਮੇਰੀ ਉਲਟੀ ਨਹੀਂ ਰੁਕਣ ਡਈ ਅੱਲਾ ਖਿਆਲ ਕਰੇ ਆ ਹੁਣੀ ਦਵਾਈ ਲੈ ਕੇ ਆਪਾਂ ਘਰ ਚਲੇ ਜਾਣਾ ਵਾ ਤੇ ਬਹੁਤ ਸੈੱਟ ਹੋ ਜਾਣੀ ਤਬੀਅਤ ਆਪਣੀ ਬੜਾ ਮੰਨਿਆ ਤੇਰੇ ਡਾਕਟਰ ਆਇਆ ਸੀ ਮਿੱਠੇ ਜੈਸੀ ਵੀ ਬਣ ਕੇ ਘਰ ਗਾਣਾ ਗਾਉਂਦੇ ਆ ਕੌਣ ਕਹਿੰਦਾ ਆਟਾ ਮੁੱਕਿਆ ਪਿੱਛੇ ਬੇਗਮ ਕਹਿੰਦੀ ਓਹੋ ਤੇ ਇਹਨੂੰ ਵੀ ਜਦੋਂ ਪੈਸੇ ਨਹੀਂ ਹੁੰਦੇ ਸਿਆਣੇ ਸਿਆਣੇ ਬੰਦੇ ਇਕੱਠੇ ਕਰਕੇ ਵੀ ਜਿਹਨਾਂ ਨੂੰ ਪਤਾ ਜਿਹਨਾਂ ਕੋਲ ਪੈਸੇ ਆ ਤੇ ਗਾਣਾ ਭਲਾ ਕਿਹੜਾ ਸੁਣਾ ਵਕਾ ਵਕਾ ਸ਼ੁਰੂ ਪੱਤੀ ਵਕਾ ਵਕਾ ਯਾਰ ਇਹਨੇ ਆਪਣਾ ਕੱਢ ਲਿਆ ਯੋ ਰੋਟੀ ਸਿੰਘ ਸਿਰਫ ਉਹਨਾਂ ਨੇ ਸੋਣਾ ਵਾ ਤੇ ਉਹਨਾਂ ਨੂੰ ਖਾਬ ਦੇਣੀ ਪ੍ਰੋਡਕਸ਼ਨ ਤੇ ਉਹਨੇ ਅਪਲੋਡ ਕਰਨੀ ਮੈਂ ਤਾਂ ਦੇਣਾ ਸੇ ਉਹਨਾਂ ਚ ਰੁੱਸ ਗਿਆ ਭਾਈ ਮੈਂ ਤੇ ਖਾਬ ਟਿਕਟੋਕ ਤੇ ਅਪਲੋਡ ਕਰਦਾ ਕਹਿੰਦਾ ਸਾਡੇ ਘਰ ਡਰਾਈਵਰ ਕੋਲ ਮੈਂ ਜਾ ਕੇ ਦੇਖਿਆ ਦਾਦੇ ਦੇ ਮੂਲੀਆਂ ਫਸਾਈਆਂ ਜੀਓ ਕਾਲੂ ਛਾ ਗਿਆ ਖਾਵਰ ਛਾ ਫੜ ਗਈ ਹਾਂਜੀ ਕਾਲੂ ਜੀ ਉਹ ਮਰੇ ਕਿਤੇ ਕੰਨ ਤੇ ਚੜਨ ਕਿੱਦਾਂ ਪਿਆ ਵਾ ਵੈਸੇ ਟਿਕਟੋਕ ਚਲਾਉਣ ਲਿਆ ਸੀਗਾ ਕਿਸੇ ਨੇ ਮਾਰ ਨਾ ਲਈ ਜਿਹਨੂੰ ਤੂੰ ਟਿਕਟੋਕ ਚਲਾਉਣ ਡਿਆ ਨਾ ਰਾਹ ਕਿੱਦਾਂ ਪਹੁੰਚ ਗਿਆ ਵਾ ਹਾਂ ਅੱਲਾ ਕਦਮਾਂ ਚ ਉਠੋ ਸ਼ੋਅ ਵਾਲੇ ਪਾਸੇ ਹੋਵੋ ਕਿ ਸ਼ੋਅ ਕਰੀਏ ਕੋਈ ਸੈਟ ਸੂਟ ਲਾਇਆ ਕਰ ਤੂੰ ਪਿਆ ਹੀ ਰਹਿਣਾ ਵੇ ਸੋਫਾ ਨਾਲੇ ਮੁਸਾਫਰਾਂ ਵਾਸਤੇ ਆ ਸੱਟ ਮੈਂ ਲਾਉਣਾ ਹਾਂਜੀ ਸੱਟ ਮੈਂ ਮੇਰੇ ਕੋਈ ਸੱਟ ਲਵਾਈ ਜਾਂਦਾ ਵਾ ਕਾਲੂ ਰਲ ਮਿਲ ਕੇ ਹੁੰਦਾ ਇਹ ਕਦੀ ਮੈਂ ਕੁਰਸੀਆਂ ਰੱਖ ਲਈਆਂ ਕਦੀ ਤੂੰ ਰੱਖ ਲਈਆਂ ਲਾ ਲੈਂਦੇ ਸੱਟ ਵੀ ਚੱਲ ਕਾਲੂ ਲੂਮਾ ਯਾਦ ਕਰਿਆ ਕਰ ਹੈ ਜਦੋਂ ਤੈਨੂੰ ਤੇਰੀ ਤਬੀਅਤ 'ਚ ਹਲਕਾ ਜਿਹਾ ਗਰੂਰ ਆਉਣ ਲੱਗੇ ਨਾ ਹਲਕਾ ਜਿਹਾ ਤੈਨੂੰ ਲੱਗੇ ਕਿ ਯਾਰ ਮੈਂ ਪ੍ਰਾਊਡ ਜਿਹਾ ਹੋ ਗਿਆ ਫੌਰਨ ਲੂਮਾ 'ਚ ਪਹੁੰਚਿਆ ਕਰ ਇਹਦੇ ਚ ਗਰੂਰ ਦੀ ਕਿਹੜੀ ਗੱਲ ਤੇ ਗਰੂਰ ਹੀ ਲੱਤ ਰੱਖੀ ਤੇ ਕਿੱਦਾਂ ਪਿਆ ਜਿਵੇਂ ਠਾਕਰ ਵੇਲਾ ਪੈਸੇ ਪਿਆ ਜਿੱਦਾਂ ਬੰਦਾ ਘਰਾਂ ਚ ਪੈਂਦਾ ਘਰੇ ਤਾਂ ਮੈਂ ਇੰਝ ਹੀ ਪੈਂਦਾ ਵਾ ਇੱਕ ਲੱਤ ਮੈਂ ਨਿਆਣੇ ਤੇ ਰੱਖੀ ਹੁੰਦੀ ਇੱਕ ਮੈਂ ਬੈੱਡ ਤੇ ਰੱਖੀ ਹੁੰਦੀ ਬੜਾ ਸੋਹਣਾ ਐ ਨਿਆਣੇ ਘੁੱਟਣ ਦੇ ਹੁੰਦੇ ਨਿਆਣੇ ਉੱਡ ਜਾਂਦੇ ਵੀ ਇੱਕ ਲੱਤ ਨਿਆਣੇ ਤੇ ਰੱਖੀ ਹੁੰਦੀ ਹੈ ਉਹ ਨਿਆਣੇ ਘੁੱਟਣ ਦੇ ਹੁੰਦੇ ਲੱਤਾਂ ਤੇਰੇ ਤਰ੍ਹਾਂ ਨਹੀਂ ਕਿ ਨਾ ਫਰਮਾਨ ਲਾਦ ਨਹੀਂ ਹੈਗੀ ਅਲਹਮਦੁਲਿਲਾ ਸਾਫ ਸੁਥਰੀ ਲਾਦ ਆ ਅੱਛਾ ਮੇਰਾ ਇੱਕ ਬੇਟਾ ਮੇਰਾ 3.5 ਸਾਲ ਦਾ ਵਾ ਇੱਕ ਹਲੇ 10 ਮਹੀਨਿਆਂ ਦਾ ਨਾਫਰਮਾਨ ਵੀ ਹੋ ਗਏ ਤਾਂ ਨਾ ਫਰਮਾਨ ਹੀ ਹੋਣੇ ਜਿੱਦਾਂ ਤੇਰੀਆਂ ਹਰਕਤਾਂ ਵਾ ਇਧਰ ਮੇਰੇ ਤੇਰਾ ਜਿਹੜਾ ਵੱਡਾ ਬੇਟਾ ਵਾ ਤੈਨੂੰ ਸੂੜੀਸਰੀ ਕਰ ਕਹਿੰਦੇ ਜਿਹੜਾ 4 ਸਾਲ ਦਾ ਵਾ ਹਾਂ ਹੋਸ਼ ਆਈ ਕਿੰਨੇ ਵਜੇ ਦਾ ਆਇਆ ਸੀ 2 ਵਜੇ ਦਾ ਹੈ ਕੀ ਐਸਾ ਕੀਤਾ ਸਿਰਫ ਇੱਥੇ ਤੂੰ ਆ ਕੇ ਵਾਈਫਾਈ ਕਨੈਕਟ ਕੀਤਾ ਵਾ ਮਾਲਕਾਂ ਦੀਆਂ ਕੋਲ 700-800 MB ਜ਼ਾਇਆ ਕੀਤੀ ਹੋਰ ਤੂੰ ਕੁਝ ਨਹੀਂ ਕੀਤਾ ਓਹ ਪੈਸੇ ਦੇ 1 ਮਿੰਟ ਹਾਂਜੀ ਪੈਸੇ ਦੇ ਚਾਹ ਦੁੱਧ ਮੰਗਾਉਣਾ ਵਾ ਨਾਲ ਕੇਕ ਮੰਗਾਉਣੇ ਮੇਰਾ ਨਾਮ ਹਾਜੀ ਕਾਲੂ ਆ ਵੱਡਾ 100 ਰੁਪਿਆ ਮੈਂ ਪਾਉਂਦਾ 100 ਰੁਪਿਆ ਤੂੰ ਪਾ ਲਿਆ ਉਰੇ ਉਹਨੇ ਮੈਨੂੰ 100 ਫੜਾ ਨਾ ਮੈਂ ਪਾਉਣਾ 100 ਮੈਂ ਪਾਉਣਾ ਮੰਗਾਉਣਾ ਵੀ ਆ ਫਿਰ ਮੁੜ ਕੇ ਜੇਬੀ 'ਚ ਨਹੀਂ ਰੱਖਣਾ ਅੱਲਾ ਖਿਆਲ ਕਰੇ ਇਹਦੀ ਤੂੰ ਤੇਲ ਪਾਉਣਾ ਕਿਉਂਕਿ ਝੰਡਾ ਪੀਰ ਇੱਥੋਂ ਬਹੁਤ ਦੂਰ ਆ 300 ਦਾ ਪੈਟਰੋਲ ਆਦਾ ਡੇਲੀ ਕਦੀ 100 ਦਾਨਸ਼ ਕੋਲ ਲੈ ਲਿਆ ਕਦੀ 100 ਮੇਰੇ ਕੋਲ ਲੈ ਲਿਆ 100 ਸਲਮਾਨ ਕੋਲ ਲੈ ਲਿਆ ਇੱਦੀ ਤੇਲ ਪਾ ਕੇ ਨਿਕਲ ਜਾਂਦਾ ਕੱਲ ਕੀ ਕੀਤਾ ਤੂੰ 200 ਰੁਪਏ ਲੈ ਗਿਆ ਰੋਟੀ ਫੇਰ ਨਹੀਂ ਆਈ ਤੂੰ ਗਾਇਬ ਹੋ ਗਿਆ ਆਪ ਏਦਾਂ ਹੁੰਦਾ ਵਾ ਮੈਂ ਆਪ ਹੀ ਗਾਇਬ ਹੋਇਆ ਸੀ ਕਿਉਂਕਿ ਮੈਨੂੰ ਉਸ ਟਾਈਮ ਮੇਰਾ ਟਾਈਮ ਹੋ ਗਿਆ ਸੀ ਗਾਇਬ ਹੋਣਾ ਮੈਂ ਤੈਨੂੰ ਕੀ ਲਿਆ ਮੈਂ 100 ਪਾਉਣਾ ਮੈਂ ਕਿਹਾ ਨਾ ਹਾਂ ਗਿਆ ਵਾ ਆਲਾ ਪਾ ਲਿਆ ਨਹੀਂ ਆਪਣਾ ਪਾਉਣਾ ਵਾ ਐਵੇਂ ਤੂੰ ਪਾ ਲਿਆ ਆਪਣਾ ਕਿੱਧਰ ਪਾ ਲਿਆ ਤੇ ਇਹਦੇ ਵਿੱਚ ਜੇ ਚ ਮੈਂ ਤੈਨੂੰ ਕੀ ਕਿਹਾ ਮੈਂ 100 ਪਾਉਣਾ ਵਾ ਹਾਂ ਆਪਣਾ ਵੀ ਪਾਓ ਨਾ ਨਾਲ ਲਾ ਗਿਆ ਤੇ ਇਦਾਂ 100 ਤੇ 100 200 ਤੇ ਕੱਲਾ 100 ਮੇਰਾ ਤੂੰ ਆਪਣੀ ਜੇਬ 'ਚ ਪਾ ਲਿਆ ਵਾ ਅਕਲ ਨਹੀਂ ਕੰਮ ਕਰਨ ਦਈ ਤੇਰੀ ਅਕਲ ਨਹੀਂ ਕੰਮ ਕਰਨੀ ਮੈਂ ਤੈਨੂੰ ਭਲਾ ਕੀ ਕਿਹਾ 100 ਦੇ ਮੈਂ ਪਾਉਣਾ ਵਾ ਮੈਂ ਕੀ ਕਿਹਾ ਭਲਾ 100 ਰੁਪਿਆ ਦੇ ਮੈਂ ਪਾਉਣਾ ਵਾ ਯਾਰ ਯਾਦ ਤਾਂ ਠੀਕ ਆ ਲੇਕਿਨ ਉਹ ਦੇਖ ਕੇ ਗਿਆ ਤੇਰੀ ਜੇਬ 'ਚ ਮਿੱਠੇ ਮੈਨੂੰ ਯਾਦ ਮੈਂ ਹੀ ਤਾਂ ਕਿਹਾ 100 ਦੇ ਮੈਂ ਜੇਬ 'ਚ ਪਾਉਣਾ ਵਾ ਇਹ ਮੈਂ ਕਿਹਾ ਇਹਨੂੰ ਲੁਕ ਵੀ ਮੈਂ ਨਹੀਂ ਜਿਹੜੇ ਇਹੀ ਬੰਦੇ ਕਿ 100 ਦੇ ਮੈਂ ਜੇਬ 'ਚ ਪਾਉਣਾ ਅੱਜ ਸਾਈਡ ਵਿਆਜ ਨਾ ਲਾ ਲਈਏ ਜਰਾ ਚੌਂਚ ਜਰਾ ਹੱਲਾ ਗੁੱਲਾ ਹੋ ਜਾਵੇ ਜਰਾ ਚੌਂਚ ਲਾ ਲੈਂਦੇ ਆ ਇੱਥੇ ਬੜਾ ਤੂੰ ਕਿਤੇ ਬੱਖੀਆਂ ਤੜਾਉਣਾ ਵਾ ਇੱਥੇ ਬੜਾ ਤੂੰ ਤੇਰੀਆਂ ਗੱਲਾਂ ਤੇ ਪਾਣੀ ਇੱਥੇ ਤੱਕ ਆਉਣ ਡਿਆ ਅੱਖਾਂ 'ਚ ਲੋਕ ਏਦਾਂ ਕਿ ਬਸ ਕਾਲੂ ਆ ਪਰ ਕਿਉਂ 100 ਰੁਪਿਆ ਦੇ ਮੇਰਾ ਉਹਦੇ ਆ ਤੇਰੀ ਗੱਲ ਨੇ 100 ਮਰਵਾਤਾ ਹਾਂਜੀ ਆ ਤੇਰੀ ਗੱਲ ਨੇ 100 ਮਰਵਾਤਾ ਤੇ ਹੁਣ ਚਾਹਾਂ ਪੀਂਦੇ ਹੋਣਾ ਸੀ ਪੱਲਿਓਂ ਪੀਓ ਹੈ ਕਿਤੇ ਫਾ ਹਾ ਫਾ ਆਪ ਕਰੋ ਚਾਹ ਪੀ ਕੇ ਉੱਠ ਚੱਲ ਦੇਖੋ ਚੱਲ ਚਵਲ ਜਿਹਾ ਨਾ ਹੋਤਾ ਅਕੇਲੇ ਹੈ ਚਲੇ ਆਓ ਜਹਾਂ ਹੋ ਰਫੀ ਸਾਹਿਬ ਉਹਦੇ ਸਿਗਰਟਾਂ ਪੀਂਦੇ ਸੀ ਗਲੇ ਨੂੰ ਪੈ ਗਏ ਇਹ ਕਿਹਦਾ ਆ ਗਿਆ ਅਖਤਰ ਖਾਨ ਹਾਂਜੀ ਵਾਨ ਸਾਹਿਬ ਕਿੱਦਾਂ ਤਬੀਅਤਾਂ ਸਿਹਤਾਂ ਪਹੁੰਚੇ ਦਫ਼ਤਰ ਤੂੰ ਕਿੱਥੇ ਕਾਰਖਾਨੇ ਮੇਰਾ ਔਖਾ ਹੋ ਜਾਣਾ ਯਾਰ ਤੂੰ ਮੈਨੂੰ ਸਾਜਰੇ ਦਾ ਹੁੰਦਾ ਮੈਂ ਘੰਟਾ ਲੇਟ ਆਇਆ ਦਫ਼ਤਰੇ ਨਹੀਂ ਪੂਲ ਤੇ ਤਾਂ ਠੀਕ ਆ ਨਹਾਉਣ ਚੱਲੇ ਤੁਸੀਂ ਸਾਰੇ ਲੇਕਿਨ ਮੇਰੇ ਕੋਲ ਨਾ ਆਇਆ ਜਾਣਾ ਯਾਰ ਆ ਕਸਮਾਂ ਕੁਸਮਾਂ ਨਾ ਪਾਇਆ ਕਰੋ ਯਾਰ ਫਿਰ ਇਹਦਾ ਮਤਲਬ ਹੁਣ ਇਹ ਤਾਂ ਨਹੀਂ ਵੀ ਯਾਰ ਵੀ ਹੁਣ ਕੰਮ ਛੱਡ
ਨਹੀਂ ਉਸਤਾਦ ਜੀ ਤੇ ਨਹੀਂ ਹੈਗੇ। ਮਾਨ ਸਾਹਿਬ ਤੁਸੀਂ ਫੋਨ ਰੱਖੋ, ਮੈਂ ਹਿਸਾਬ ਲਾਉਣਾ। ਤੁਸੀਂ ਉਹਨੇ ਨਿਕਲਣਾ ਨਹੀਂ ਹੈ। ਮੈਂ ਅੱਧੇ ਘੰਟੇ 'ਚ ਤੁਹਾਡੇ ਕੋਲ ਇਨਸ਼ਾਅੱਲਾ ਮੈਂ ਦਾਲ ਲਾਉਣਾ ਪੁੱਤਰਾ। ਚੁੱਪ ਰਹੀ ਬਸ। ਯਾਰਾਂ ਨੇ ਕਰਾ ਲਿਆ ਪੂਲ ਬੁੱਕ ਤੇ ਨਿਕਲਣਾ ਪੈਣਾ। ਬਿਠਾ ਜੀ ਪੁਲੀਆ ਨੰਬਰ 7 ਚਲਾਓ ਜਰਾ। ਆ ਜਾਓ। ਓ ਯਾਰ ਇਹਦਾ ਸੋਚ ਕਿੱਥੇ ਆ? ਯਾਰ ਮਿੱਠੇ ਇਹਦੇ ਅੱਗੇ ਲਾਣ ਵਾਲਾ ਕਿੱਥੇ ਆ? ਮੈਂ ਭੱਜਣ ਤੋਂ ਖੜਾ ਵਾਂ ਯਾਰ। ਪਤਾ ਨਹੀਂ ਯਾਰ, ਮੇਰੀ ਤਾਂ ਤਬੀਅਤ ਬੜੀ ਖਰਾਬ ਆ ਯਾਰ। ਕੀ ਗੱਲ ਹੋਈ ਮੇਰੇ ਚੰਦ ਨੂੰ? ਲੂਜ਼ ਮੋਸ਼ਨ ਟਾਈਪ ਸਿਸਟਮ ਨਾਲ ਪੇਟ ਬੜਾ ਖਰਾਬ ਹੋਇਆ। ਮੇਰੇ ਕੋਲ ਖਲੋ ਨਹੀਂ ਹੋਣਾ, ਜਿਸਮ ਨਹੀਂ ਕੰਮ ਕਰਨ ਡਿਆ ਯਾਰ। ਜਦੋਂ ਤੂੰ ਆਇਆ ਸੀ ਉਦੋਂ ਤੇ ਬਾਜ਼ੀਆਂ ਮਾਰਦਾ ਹੀ ਆਂਦਿਆ ਸੀ। ਅਚਾਨਕ ਕੀ ਹੋ ਗਿਆ? ਕੀ ਗੱਲ ਆ? ਸਭ ਖੈਰ ਆ? ਤਬੀਅਤ ਖਰਾਬ ਹੋਣ ਲੱਗਿਆ ਕਿਹੜਾ ਪਤਾ ਲੱਗਦਾ ਯਾਰ। ਮੈਂ ਮਰ ਗਿਆ ਯਾਰ। ਜਦੋਂ ਉਸਤਾਦ ਜੀ ਨਹੀਂ ਹੁੰਦੇ ਉਹਦੀ ਅਕਸਰ ਤੇਰੀ ਤਬੀਅਤ ਖਰਾਬ ਹੁੰਦੀ ਹੈ। ਨਹੀਂ ਗੱਲ ਉਸਤਾਦ ਜੀ ਨਹੀਂ ਨਹੀਂ ਹੁਣ ਹੈਗੀ। ਤੇਰੀ ਪ੍ਰੋਬਲਮ ਮੈਨੂੰ ਜੈਨੂਅਨ ਲੱਗਣ ਨਹੀਂ। ਲੱਤਾਂ ਹੀ ਨਹੀਂ ਕੰਮ ਕਰਨ ਡਈਆਂ ਯਾਰ ਇਹਦਾ ਸੋਚ ਨਹੀਂ ਲੱਭਣ ਦਿਆ। ਮੈਂ ਭੱਜਣ ਤੋਂ ਬੈਠਾ ਹਾਂ। ਲੈ। ਜਾ ਤੂੰ ਆਰਾਮ ਕਰ। ਉਲਟੀ ਆਂਦੀ ਮੈਂ ਉੱਧਰ ਚੱਲ ਜਾ। ਇਹ ਕੋਈ ਐਟਮ ਲੱਗਣ ਦੀ ਆਇਆ ਤੇ ਚੌਕਸ ਸੀਗਾ ਦਫ਼ਤਰ 'ਚ। ਓਏ ਕਾਲੂ ਇਹਦਾ ਸੋਚ ਦੇ ਦੋ, ਮੈਂ ਭੱਜਣ ਤੋਂ ਬੈਠਾ ਵਾਂ ਯਾਰ। ਉਰੇ ਆ। ਹਾਂਜੀ ਭਾਜੀ ਚੱਲ ਚਲਾ। ਨਹੀਂ ਪਲੇਨ ਚ ਨਹੀਂ ਵਾਪੀ ਗਿਆ ਕਾਲੂ ਇੱਧਰ ਆ। ਮੈਂ ਭੱਜਣ ਤੋਂ ਇੱਧਰ ਮੇਰੇ ਕੋਲ ਆ। ਮਿੱਠੇ ਤੇ ਨਜ਼ਰ ਰੱਖਣੀ ਹੈ। ਉਹ ਖਿੱਚ ਕੇ ਗਿਆ ਅੱਗੇ ਮੈਨੂੰ ਜਲੀਲ ਕਰਕੇ ਗਿਆ, ਬਿਸਤ ਕਰਕੇ ਗਿਆ। ਕਹਿੰਦਾ ਇੱਥੇ ਲੰਮਾ ਪਿਆ ਮੈਂ ਸੈੱਟ ਵੀ ਲਾ ਲਓ, ਕਿਤੇ ਕੰਮ ਵੀ ਕਰ ਲਓ। ਕਾਲੂ ਜੀ ਟਿਕਟੋਕ ਚਲਾਈ ਜਾਂਦੇ ਆ। ਕਿੱਥੇ ਆ ਹੁਣ? ਉਹ ਤੇ ਕਹਿੰਦਾ ਮੇਰੀ ਤਬੀਅਤ ਖਰਾਬ ਆ, ਮੇਰਾ ਪੇਟ ਖਰਾਬ ਆ। ਮੈਨੂੰ ਚੰਗਾ ਭਲਾ ਸੈਂਟਰ ਜੀ ਉੱਥੇ ਮੇਰੇ ਕੋਲ ਬੈਠਾ ਹੈ। ਕਿੱਥੇ ਆ ਇਹ? ਤੈਨੂੰ ਮੈਂ ਇਹ ਦੱਸਾਂ, ਉਹ ਨਾ ਅੱਜ ਮੈਨੂੰ ਲੱਗਦਾ ਵਾ ਕਿ ਕੋਈ ਗੇੜਾ ਕਰਾਉਣ ਦੇ ਚੱਕਰ 'ਚ ਉਹਦੇ ਤੇ ਨਜ਼ਰ ਰੱਖਣੀ, ਸੱਜੇ ਖੱਬੇ ਦੇਖਣਾ ਉਹਦੀ ਐਕਟੀਵਿਟੀ ਕੀ ਆ। ਸਮਝ ਆਈ? ਜਾਣੇ ਨਾ ਪਾਏ ਇੰਗੇ ਨਾ ਦੇਂਗੇ ਕੰਮ ਨੂੰ ਹੁਣੀ ਕਰਨਾ ਚਾਹੁੰਦਾ ਦੇਣਾ ਵੀਰਾ ਇਹਨੂੰ ਲਿਆਏਗਾ ਕੰਮ ਤੇ। ਜਾ ਤੈਨੂੰ ਕਹਿਤਾ ਹੀ, ਜਾ ਧਿਆਨ ਰੱਖ। ਗਿਆ ਕਿੱਧਰ ਨੂੰ ਇਹ ਦੱਸ ਦੇ ਯਾਰ ਉਹ ਛੱਡ ਦੇ, ਇਹਦੇ ਅਗਲਾ ਸੋਚਦੇ ਦੇ। ਮੈਂ ਭੱਜਣ ਤੋਂ ਬੈਠਾ ਯਾਰ। ਇਹਦਾ ਸੋਚ ਉਸਤਾਦ ਜੀ ਜੇਬ ਚ ਪਾ ਕੇ ਲੈ ਗਏ ਆ। ਉਹ ਕਹਿੰਦੇ ਇੱਥੇ ਕਿਸੇ ਨੂੰ ਯੂਜ਼ ਨਹੀਂ ਹੋਣ ਦੇਣਾ, ਤਾਂ ਲੈ ਗਏ ਕਿਤੇ ਪਾਸੇ। ਯਾਰ 15 ਮਿੰਟ ਹੋ ਗਏ ਇਸਤਰੀ ਕਰਦੇ ਨੂੰ ਸ਼ਰਟ ਨੂੰ, ਬਾਟੇ ਤੇ ਫੇਰ ਨਹੀਂ ਜਾਣ ਡੇ ਨਾ ਯਾਰ। ਤੀ ਪੜਨ ਦੀ ਮੁਗਲਾ ਖਰਾਬ ਹੋ ਗਈ। ਸਲਮਾਨ ਭਾਈ ਸਲਮਾਨ ਅਸਲੇ ਓਏ। ਉਹ ਕੀ ਹੋ ਗਿਆ? ਕਦੀ ਖੱਪ ਆਤੀ ਹੋਈ ਹੈ ਯਾਰ ਆ ਇਸਤਰੀ ਕਰਨੇ ਆ, ਇਸਤਰੀ ਖਰਾਬ ਹੋ ਗਈ ਆ। ਇਸ ਪੈਸੇ ਦੇਣੇ ਸਹੀ ਕਰਾ ਕੇ ਲਿਆਉਣੀ। ਕੀ ਖਰਾਬ ਹੋ ਗਈ? ਇਸਤਰੀ। ਤੂੰ ਨਹਾ ਕੇ ਠੀਕ ਹੈ ਸਾਰਾ ਕੁਝ ਕਰਕੇ ਫਿਰ ਇਹੀ ਕੱਪੜੇ ਪਾਉਣ ਲੱਗਾ? ਭਾਈ ਇਸਤਰੀ ਕਰਕੇ ਰੱਖਣ ਲੱਗਾ ਵਾ, ਬਾਅਦ ਚੋਂ ਇਹ ਪਾਉਣੇ ਆ। ਯਾਰ ਵੇਖ ਕਿੰਨੇ ਗੰਦੇ ਹੋਏ ਨੋਨੀ। ਧੋ ਤੇ ਲੈ ਯਾਰ ਇਹਨਾਂ ਨੂੰ। ਧੁੱਪ ਜਾਣੇ ਆ ਜਦੋਂ ਬੰਦਾ ਸੀਨੇ ਤੇ ਪਾ ਲੈਂਦਾ ਆਪੇ ਧੁੱਪਿਆ। ਇਹਨਾਂ ਕਲਾ ਕੀ ਚੱਕਰ ਹੈ? ਸਾਰੇ ਦਿਹਾੜੀ ਵੀ ਇੱਥੇ ਲਾ ਕੇ ਫਿਰਦਾ ਰਹਿਣਾ, ਕੀ ਹੈ ਤੈਨੂੰ ਮਸਲਾ? ਆਮ ਤੂੰ ਘਰ ਦੇ ਕੰਮ ਕਰ ਰਿਹਾ, ਇਸਤਰੀ ਕਰਨ ਆ, ਹੁਣੀ ਤੂੰ ਭਾਂਡੇ ਧੋਣੇ, ਉਸ ਤੋਂ ਬਾਅਦ ਤੂੰ ਤਪੜੀ ਮਾਰਨੀ। ਐਨਕ ਦਾ ਕੀ ਵਿੱਚ ਚੱਕਰ ਆ? ਕੀ ਰੋਲ ਹੈ ਇਹਦਾ? ਸੇਠੀ ਤਬੀਅਤ ਨਹੀਂ ਜਾਂਦੀ ਅੰਦਰੋਂ। ਉਦਾਂ ਭਾਵੇਂ ਮੈਂ ਇੱਥੇ ਮੁਲਾਜ਼ਮ ਹੀ ਲੱਗਾ। ਇਹਨੂੰ ਕੀ ਹੋਇਆ? ਖਰਾਬ ਹੋ ਰਹੀ ਹੈ ਯਾਰ, ਚੱਲ ਨਹੀਂ ਰਹੀ। ਕਿੰਨੀ ਦੇਰ ਹੋ ਗਈ ਇਸਤਰੀ ਕਰ ਰਿਹਾ ਤੇ ਠੰਡੀ ਹੋਈ ਕਿੱਥੇ ਲਾਈ? ਕਿੱਥੇ? ਗਾਂ ਪਿੱਛੇ ਸੋਚ ਲਾ। ਇਹ ਕੀ ਗੱਲ? ਸ਼ੁਆਵਾਂ ਨਾ ਚੱਲਣੀ? ਕਿਹੜੀ ਮਤਲਬ ਸਿਗਨਲ ਵਾਲੀ ਇਸਤਰੀ ਲੈ ਲਈ ਅਸੀਂ? ਇਹ ਸੋਚ ਨਹੀਂ ਸੀ ਲੱਗਾ। ਤੇਰੀ ਦੁਨੀਆ ਤੇ ਆਉਣ ਦਾ ਪਤਾ ਤੈਨੂੰ ਕੀ ਹੋਇਆ? ਤੇ ਇਸ ਦੁਨੀਆ 'ਚ ਕੀ ਫਰਕ ਪਿਆ ਤੇਰੇ ਆਉਣ ਦਾ ਪਤਾ? ਨਹੀਂ ਐਵੇਂ ਆਬਾਦੀ 'ਚ ਇਜ਼ਾਫਾ ਹੋਇਆ, ਹੋਰ ਕੀ ਹੋਇਆ? ਉਹ ਭਾਈ ਚਗਲਾ ਮਾਰਦੇ ਹੁੰਨੇ ਆ ਮੈਨੂੰ, ਐਵੇਂ ਖੱਪ ਆਈ ਜਾ ਰਿਹਾ। ਆਜੋ ਜੀ ਇਸਤਰੀ ਖਰਾਬ ਹੋ ਗਈ। ਉਹਨੂੰ ਤਾਰ ਲਾਓ ਆਪਣੀ। ਮੇਰੇ ਮੂੰਹ ਸੁਣਨ ਲੱਗਾ ਕੁਛ। ਐਨਕ ਲਾ ਲੈ, ਹੋਰ ਜ਼ਰਾ ਤੈਨੂੰ ਕਲੀਅਰ ਨਜ਼ਰ ਆਏਗਾ ਸਾਰਾ ਕੁਛ, ਵੀ ਤਾਰ ਲਾਣੀ ਨਹੀਂ ਲਾਣੀ। ਅਜੀਬ ਹੀ ਯਾਰ, ਤੁਹਾਡੇ ਸਟਾਈਲ ਹੀ ਨਹੀਂ ਮੁੱਕਦੇ। ਕੰਮ ਤੂੰ ਕੀ ਕਰਨੇ ਆ ਵਾ ਹੈ?
ਐਨਕ ਇਦਾਂ ਲਾਈ ਜਿੱਦਾਂ ਪਤਾ ਨਹੀਂ ਹੁਣੀ ਤੇਰਾ ਉਹ ਕੈਟ ਵਾਕ ਵੀ ਹੈਗੀ ਇਹ ਤੋਂ ਬਾਅਦ। ਓਏ ਕੀ ਹੋਇਆ? ਓਏ ਹਾਏ ਕੀ ਹਾਏ ਨੋਨੀ ਪਾਣੀ ਦੇ ਯਾਰ, ਕਿਨੂੰ? ਬਾਹਰ ਪੌਦੇ ਹੁੰਦੇ ਆ। ਓਏ ਉਹ ਮੈਨੂੰ ਦੇ, ਮੇਰੀ ਤਬੀਅਤ ਖਰਾਬ ਆ, ਮੇਰੀ ਉਲਟੀ ਨਹੀਂ ਰੁਕਣ ਡਈ, ਮੈਂ ਦਵਾਈ ਖਾਣੀ ਆ। ਕਿੰਨੇ ਖਾਣੀ ਦੋਈ? ਉਹ ਮੈਂ ਖਾਣੀ ਅੱਲਾ ਦੇ ਬੰਦਿਆ। ਤੇ ਪਾਣੀ ਕਿੰਨੇ ਪੀਣਾ? ਦਵਾਈ ਮੈਂ ਖਾ ਲੈਣਾ ਵਾ, ਪਾਣੀ ਸਲਮਾਨ ਨੂੰ ਪਿਲਾ ਦੇ। ਕੀ ਹੋਇਆ ਮਿੱਠੇ? ਯਾਰ ਸਲਮਾਨ ਪਤਾ ਨਹੀਂ ਕੀ ਗੱਲ, ਮੇਦਾ ਬੜਾ ਡਿਸਟਰਬ, ਉਲਟੀਆਂ ਨਹੀਂ ਰੁਕਣ ਡਈਆਂ ਯਾਰ। ਮੈਂ ਵਾਸ਼ਰੂਮ ਜਾਈ ਜਾਂਦਾ ਬਾਰ-ਬਾਰ ਯਾਰ, ਕੰਮ ਸਾਰਾ ਲੀਕਵਿਡ ਹੋਇਆ ਯਾਰ, ਮੇਰਾ ਰੰਗ ਹੀ ਉੱਡ ਗਿਆ ਯਾਰ ਘੈਂਟ 'ਚ। ਏਦਾਂ ਲੱਗਦਾ। ਇੱਕ ਮਿੰਟ ਠਹਿਰ ਜਾ। ਓਏ ਇੱਕ ਮਿੰਟ ਠਹਿਰ ਯਾਰ, ਕੱਲਾ ਪਾਣੀ ਉਹ ਪੀ ਗਿਆ, ਦਵਾਈ ਵੀ ਨਾਲ ਲਾ ਲਾ। ਆ ਵੀ ਖਾ ਲਾ। ਯਾਰ ਪਤਾ ਨਹੀਂ ਬੇਵਕੂਫ ਆ। ਨਹੀਂ ਉਹਨੂੰ ਸਹੀ ਸੱਚੀ ਮੁੱਚੀ ਤਬੀਅਤ ਖਰਾਬ ਆ। ਕੀ ਹੋਇਆ? ਕੀ ਕੱਲ ਹੀ ਖੋਲੀ ਜਾਂਦਾ ਗੋਲੀਆਂ ਯਾਰ ਤੂੰ। ਮੈਂ ਪੁੱਛਿਆ ਕਿਸੇ ਕੋ ਕੀ ਡਾਕਟਰ ਨੂੰ ਦੱਸੀ ਹੈ? ਯਾਰ ਮੇਰੀ ਹਾਲਤ ਬੜੀ ਖਰਾਬ। ਹਾਏ ਉੱਥੇ ਥੋੜਾ ਰੈਸਟ ਕਰ, ਏਸੀ ਚਲਾ ਕੇ ਪੈ ਲੰਮੇ। ਨਹੀਂ ਘਰ ਫੋਨ ਕਰੋ ਬਲਕਿ ਇਹਨਾਂ ਦੇ। ਨਹੀਂ ਸਲਮਾਨ ਨੂੰ ਪਾ ਦੇ ਯਾਰ, ਮੇਰੇ ਬੜੇ ਹਾਲਾਤ ਖਰਾਬ ਆ। ਮੈਨੂੰ ਕਿਤੇ ਪੀਨਮ 'ਚ ਲੈ ਜਾਓ ਯਾਰ, ਹੈ ਪੀਨਮ 'ਚ ਲੈ ਜਾਓ ਮੈਨੂੰ। ਉੱਥੇ ਭਾਈ ਇੰਨੀ ਜਵਾਈ ਹੁੰਦੀ, ਤੁਸੀਂ ਉੱਥੇ ਕੀ ਕਰਨ ਜਾ ਕੇ? ਹਾਏ ਆ ਜਾ ਬਸ ਆਰਾਮ ਨਾਲ ਉੱਥੇ ਸੋਫੇ ਤੇ ਬਹਿ ਜਾਓ। ਯਾਰ ਚੱਕਰ ਬਹੁਤ ਆਉਂਦੇ ਮੈਨੂੰ ਯਾਰ। ਕਿਹਨੂੰ? ਸਲਮਾਨ ਨੂੰ ਆਂਡੇ, ਉਹ ਪਿਓ ਬਣਨ ਵਾਲਾ ਨਾ, ਤਾਂ ਕਰਕੇ। ਹੈਲੋ ਦੱਸਿਓ ਯਾਰ ਸਬਰ, ਉਹਦੀ ਤਬੀਅਤ ਖਰਾਬ ਆ, ਖਬਰਦਾਰ ਜੋ ਪੱਖਾ ਚਲਾਇਆ। ਤੇ ਬਹਿ ਜਾ ਅਰੇ ਬਹਿਣਾ ਨਹੀਂ, ਚੱਲੀਏ ਬਸ ਯਾਰ, ਉਹ ਕਿੱਥੇ? ਘਰ ਨੂੰ ਜਾਣ ਦੇ। ਨਹੀਂ ਥੋੜਾ ਲੰਮੇ ਪੈ ਜਾ। ਹਲੇ ਇੱਧਰ ਅੰਮੀ ਹੈਂ? ਹਾਏ ਯਾਰ, ਸਪਰੈਡ 'ਚ ਥੋੜੀ ਜਿਹੀ ਹੋਰ ਸਪਰੈਡ ਪਾ ਕੇ ਲਿਆ ਕੇ ਦੇ ਮੈਨੂੰ। ਸਪਰੈਡ ਨਾ ਪੀਓ, ਉਹ ਚ ਪਹਿਲੇ ਬੜਾ ਗੈਸ ਹੁੰਦਾ ਵਾ। ਅੱਗੇ ਤੁਹਾਨੂੰ ਚੱਕਰ ਆਉਣ ਡਿਆ, ਉਹ ਇੱਥੇ ਗੈਸ ਬਣਨਾ ਵਾ, ਇੱਥੇ ਚੱਕਰ ਸ਼ੁਰੂ ਹੋ ਜਾਣੇ ਜ਼ਿਆਦਾ। ਜਿਹੜਾ ਸਪਰੈਡ ਦਾ ਗੈਸ ਆ ਨਾ, ਉਹ ਤੇ ਪਹਿਲੇ 4 ਵਜੇ ਰੋਟੀਆਂ ਪਕਾ ਲਈ, ਜਦੋਂ ਗੈਸ ਆ। ਖਾਦਾ ਕੀ ਸੀ ਸੁਬਾ? ਮੇਰੇ ਦਰਦ ਬਹੁਤ ਚੰਗਾ ਭਲਾ ਹੈਪੀ ਆਇਆ ਮੈਂ ਤੈਨੂੰ ਦੇਖਿਆ ਅੱਗੇ। ਮੈਨੂੰ ਲੱਗਦਾ ਆਖਰੀ ਟਾਈਮ। ਹਲੇ ਕਿੱਥੇ, ਹਲੇ ਤਾਂ 5-6 ਘੰਟੇ ਪਏ ਆ ਡਿਊਟੀ ਵਾਸਤੇ। ਨਹੀਂ ਛੁੱਟੀ। ਹਾਏ ਯਾਰ ਤੂੰ ਖਾਦਾ ਕੀ ਆ ਮੈਨੂੰ ਦੱਸ। ਕੁਝ ਵੀ ਨਹੀਂ ਖਾਦਾ, ਨਾਲੇ ਰੋਟੀ ਪਕਾ ਦੇ ਮੈਨੂੰ ਥੋੜੀ ਜਿਹੀ। ਖਾ ਪੀਲੀਆਂ ਹੋ ਗਈਆਂ ਭਾਈ ਮਿੱਠੇ, ਬਿਲਕੁਲ ਹੀ ਪੀਲੀਆਂ ਹੋ ਗਈਆਂ, ਬੁੱਲ ਵੀ ਖੁਸ਼ਕ ਹੋ ਗਏ ਯਾਰ। ਪਾਣੀ ਤੇ ਲਿਆ ਕੇ ਦੇ ਉਹਨੂੰ ਯਾਰ। ਯਾਰ ਮੈਨੂੰ ਕੋਈ ਗੱਲ ਦੱਸ ਦੇ, ਪਾਣੀ ਭਲਾਈ ਜਾਂਦਾ ਅੱਲਾ ਦਾ ਬੰਦਾ। ਮੇਰਾ ਪਿਤਾ ਲੀਗਾ ਕੋਈ ਹੋਰ ਐਟਮ ਦੀ ਬਿਮਾਰੀ ਦੇ ਵਿੱਚ ਯਾਰ। ਤੂੰ ਸਾਡੇ ਘਰ ਕਦੋਂ ਬਿਮਾਰ ਨਹੀਂ ਹੋਇਆ ਕੋਈ ਹੋਰ ਐਟਮ ਕਹਦੇ ਨਾਲ। ਏਦਾਂ ਨਾ ਮੇਦੇ ਚ ਹੁਣ ਅੱਗੇ ਖਾਈ ਜਾਣਾ, ਫਿਰ ਖਾਈ ਜਾਣਾ। ਅੱਗੇ ਤੂੰ ਖਾਦਾ ਹੋਇਆ ਕੁਛ? ਉਹ ਕਿਤੇ ਆਲੂ ਬੁਖਾਰਾ ਮੰਗਾ ਦੇ ਯਾਰ, ਕਿਤੇ ਖਰਮਾਨੀ ਮੰਗਾ ਦੇ। ਪਾਣੀ ਭਲਾਈਆ ਯਾਰ ਵੀ। ਪਾਣੀ ਲਿਆ ਯਾਰ ਦੇਖ ਜਾਣ ਜੇ ਆਖਰੀ ਟਾਈਮ ਤੇ 6 ਵੀ ਕਰਾ ਜਾ, ਗੁੱਡ ਗੁੱਡ ਦਾੜੀ ਵਧੀ ਤੇਰੇ ਚੁਬਣ ਡਈ ਆ। ਨਹੀਂ ਯਾਰ ਬਿਮਾਰ ਹੋ ਕੇ ਵੀ ਰੂਪ ਨਹੀਂ ਆਇਆ। ਤੁਸੀਂ ਕਿਤੇ ਰਿਸ਼ਤਾ ਦੇਖਣ ਸੀ ਮੇਰਾ ਭਾਜੀ? ਤੈਨੂੰ ਰੂਪ ਨਾਲ ਕੀ ਲੱਗੇ? ਕਿਤੇ ਬਿਮਾਰ ਹੁੰਦਾ, ਬੋਸਕੀ ਦਾ ਸੂਟ ਪਾਇਆ ਹੁੰਦਾ ਨਾ। ਆਇਆ ਯਾਰ ਉਹ ਵਾਕਈ ਜਨਮਨ ਹੁੰਦਾ, ਦੇਖਣਾ ਅੱਖਾਂ ਉਹਦੀਆਂ ਬਿਲਕੁਲ ਐ ਦੇਖ, ਬਿਲਕੁਲ ਸਹੀ ਹੈ। ਸਲਮਾਨ ਨਜ਼ਰਾਂ ਖਾ ਗਈਆਂ। ਹਾਂ ਨਜ਼ਰਾਂ ਖਾ ਗਈਆਂ ਘਰੋਂ, ਬਿਲਕੁਲ ਸਹੀ ਆਇਆ ਵਾ। ਨਜ਼ਰਾਂ ਪਈਆਂ? ਹਾਂ ਮੈਂ ਇਹ ਕੌਣ ਖਾ ਗਿਆ ਨਜ਼ਰਾਂ? ਆ ਲੈ, ਨਜ਼ਰਾਂ ਤੁਹਾਨੂੰ ਕਰਾਈਆਂ ਕਿਨੇ? ਉਹਦੇ ਹਿਸਾਬ ਨਾਲ ਕਿ ਨਜ਼ਰਾਂ ਕਾਲੀ ਮਿਰਚ ਦੀਆਂ ਬਣੀਆਂ ਸੀ, ਕੋਈ ਖਾ ਗਿਆ। ਮੈਂ ਵੇਖਿਆ ਯਾਰ, ਚੰਗਾ ਭਲਾ ਹੈਪੀ ਆਇਆ ਫੁੱਲ। ਚੌਕਸ ਸੀਗਾ ਤੂੰ। ਹਾਏ ਮੇਰੇ ਪੈਰ ਬੜੇ ਕੰਮਣ ਡੇ ਆ। ਹਾਏ ਮੇਰੇ ਪੈਰ ਤੇ ਗੂਠਾ ਮੂੰਹ ਚ ਲੈ ਫਟਾਫਟ। ਅੱਛਾ ਤੂੰ ਅੱਗੇ ਤੇ ਆਵਾਜ਼ਾਂ ਦੇ ਰਿਹਾ ਸੀ ਕੀ ਕਰਨਾ ਸ਼ੂਟ ਹੈ। ਇੱਥੇ ਸਾਰੇ ਮੁਨਾਫਕ ਆ, ਕਿਸੇ ਨਜ਼ਰ ਲੱਗ ਗਈ ਹੈ। ਕੋਈ ਖਾਂਦਾ, ਕਿਸੇ ਨੂੰ ਖਾਂਦਾ ਵੇਖ ਕੇ ਅੱਗੇ ਨੂੰ ਨਹੀਂ ਖਾਂਦਾ ਵੇਖ ਸਕਦੇ। ਉਹ ਭਾਈ ਇੱਥੇ ਕਿੱਦਾਂ ਮੁਨਾਫਕ, ਇੱਥੇ ਸਾਰੇ ਅਸੀਂ ਆ। ਹਾਏ ਤੁਹਾਨੂੰ ਕਹਿਣ ਡਿਆ ਵੀਰੇ। ਯਾਰ ਤੂੰ ਨਹੀਂ ਏਦਾਂ ਕਰ, ਏਸੀ ਚਲਾ ਠੀਕ ਹੈ ਤੇ ਮਿੱਠੇ ਤੂੰ ਘਰ ਨਿਕਲ। ਹਾਂ ਨਹੀਂ ਵੈਸੇ ਸਹੀ ਬਿਮਾਰ ਆ ਯਾਰ, ਤੂੰ ਘਰ ਜਾ ਕੇ ਆਰਾਮ ਕਰ। ਮੈਂ ਨਹੀਂ ਬਿਮਾਰ ਨਹੀਂ, ਹੱਟਾ ਕੱਟਾ ਜਵਾਨ ਆ ਦੇ। ਹਾਏ ਇਹ ਨਾ ਕਰ, ਨਾ ਕਰ, ਕੰਮ ਪੀਲ ਪਲਾ ਜਾ ਹੋਇਆ ਵਾ। ਨਾ ਯਾਰ, ਨਾ ਯਾਰ, ਤੇਰੀ ਮਿਹਰਬਾਨੀ ਨਾ। ਕੁਛ ਵੀ ਨਹੀਂ ਆਵੇ। ਉਹ ਨਾ ਨਲਕਾ ਟੈਪ ਗਿਰ ਜਾਣਾ ਹੀ ਨਾ ਯਾਰ, ਤੇਰੀ ਮਿਹਰਬਾਨੀ ਨਾ। ਫੇਰ ਨਾ ਕਹੀ ਉਹ ਯਾਰ ਨਾ ਕੁੱਟ ਜਾ। ਫੈਸਲ ਭਾਈ ਵੀ ਨਹੀਂ ਹੈਗੇ, ਸ਼ੋਅ ਵੀ ਨਹੀਂ ਯਾਰ ਭਾਈ ਮੈਂ ਬੜੀ ਕੋਸ਼ਿਸ਼ ਕੀਤੀ ਆਪਣੇ ਨੂੰ ਸਾਂਭਣ ਦੀ। ਸ਼ਾਮ ਤੱਕ ਆ ਜਾਏਗਾ, ਰਾਤ ਨੂੰ ਕਰ ਲਈਏ, ਰਾਤ ਨੂੰ ਲੇਟ ਨਾਈਟ। ਮੋਟਰਸਾਈਕਲ ਤੇ ਮੇਰੇ ਕੋਲ ਘਰ ਨਹੀਂ ਜਾ ਜਾਣਾ, ਮੈਂ ਰਾਈਡ ਕਰਾ ਕੇ ਕਾਰ ਚਲਾ, ਏਸੀ 'ਚ ਬਹਿ ਕੇ ਆਰਾਮ ਨਾਲ। ਮਿੱਠੇ ਮੇਰੀ ਗੱਲ ਸੁਣ, ਤੂੰ ਭਰਾ ਵਾ ਯਾਰ, ਤੂੰ ਰਾਈਡ ਗੱਲ ਹੀ ਕਰਾਣੀ, ਚਲਾ ਬਹਿ ਗੱਡੀ 'ਚ। ਨਹੀਂ ਏਸੀ ਚੱਲਦਾ ਵਾ ਮੇਰਾ ਵੀ, ਆਇਆ। ਨਹੀਂ ਮੇਰੀ ਗੱਲ ਸੁਣ, ਤੂੰ ਪਿੱਛੋਂ ਨਾ ਕੋਈ ਸ਼ੋਅ ਕਰਾ, ਮੇਰਾ ਦਿਲ ਨਹੀਂ ਕਰਨਾ ਘਰ ਜਾਣ ਦਾ। ਸ਼ੋਅ ਹੁਣ ਮੈਂ 2 ਜਣੇ ਨਾਲ ਕਿੱਦਾਂ ਆਪਾਂ ਕਰ ਲਈਏ ਯਾਰ? ਫੈਸਲ ਭਾਈ ਵੀ ਨਹੀਂ ਹੈਗੇ। ਮੈਂ ਅੱਲਾ ਵਾਰਸਾ ਕੋਈ ਕੱਲ ਦਾ ਨਹੀਂ ਨਾ ਹੈਗਾ ਸ਼ੋਅ। ਓਏ ਅੱਲਾ ਵਾਰਸਾ ਕੋਈ ਨਹੀਂ। ਉਹ ਭਾਈ ਥੋੜਾ ਇੱਥੇ ਨਹੀਂ ਜੈਨੂਇਨ, ਫਿਰ ਉਹ ਅੰਦਰ ਕਮਰੇ 'ਚ ਏਸੀ ਬਾਲ ਨਾ ਇਸੇ ਪਾਲ ਦੇ ਮਤਲਬ ਚਲਾ ਦਾਂ, ਉੱਥੇ ਰੈਸਟ ਕਰ ਲੈ ਥੋੜਾ। ਨਹੀਂ
ਕਿਤੇ ਕੋਲ ਨੇ ਸੀ ਲੈ ਲਿਆ ਨਹੀਂ ਯਾਰ ਕੱਚੀ ਲੱਸੀ ਟਾਈਪ ਨੂੰ ਯਾਰ ਕੱਚੀ ਲੱਸੀ ਬਣਾ ਕੇ ਦੇ ਥੋੜੀ ਠੰਡੀ। ਮੇਰਾ ਮੂੰਹ ਖੁਸ਼ਕ ਹੋਣ ਡਿਆ, ਮੇਰੇ ਕੋਲ ਨਹੀਂ ਬੋਲਿਆ ਜਾਂਦਾ। ਕੱਚੀ ਲੱਸੀ ਪੀ ਲੈਣੇ ਨਾ। ਤੂੰ ਨਾ ਮੇਨ ਡਰਾਈਵ ਤੇ ਮੈਂ ਲੰਮੇ ਪੈਣਾ, ਮੇਨ ਡਰਾਈਵ ਤੋਂ ਰਾਈਡ ਕਰਾ ਦੇ ਕਾਰ ਬਸ। ਮੈਂ ਤੈਨੂੰ ਆਪ ਛੱਡ ਆਣਾ, ਮੈਂ ਤੈਨੂੰ ਕਹਿੰਦਾ ਨਹੀਂ ਯਾਰ ਤੂੰ ਪਿੱਛੇ ਸ਼ੋਅ ਕਰਾ ਯਾਰ, ਉਠਾ ਯਾਰ। ਫਿਰ ਨਹੀਂ ਇੱਥੇ ਨਹੀਂ ਕਰਨਾ ਦੱਸ। ਦਰਦ ਬਹੁਤ ਵਧਣ ਨਹੀਂ ਯਾਰ, ਮੈਂ ਕਹਿੰਦਾ 2 ਗੋਲੀਆਂ ਹੋਰ ਖਾ ਕੇ ਓਏ ਦੇਖਾਂ। ਨਾ ਇੰਨੀਆਂ ਖਾਈ ਜਾ ਤੂੰ, ਕੀ ਛੁੱਟੀ ਦੇ ਚੱਕਰਾਂ 'ਚ ਕਿਤੇ ਪਿੱਤਾ ਪੜਵਾ ਲੈਣਾ। ਇਹ ਕਿੱਧਰ ਸੀ ਵੀ ਇਹਦੀ ਪੂਰੀ ਫੀਲਡਿੰਗ ਲਾਈ ਹੈ, ਨਿਕਲ ਨਹੀਂ ਸਕਦਾ। ਹੈਲੋ ਹਾਏ ਦਾਲਸ਼ ਹੈ, ਤਬੀਅਤ ਬੜੀ ਖਰਾਬ ਹੈ ਯਾਰ। ਹੋ ਜਾਂਦੀ ਹੁੰਦੀ ਆ। ਹਾਏ ਪੂਲ ਤੇ ਨਹਾਉਣ ਨਾਲ ਠੀਕ ਹੋ ਜਾਏਗੀ। ਚੱਲਾ ਹੁਣ ਘਰ ਚੱਲ। ਨਹੀਂ ਘਰ ਨਹੀਂ, ਦਵਾਈ ਬੂਟੀ ਦਾ ਕੁਝ ਸੋਚਣ ਡਿਆ ਸੀ ਯਾਰ। ਮੈਂ ਕਿਹਾ 10 ਮਿੰਟ ਪੈ ਜਾਵਾਂ, ਆਰਾਮ ਕਰਾਂ। ਮੇਰੇ ਦਰਦ ਬਹੁਤ ਹੋਣ ਡਈ ਆ, ਉਲਟੀ ਨਹੀਂ ਰੁਕਣ ਡਈ। ਘਰ ਛੱਡ ਆਵਾਂ? ਨਹੀਂ ਯਾਰ, ਪਿੱਛੇ ਮੈਂ ਸ਼ੋਅ ਕਿਨੇ ਕਰਨਾ, ਮੈਂ ਰਾਈਡ ਕਰਾ ਲੈਣਾ ਭਾਈ। ਹਾਂ ਤੇਰੀ ਤਬੀਅਤ ਨਹੀਂ ਸਹੀ ਹੈ ਨਾ? ਹਾਂ ਤੇ ਤੇਰੇ ਦੋਸਤ ਨੇ ਕਲੀਨਿਕ ਬੁੱਕ ਕਰਾਇਆ? ਕਲੀਨਿਕ ਬੁੱਕ? ਦਵਾਈ ਨਹੀਂ ਲੈਣੀ? ਮੈਂ ਤਾਂ ਕਿੱਥੋਂ ਵੀ ਲੈ ਲੂੰਗਾ ਦਵਾਈ। ਮੈਂ ਬਲਕਿ 2 ਗੋਲੀਆਂ ਖਾਧੀਆਂ ਵਾ, ਘਰ ਜਾ ਕੇ ਆਰਾਮ ਕਰੂੰਗਾ ਨਾ, ਡਾਕਟਰ ਰਾਜਾ ਸਾਹਿਬ ਨੂੰ ਚੈੱਕ ਕਰਾਉਂਗਾ, ਮੈਂ ਹੋ ਜਾਣਾ ਸਹੀ। ਨਹੀਂ, ਉਹਨੇ ਤੈਨੂੰ ਕਸਮ ਪਾਈ ਸੀ ਨਾ ਕਿ ਆ ਦਵਾਈ ਲੈਣੀ ਆ। ਕਸਮ ਪਾਈ ਸੀ ਨਾ ਜਦੋਂ ਤੂੰ ਕਿਹਾ ਕਸਮਾਂ ਨਹੀਂ ਯਾਰ ਭਾਈ ਦੀਆਂ, ਯਾਰ ਹੁਣ ਆਹ ਕੰਮ ਨਾ ਕਰੋ, ਮੈਂ ਹੁਣੀ ਆਇਆ। ਅੱਗੇ ਕੱਲ ਨੂੰ ਤੂੰ ਕਿਹਾ ਕਿ ਚਲੋ ਯਾਰ ਜਲਦੀ ਕਰੋ, ਸ਼ੋਅ ਕਰੀਏ। ਉਦੋਂ ਮੇਦਾ ਠੀਕ ਸੀ? ਹਾਂ ਉਹ ਠੀਕ ਸੀ ਮੇਰਾ। ਓਏ ਮੇਰਾ ਚੰਦ, ਮੇਰਾ ਚੰਦਰਾ, ਮੇਰੀ ਗੱਲ ਸੁਣ। ਹੁਣ ਤੂੰ ਘਰ ਜਾਣਾ ਵਾ ਹੈ? ਮੇਰਾ ਤਬੀਅਤ ਦਿਲ ਨਹੀਂ ਸਹੀ। ਹਾਂ ਚੱਲ ਮੇਰਾ ਭਰਾ, ਫਿਰ ਸ਼ੋਅ ਕਰਾ ਕੇ ਚੱਲ ਜੀ ਫੌਰੀ ਤੌਰ ਤੇ, ਠੀਕ ਨਹੀਂ? ਤੈਨੂੰ ਪਤਾ ਯਾਰ, ਸ਼ੋਅ ਤੋਂ ਬਗੈਰ ਸਰਦਾ ਭਲਾ? ਸਰਦਾ ਨਹੀਂ ਯਾਰ, ਤੇਰੇ ਤੋਂ ਬਗੈਰ ਵੀ ਨਹੀਂ ਸਰਦਾ। ਇੱਕ ਸ਼ੋਅ ਕਰਾ ਦੇ ਫਿਰ ਚੱਲ ਜੀ, ਠੀਕ ਆ? ਚੱਲ ਮੈਂ ਅੱਧਾ ਕਰਾਉਣਾ ਵਾ। ਬੈ ਇੱਥੇ ਸਕੂਨ ਨਾਲ ਕਹਾ ਪੀ, ਕੀ ਖਾਣਾ ਪੀਣਾ ਹੀ? ਪਾਣੀ ਠੰਡਾ ਮੰਗਾ ਦੇ। ਜਾ ਭੱਜ ਕੇ ਪੀ ਆ, ਮੈਂ ਸ਼ੇਵ ਕਰਨ ਦਿਆਂ ਵਾ, ਜਲਦੀ ਜਾ। ਲੋ ਸ਼ੇਵ ਕਰਨ ਵੜਿਆ ਵਾ, ਅੱਗੋਂ ਬਾਥਰੂਮ ਬੁੱਕ ਹੋ ਗਿਆ ਵਾ। ਕੰਮ ਹੁੰਦੇ ਆ ਵਾ ਇੱਥੇ। ਹੁਣ 10-15 ਮਿੰਟ ਤੇ ਜਾਇਆ ਹੀ ਨਹੀਂ ਜਾਣਾ। ਉਹ ਮੇਰਾ ਮੂੰਹ ਧਵਾ ਦੋ ਯਾਰ, ਮੇਰਾ ਮੂੰਹ ਧਵਾ ਦੋ ਯਾਰ। ਤੂੰ ਪਰ ਲੈ, ਮੈਂ ਅੰਦਰ ਕਿਤੇ ਨਹਾ ਗਿਆ। ਤੂੰ ਜਿਹੜਾ ਮਾਹੌਲ ਬਣਾਉਣਾ ਤੋਬਾ ਹੀ ਹੈ। ਹੋਇਆ ਕੁਝ ਵੀ ਨਹੀਂ ਕੀਤਾ। ਫੇਰ ਕੀ ਕਰਨ ਗਿਆ ਸੀ? ਕਾਊਂਟਿੰਗ? ਜਾ ਯਾਰ ਮੂੰਹ ਧੋ ਫਟਾਫਟ। ਉਹ ਤੇਰੇ ਭਰਾ ਦੀ ਤਬੀਅਤ ਨਹੀਂ ਸਹੀ, ਉਹਨੂੰ ਕੁਝ ਖਾਣ ਪੀਣ ਨੂੰ ਪੁੱਛ ਜੇ ਮੰਗਵਾਣਾ ਉਹਨੇ। ਭਾਈ ਹਾਂ ਬਾਕੀ ਤੇ ਵੀ ਖਰਾਬ ਆ। ਮੇਰਾ ਇੱਕ ਡਾਕਟਰ ਵਾਕਫ ਆ, ਉਹ 1 ਮਿੰਟ 'ਚ ਇੱਥੇ ਰੱਖ ਕੇ ਸਮਾਨ ਇੰਜ ਕਰਕੇ ਚੈੱਕ ਕਰਦਾ ਵਾ। 5 ਮਿੰਟਾਂ 'ਚ ਆਰਾਮ। ਦਵਾਈ ਲੈ ਕੇ ਆਵਾਂ? ਉਹਦਾ ਨੰਬਰ ਹੈ ਤੇਰੇ ਕੋਲ? ਹਾਂਜੀ। ਬਲੌਕ ਕਰ ਦੇ, ਕਿਉਂਕਿ ਮੇਰੇ ਕੋਲ ਆਪਣਾ ਡਾਕਟਰ ਹੈ ਵਾ। ਹਾਂਜੀ ਮਿੱਠਾ ਜੀ, ਚੱਲਿਓ ਫਿਰ। ਮੇਰੇ ਯਾਰ ਨੇ ਦੇਖ ਲਿਆ ਸੈੱਟ ਸੁੱਟ ਲਵਾਉਣਾ ਸੀਗਾ। ਠੀਕ ਆ, ਤੇ ਚੌਂਚ ਜੀ ਟਾਈਮ ਕਰਨਾ ਵਾ। ਗੱਲ ਮੰਨ ਲਈ ਮੇਰੀ, ਜਿਹੜਾ ਮੈਂ ਚੌਂਚ ਕੁਰਸੀਆਂ ਲਵਾਉਣੀਆਂ ਸੀ, ਕਿਤੇ ਕੁਰਸੀਆਂ ਲਵਾਉਣ ਚੱਲਾਂ ਉੱਥੇ। ਦਵਾਈ ਲੈਣ ਚੱਲਾਂ। ਕਾਗ ਤੇ ਬਿਮਾਰੀ ਨਾ ਦੱਸ ਕੇ ਨਹੀਂ ਹੁੰਦੀ। ਉਹ ਤੇਰੀ ਗੱਲ ਠੀਕ ਹੈ, ਕਿਸੇ ਵੇਲੇ ਵੀ ਬੰਦਾ ਬਿਮਾਰ ਹੋ ਸਕਦਾ ਵਾ। ਬਾਕੀ ਤੂੰ ਟੈਨਸ਼ਨ ਨਾ ਲੈ, ਮੈਂ ਤੇਰੇ ਨਾਲ ਆ। ਤੂੰ ਜਿੱਦਾਂ ਕਰ ਲੈਣਾ ਮੈਂ ਆਪਾਂ ਉਦਾਂ ਕਰ ਦੇਣੀ ਆ। ਇਹ ਕੰਮ ਠੀਕ ਕਰ, ਆ?
ਹਾਂ ਫੜ ਗੱਡੀ ਬਸ ਠੀਕ ਆ ਹਾਂ ਦਵਾਈ ਦਵਾ ਕੇ ਲਿਆ ਮੈਂ ਤੇਰੇ ਨਾਲ ਚਾਹਦਾ ਤੇਰੀ ਤਬੀਅਤ ਨਹੀਂ ਠੀਕ ਹੈਗੀ ਤੇ ਅੱਲਾ ਖੈਰ ਕਰੇਗਾ ਤੂੰ ਟੈਨਸ਼ਨ ਲੈਣੀ ਮੈਨੂੰ ਫੜ ਕੇ ਰੱਖਣਾ ਡਿੱਗਣਾ ਨਹੀਂ ਮੈਨੂੰ ਫੜ ਕੇ ਇਹਦੀ ਕੇਕ ਕਿੱਥੇ ਆ ਦੇ ਬਸ ਠੀਕ ਕਾਨੂੰ ਚਲੀ ਡਾਕਟਰ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਰਕਸ਼ਾ ਲੰਘ ਲਾਂਦੇ ਇੱਧਰ ਵਾ ਡਾਕਟਰ ਹੈ ਇੱਧਰ ਹੀ ਆ ਇੱਧਰ ਹੀ ਜਾਣਾ ਆਪਾਂ ਥੋੜਾ ਮੋੜ ਲਈਏ ਨਾ ਥੋੜਾ ਮੋੜ ਲਈਏ ਥੋੜਾ ਫੜ ਕੱਤ ਕੇ ਫੜਨਾ ਐ ਨਹੀਂ ਜਾਣਾ ਡਾਕਟਰ ਨੂੰ ਅੱਲਾ ਖੈਰ ਕਰੇ ਆ ਹੁਣੀ ਦਵਾਈ ਲੈ ਕੇ ਆਪਾਂ ਘਰ ਚਲੇ ਜਾਣਾ ਵਾ ਤੇ ਬਹੁਤ ਸੈੱਟ ਹੋਣੀ ਤਬੀਅਤ ਆਪਣੀ ਬੜਾ ਮੰਨਿਆ ਤੇਰੇ ਡਾਕਟਰ ਆਏ ਮਿੱਠੇ ਬੜੇ ਬੜੇ ਮਰੀਜ਼ ਸੈੱਟ ਕਰਤੇ ਇਹਨੇ ਯਕੀਨ ਕਰ ਕੋਈ ਦਵਾਵਾਂ ਹੀ ਦਊਂਗਾ ਗਿਆ ਸੀ ਕਿ ਦਵਾਈ ਲੈ ਕੇ ਨਹੀਂ ਛਪਾਈ ਇਹ ਨਹੀਂ ਮੇਰਾ ਚੰਦ ਆਇਆ ਉੱਥੇ ਪੱਥਰ ਉੱਤੇ ਵੀ ਹੋ ਜਾਏਗਾ ਇਨਸ਼ਾਅੱਲਾ ਤਾਂ ਬਸ ਯਾਰ ਥੋੜਾ ਝੂਠ ਬੋਲਣ ਦੇ ਨਾਲ ਅਗਰ ਸਾਡੀ ਭੈਣ ਵਸਦੀ ਹੋਰ ਸਾਨੂੰ ਕੁਝ ਚਾਹੀਦਾ ਵਾਹ ਯਾਰ ਬਸ ਯਾਰ ਯਾਰ ਬਹੁਤ ਪਿਆਰਾ ਫਰੇਮ ਹੈ ਯਾਰ ਆਪ ਨੂੰ ਡਰ ਲੱਗਦਾ ਬਹੁਤ ਅੱਛਾ ਸ਼ੂਟ ਕੀਤਾ ਸ਼ਰਾਜ਼ ਨੇ ਜੋੜਿਆ ਵੀ ਬਹੁਤ ਆਲਾ ਵਾ ਮਰ ਗਏ ਟੀਮ ਵਾਲੇ ਸ਼ੋਅ ਚੱਲਣਗੇ ਯਾਰ ਆਊਟਡੋਰ ਦਾ ਹੀ ਮਜ਼ਾ ਆਣਾ ਸੀ ਮਰ ਗਏ ਮੈਂ ਤੁਹਾਨੂੰ ਕਿਹਾ ਨਸੀਬਾਂ ਮਾਰੇ ਓ ਯਾਰ ਮੈਨੂੰ ਨਹੀਂ ਸਮਝ ਆਉਂਦੀ ਭਾਈ ਸਲਮਾਨ ਉਹ ਕੀ ਸਮਝ ਨਹੀਂ ਆ ਰਹੀ ਆ ਸ਼ੋਅ ਵੇਖਿਆ ਹੀ ਆਪਣਾ ਉਹ ਟੀਮ ਵਾਲਾ ਜਿਹੜਾ ਲਾਸਟ ਰੋਂਗ ਮੈਰਿਜ ਪ੍ਰਪੋਜ਼ਲ ਉਹਨੇ ਰਿਸ਼ਤਾ ਵੇਖਣ ਜਾਂਦੇ ਆ ਮੈਂ ਤੇ ਤੁਹਾਨੂੰ ਪਹਿਲੇ ਕਿਹਾ ਸੀ, ਸ਼ਰਾਜ ਬੰਦਾ ਵੱਡਾ ਵਾ ਯਾਰ ਉਹਦਾ ਸ਼ੂਟ ਚੈੱਕ ਕਰ ਪੂਰੀ ਸ਼ਾਰਟ ਮੂਵੀ ਹੋ ਗਈ ਮਜ਼ਾ ਆਏਗਾ ਬਈ ਇਦਾਂ ਹੀ ਆਪਾਂ ਮਜ਼ਾ ਤੇ ਆ ਗਿਆ ਲੇਕਿਨ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਂਦੀ ਕੀ ਜਦੋਂ ਆਇਆ ਸੀ ਐਂ ਜੋ ਕਰ ਲੋ ਉਹ ਫੜ ਲੋ ਤੁਸੀਂ ਇਦਾਂ ਕਰਦੇ ਰਹਿਣਾ ਹੋਇਆ ਕੀ ਹੋ ਗਿਆ ਉਹ ਕੀ ਹੋ ਗਿਆ ਹੁਣ ਮਿੱਠਾ ਹਾਂਜੀ ਕਦੀ ਕਾਲੂ ਨੂੰ ਬਿਸ ਕਰਨ ਦੇ ਕਦੀ ਮੈਨੂੰ ਕਦੀ ਭਾਈ ਦਾਨਜ ਨੂੰ ਕਰ ਲਿਆ ਕੰਮ ਤੁਸੀਂ ਜਦੋਂ ਅਸੀਂ ਆਈਦਾ ਉਦੋਂ ਯਕਦਮ ਪਤਾ ਨਹੀਂ ਕੀ ਹੋਇਆ ਕੀ ਯਾਰ ਤਬੀਅਤ ਉਹਦੀ ਖਰਾਬ ਹੋ ਗਈ ਭਾਈ ਜੋ ਵੀ ਹੈ ਨਾ ਮੈਨੂੰ ਇਹ ਬਿਮਾਰ ਨਹੀਂ ਲੱਗਦਾ ਬਹਿਨੋਂ ਹੀ ਲੱਗਦਾ ਹੁਣ ਵੀ ਬਿਮਾਰ ਹੀ ਤੇਰੇ ਸਾਹਮਣੇ ਗੋਲੀਆਂ ਖਾਧੀਆਂ ਨੇ ਯਾਰ ਉਹ ਬੰਦਾ ਡਰਾਮੇ ਥੋੜੀ ਕਰਦਾ ਹੁੰਦਾ ਕੋਈ ਆ ਮਾੜਾ ਜਿਹਾ ਮੂੰਹ ਹੋਰ ਖੂਬਸੂਰਤੀ ਨਾਲ ਮਾਸੂਮ ਨਾ ਹੁੰਦਾ ਤੇ ਡਬਾਗਾ ਕਰਕੇ ਮੁੱਕਾ ਹੋਣਾ ਸੀ ਪਾਈਆਂ ਕਿੱਦਾਂ ਹੋਈਆਂ ਕਦੀ ਗੱਲ ਕੀਤੀ ਮੈਂ ਤੁਹਾਨੂੰ ਇਦਾਂ ਦੀ ਨਹੀਂ ਵੈਸੇ ਸ਼ੁਰੂ ਇਹਨੂੰ ਹੀ ਨਾ ਕਿੱਦਾਂ ਹੋਣਾ ਉਹ ਮਜ਼ਾਕ ਕਰ ਰਿਹਾ ਵਾ ਹਾਂਜੀ ਕਿੱਦਾਂ ਸਕੂਨ ਆ ਹੁਣ ਚੱਲ ਕਰਾ ਸ਼ੋਅ ਸ਼ੁਰੂ ਕਰਾ ਯਾਰ ਯਾਰ ਸਾਰੀ ਫਿਲਮ ਹੀ ਆ ਨਹੀਂ ਯਾਰ ਤੇ ਹੋਰ ਕੀ ਹੈ ਯਾਰ ਤੈਨੂੰ ਬਾਹਰੋਂ ਫੜ ਕੇ ਲਿਆਏ ਆ ਐ ਨਾ ਹਮ ਜਿਹਾ ਹੋਇਆ ਵਾ ਤਬੀਅਤ ਨਾ ਮੌਸਮ ਦੇ ਹਿਸਾਬ ਨਾਲ ਕਲੀਨਿਕ ਵਾਲੀ ਆ ਕਲੀਨਿਕ ਤੋਂ ਕਾਲ ਆਉਣ ਨਹੀਂ ਆ ਉਹ ਕਹਿੰਦੇ ਤੂੰ ਕਲੀਨਿਕ ਤੋਂ ਟਾਈਮ ਨਹੀਂ ਦਵਾਈ ਦਾ ਯਾ ਉਹ ਕਲੀਨਿਕ ਵਾਲੇ ਨੂੰ ਕਿਹਾ ਇੱਥੇ ਅਸੀਂ ਦਵਾਈ ਲੈ ਲਈ ਆ ਮੁੰਡਿਆਂ ਨੇ ਕਹਿਤਾ ਅਸੀਂ ਰਲੇ ਮਿਲ ਕੇ ਤੇਰੀ ਦਵਾਈ ਲੈ ਹੈਲੋ ਲੈ। ਹੈਲੋ ਨਖਰੇ ਵੇਖ ਕਿਵੇਂ ਕਰਦੇ ਉਹ ਵੱਡੀ ਫਿਲਮ ਆ ਯਾਰ ਮੋਟਰਸਾਈਕਲ ਤੇ ਨਿਕਲ ਰਿਹਾ ਸੀ ਨਿਕਲ ਗਿਆ ਸੀਗਾ ਉਹ ਨਹੀਂ ਨਿਕਲਿਆ ਯਾਰ ਉਹਦੇ ਪਹਿਲੇ ਮੈਨੂੰ ਦਾਨਿਸ਼ ਨੇ ਨਿਯਾਮ ਉਹਨੇ ਪੂਰੀ ਫੀਲਡਿੰਗ ਲਾਈ ਸੀ ਇਹਨੇ ਜਦੋਂ ਹਲੇ ਪਹਿਲੀ ਅਦਾ ਕੀਤੀ ਨਾ ਮੈਂ ਮਸ਼ੀਨ ਤੇ ਵਾਕ ਕਰ ਰਿਹਾ ਸੀ ਜਦੋਂ ਉਦੋਂ ਇਹਦੀ ਮੈਨੂੰ ਪਹਿਲੀ ਝਲਕ ਨਜ਼ਰ ਆਈ ਇਹਨੇ ਸਮਝਿਆ ਕਿ ਗੁੱਜਰ ਦੀ ਅੱਖ ਬੰਦ ਆ ਮੇਰੇ ਤੇ ਧਿਆਨ ਨਹੀਂ ਲੇਕਿਨ ਅਸੀਂ ਚੌਕਸ ਆ ਜਾਗ ਰਹੇ ਆ ਨੋਨੀ ਜੀ ਫੋਨ ਦੀ ਬੈਲ ਇੰਜ ਹੀ ਵੱਜੀ ਆ ਬਿਲਕੁਲ ਐਸੇ ਤਰ੍ਹਾਂ ਜਿਵੇਂ ਹੁਣ ਨਹੀਂ ਵੱਜੀ ਹਾਂ ਤੇ ਇੱਧਰ ਉੱਧਰ ਦੇਖ ਕੇ ਇਹਨੇ ਯੈਸ ਕੀਤਾ ਵਾ ਹਾਂਜੀ ਮਤਲਬ ਕੋਈ ਸ਼ਡਿਊਲ ਬਣਾਇਆ ਸ਼ਡਿਊਲ ਬਣਾਇਆ ਉਹ ਮੁੰਡਿਆਂ ਨੇ ਬੂਲ ਬੁੱਕ ਕਰਾਇਆ ਆ ਉੱਥੇ ਟਿੱਕਾ ਪਾਰਟੀ ਬੂਫੇ ਇੱਥੇ ਜਿਹੜਾ ਮੇਦਾ ਸੀ ਉਹ ਮੈਂ ਤੁਹਾਨੂੰ ਦੱਸਦਾ ਬਿਮਾਰੀਆਂ ਸਿਹਤਾਂ ਤੰਦਰੁਸਤੀਆਂ ਬਾਹਰ ਸਭ बाहर आ जा यार मैंने कॉल सुनी है ਅੱਛਾ ਤੁਸੀਂ ਇਹ ਵੇਖੋ ਐਕਟਰ ਕਿੱਡਾ ਪੱਕਾ ਵਾ ਯਾਰ हले भी नहीं हटन दे ਤੂੰ ਦੇਖਦਾ ਸਹੀ ਐ ਕਰਦਾ ਜਿੱਦਾਂ ਸੱਚੋ ਹੀ ਮੇਦੇ ਤੇ ਪ੍ਰੋਬਲਮ ਬਣ ਗਈ ਪਾਣੀ ਭਲਾ ਐ ਲੈ ਤੇ ਨਾਰਮਲ ਨੂੰ ਤੇ ਪਤਾ ਲੱਗ ਗਿਆ ਵਾ ਨਹੀਂ ਯਾਰ ਉਹ ਫੇਕ ਕਾਲ ਸੀਗੀ ਰੌਂਗ ਨੰਬਰ ਸੀਗਾ हाँ लेकिन इन्हें फेक कॉल तो ਇਹਨੂੰ ਕਿਹਾ ਕਿ ਚੱਲ ਠੀਕ ਹੈ ਮੈਂ ਅੱਧੇ ਘੰਟੇ 'ਚ ਤੇਰੇ ਕੋਲ ਤੁਸੀਂ ਜਾਇਓ ਨਾ ਹਾਂ ਉਹ ਦੇਖ ਲੈ ਹੁਣ ਅੱਛਾ ਆਖਰੀ ਸਾਹ ਕਦੋਂ ਤੱਕ ਆਉਣੇ ਆ ਤੈਨੂੰ ਹੈ ਆਖਰੀ ਸਾਹ ਕਦੋਂ ਤੱਕ ਆਉਣੇ ਆ ਐ ਲੈ ਲੰਮੇ ਪੈ ਜਾ ਇਹਨੂੰ ਲੰਮਾ ਪੈ ਜਾ ਕਮਲ ਮਿੱਠਿਆ ਕਮਲ ਹੋ ਬਾਕੀ ਤੂੰ ਜਿੱਦਾਂ ਮਿਹਨਤੀ ਬਦਲ ਬੰਦਾ ਚੜਿਆ ਨਾ ਜਿੱਦਾਂ ਬਦਲ ਚੜਿਆ ਵਾ ਅੱਜ ਕਲੀਨਿਕ ਬੁੱਕ ਕਰਾਉਣਾ ਬਣਦਾ ਸੀ ਬਣਦਾ ਸੀ ਬਣਦਾ ਸੀਗਾ ਲੇਕਿਨ ਯਾਰ ਦੇਖ ਜਿੱਦਾਂ ਇੱਕ ਅਫੀਸ਼ੀਅਲ ਛੁੱਟੀ ਆ ਤੂੰ ਉਦੋਂ ਜੋ ਮਰਜ਼ੀ ਕਰ ਕਲੀਨਿਕ ਤੇ ਜਾ ਭਾਵਾਂ ਵਿੱਚ ਚੁੱਭੀਆਂ ਮਾਰ ਕਲੀਨਿਕ ਦੇ ਹੁਣ ਕੱਲ ਤੇਰੀ ਛੁੱਟੀ ਸੀ ਤੂੰ ਕੱਲ ਵੀ ਬਿਮਾਰ ਹੋ ਸਕਦਾ ਸੀ ਆਓ ਯਾਰ ਅੱਛੀ ਗੱਲ ਕੱਲ ਵੀ ਤੈਨੂੰ ਮੇਦਾ ਤੇਰਾ ਖਰਾਬ ਹੋ ਸਕਦਾ ਸੀ ਬਹੁਤ ਦਾਰਾ ਵਾ ਜਿੱਥੇ ਤੁਸੀਂ ਆਫੀਸ਼ੀਅਲ ਛੁੱਟੀ ਵੀ ਡਰ ਕੇ ਕਰਦੇ ਆ ਵੀ ਪਤਾ ਨਹੀਂ ਕਿਸ ਟਾਈਮ ਕਾਲ ਆ ਜਾਣੀ ਆ ਤੇ ਕੋਈ ਪ੍ਰੋਗਰਾਮ ਨਹੀਂ ਬਣਾਉਂਦੇ ਹਨਾ ਡਰਦੇ ਮਾਨਾ ਮੈਂ ਤਾਂ ਫੌਤ ਗਈਆਂ ਅਟੈਂਡ ਕਰਨੀਆਂ ਛੱਡਤੀਆਂ ਅੱਛਾ ਕਿੰਨੇ ਰੁਪਏ ਹੋਇਆ ਸੀਗਾ ਕਲੀਨਿਕ ਬੁੱਕ ਤੈਨੂੰ ਕਿੰਨੇ ਪੈਸੇ ਪਏ ਪਤਾ ਤੇ ਮੰਦਰ ਨੇ ਕਾਲ ਕੀਤੀ ਸੀ ਆਇਆ ਨਹਾਉਣ ਜਾਣਾ ਵਾ ਲੇਕਿਨ ਤੁਸੀਂ ਇੱਥੇ ਮੇਰਾ ਨਹਾਉਣ ਕਰਤਾ ਲੈ ਕੇ ਕਹਿ ਦਵਾਈਆਂ ਬਾਹਰੋਂ ਲੈਣੀਆਂ ਕਿ ਉੱਥੋਂ ਹੀ ਮਿਲਣਗੀਆਂ ਉੱਥੇ ਤੇ ਘਰੋਂ ਪਕਾ ਕੇ ਲਿਜਾਣੀਆਂ ਉਹਨੇ ਕਿਹਾ ਡਾਕਟਰ ਵਾਲੀ ਵਰਦੀ ਪਾ ਕੇ ਨਹਾਉਣਾ ਅੱਛਾ ਕਲੀਨਿਕ ਤੇ ਪਾਣੀ ਇੰਨਾ ਵਾ ਕਿ ਇੰਨਾ ਵਾ
ਇਹ ਦੱਸ ਕਲੀਨਿਕ ਤੇ ਸਿਰਫ ਇਹਨਾਂ ਵਾ ਆ ਲੈ ਯਾਰ ਤੁਸੀਂ ਇਹ ਵੇਖੋ ਐਕਟਰ ਕਿੱਡਾ ਪੱਕਾ ਵਾ ਉਹ ਹਲੇ ਵੀ ਇੰਜ ਗੱਲਾਂ ਕਰਨ ਡਿਆ ਫੜਿਆ ਗਿਆ ਯਾਰ ਪੁਰ ਕਰਾ ਦੇ ਇਸ ਕੰਮ ਉਹਨੇ ਪਾਣੀ ਬੜਾ ਲੈ ਕਲੀਨਿਕ ਤੇ ਗੋਸ਼ਤ ਤਾਂ ਨਹੀਂ ਜਾਣਾ ਸੀ ਬਾਰਬੀਕਿਊ ਵਾਸਤੇ। ਨਹੀਂ ਯਾਰ ਤੁਸੀਂ ਨਾ ਸੱਚੀ ਮੈਂ ਤੁਹਾਨੂੰ ਸਹੀ ਦੱਸਾਂ ਤੁਸੀਂ ਬੇਹਿਸ ਬੜੇ ਬੇਹਿਸ ਹੋ ਤੁਮ ਬੇਜ਼ਮੀਰੇ ਹੋ। ਤੂੰ ਪੈ ਰਹੇ ਹੋ ਫਰਾਡੀਏ ਫਰਾਡ ਤੂੰ ਲਾ ਰਿਹਾ ਤੂੰ ਸਾਨੂੰ ਤੋਂ ਪੈ ਰਹੇ ਯਾਰ। ਤੁਹਾਨੂੰ ਪਤਾ ਸ਼ੋਅ ਪਏ ਆ 5-7 ਸ਼ੋਅ ਪਏ ਆ ਤੇ ਹਰ ਸ਼ੈ ਪਈ ਆ ਜਾ ਕੇ ਇੰਜੋਏ ਕਰਨ ਨਹਾਉਣੇ। ਆ ਠੀਕ ਹੈ ਤੂੰ ਸਿੱਧਾ ਕਹਿ ਸਿੱਧਾ ਕਹਿ ਤੂੰ ਤੂੰ ਝੂਠ ਬੋਲ ਰਿਹਾ ਯਾਰ ਉਹ ਜਿਹਨੇ ਸਲਮਾਨ ਤਾਂ ਸਿੱਧੀ ਗੱਲ ਕੀਤੀ ਆ ਉਹ ਮੁਨਾਫਕ ਠਹਿਰਿਆ ਹੈ। ਇਹਨੂੰ ਕੀ ਹੋ ਗਿਆ ਹੁਣ ਦਿਲੀ ਤੌਰ ਤੇ ਦੇ ਵਾਸਤੇ ਪਰੇਸ਼ਾਨ। ਲੈ ਓਏ ਅੱਛਾ ਯਾਰ ਠੀਕ ਆ ਓਏ ਬਿਮਾਰੀ ਜੀ ਮਿੱਠੇ ਨੂੰ ਕਾਪੀ ਕਰ ਰਿਹਾ ਹਾਥੀ ਉੱਤੇ ਤਾਂ ਕੀਤਾ ਬਣਾਇਆ ਬਸ ਕੀ ਹੋਇਆ ਪਾਣੀ ਦੋ ਸੀਨੇ ਦੇ ਉੱਤੇ ਬਿੱਛੂ ਲੜ ਗਿਆ ਇਹ ਮੈਨੂੰ ਲੱਗਦਾ ਇਹਨੂੰ ਵੀ ਦਿਲਾਵਰ ਦਾ ਫੋਨ ਹੋ ਹਾਂ ਉਹ ਲੱਗਦਾ ਲੱਗਦਾ ਇਹਦਾ ਪੂਲ ਬੁੱਕ ਹੋ ਗਿਆ। ਚੱਲ ਜਾ ਯਾਰ ਚੱਲ ਜਾ ਇਹਨੂੰ ਜਾਣ ਦੋ ਇਹਦਾ ਕਿਹੜੇ ਕੋਈ ਏਡਾ ਫਾਇਦਾ ਵਾ ਜਾ ਓਏ ਨਾ ਜਾਈ ਬਾਹਰ ਆ ਕਾਲੂ ਹੁਣ ਇੱਥੇ ਬੈਠਾ ਨਾ ਤੂੰ ਬਾਹਰ ਨਿਕਲੇ ਕਾਲੂ ਬਾਹਰ ਬੈਠਾ ਹੋਣਾ ਯਾਰ ਮਿੱਠੇ ਤੈਨੂੰ ਕਲੀਨਿਕ ਐਸਾ ਬਚਾਇਆ ਮੈਂ ਇਹਦਾ ਨਹੀਂ ਵੈਸੇ ਦਾਨਕ ਚ ਸੁਣ ਲਿਆ ਸੀ ਸਾਰੀ ਕਾਲ ਸਾਰੀ ਕਾਲ ਸੁਣ ਲਈ ਸੀ ਇਹਨੂੰ ਕਾਲੂ ਨੂੰ ਬਾਹਰ ਕਿੰਨੇ ਭਾਇਆ ਸੀ ਤੈਨੂੰ ਪੂਰੀ ਤਰ੍ਹਾਂ ਪਤਾ ਵਾ ਕਿ ਇੱਕ ਮਾਸਟਰ ਮਾਈਂਡ ਆਦਮੀ ਦੇ ਹੁੰਦੇ ਹੋਏ ਟੋਨੀ ਦੇ ਹੁੰਦੇ ਹੋਏ ਤੂੰ ਕਿੱਥੇ ਜਾ ਸਕਦਾ ਦਾਨਕ ਤੈਨੂੰ ਪਤਾ ਤੇਰੇ ਵਰਗੇ ਬੰਦੇ ਵਿੱਚ ਵਿੱਚ ਹਰਾਮ ਵੀ ਖਾ ਲੈਂਦੇ ਆ। ਨਹੀਂ ਕਦੀ ਵੀ ਨਹੀਂ ਨਹੀਂ ਤੇ ਤੂੰ ਆਪਾਂ ਆਪਣੀਆਂ ਅੱਜ ਹਰਾਮ ਨਹੀਂ ਸੀ ਕਰਨ ਲੱਗਾ ਇਹ ਕੀ ਹੋਣਾ ਸੀ? ਜਿਹੜੀਆਂ ਚੀਜ਼ਾਂ ਤੂੰ ਲਿਆ ਕੇ ਮੈਨੂੰ ਖਿਲਾਈਆਂ ਨੇ ਉਹਨਾਂ ਤੋਂ ਇਲਾਵਾ ਮੈਂ ਕਦੀ ਕੋਈ ਹਰਾਮ ਨਹੀਂ ਖਾਧਾ ਭਾਜੀ। ਬਹੁਤ ਅੱਛੇ ਯਾਰ ਦਾਨਸ਼ ਕਦੀ ਇੰਜ ਬੱਚਿਆਂ ਵਾਸਤੇ ਬਹਾਨਾ ਪਾਇਆ ਤੂੰ ਕਦੀ ਆਪਣੇ ਬੱਚਿਆਂ ਵਾਸਤੇ ਕਿ ਯਾਰ ਫੈਮਿਲੀ ਨੂੰ ਕਿਤੇ ਲੈ ਕੇ ਜਾਣਾ ਵਾ ਯਾਰ ਮੈਂ ਆਪਣੇ ਨਾਨਕਿਆਂ ਦੇ ਜਾਣਾ ਵਾ ਯਾਰ ਮੈਂ ਆਪਣੇ ਸਹੁਰਿਆਂ ਦੇ ਜਾਣਾ ਉਹ ਤੂੰ ਯਾਰਾਂ ਪਿੱਛੇ ਜਿਹੜੇ ਤੈਨੂੰ ਵਲਗਰਾਉਂਦੇ ਆ ਤੈਨੂੰ ਇਹ ਨਹੀਂ ਪਤਾ ਤੇਰੇ ਕੰਮ ਤੇਰੀ ਤੋਂ ਉਮਰ ਹਟਾਉਣ ਹੈ ਵਾ ਯਾਰਾਂ ਦੋਸਤਾਂ ਨਾਲ ਆਪਣੇ ਬੱਚੇ ਪਾਲ ਕੱਲ ਨੂੰ ਧੱਕੇ ਖਾਣਗੇ ਉਹ ਵੀ ਸਮੋਸੀਆਂ ਲਾਣਗੇ ਕਿਤੇ ਗੰਦੇ ਓਏ ਅੱਲਾ ਦੇ ਬੰਦੇ ਉਹਨਾਂ ਬੱਚੇ ਦਾ ਘਰ ਬੈਠੇ ਪਲਣ ਰਹੇ ਆ ਬੱਚੇ ਤੇ ਮੈਂ ਕਿਹੜਾ ਏਟ ਰੱਖਾਂ ਵੀ ਬੱਚਾ ਪਲੇ ਨਾ ਸਹੀ ਤਰ੍ਹਾਂ ਯਾਰ ਬੱਚੇ ਨੂੰ ਮੈਂ ਭੋਰੇ ਕਰਕੇ ਪਾਉਣੇ ਕੰਮ ਤੋਂ ਫੁੱਟ ਕੇ ਇਦਾਂ ਪੂਲਾਂ ਤੇ ਜਾ ਕੇ ਨਹਾਏਗਾ ਹਾਂ। ਉਹਨਾਂ ਦਾ ਵੀ ਮੁਸਤਕਬਲ ਤਬਾਹ ਤੇਰੀ ਵੀ ਆਖਰਤ ਤਬਾਹ ਰੋਲ ਕੇ ਮਰੇਗਾ ਫਿਰ ਤੂੰ ਚੰਗਾ ਭਲਾ ਤੂੰ ਇਸ ਟਾਈਮ ਛਾਇਆ ਦੁਨੀਆ ਆਖਰਤ ਕਿਹੜੀ ਵੇਲਾ ਮਾਫੀ ਦਾ ਦਾਰ ਇਹ ਮੈਂ ਮਦਰਸੋਂ ਭਜਣ ਡਿਆ ਸੀ ਨਾਲੇ ਮੈਂ ਘੰਟੇ ਬਾਅਦ ਆਈ ਜਾਣਾ ਸੀ। ਓ ਯਾਰ ਤੁਸੀਂ ਇਹ ਵੇਖੋ ਇਹਨੂੰ ਚਾਹੀਦਾ ਵਾ ਕਾਟਨ ਦਾ ਕਾਲਰ ਵਾਲਾ ਸੂਟ ਪਾ ਕੇ ਗਾ ਬਈ ਨੋਨੀ ਪੁੱਤ ਰਾ ਆਏ ਉਹ ਕਾਲੂ ਪੁੱਤ ਪਾਣੀ ਪਿਆ ਇਹ ਕੀ ਕਰਦੀ ਨਾਲੇ ਝੂਠ ਜਿਹੜਾ ਨਾ ਝੂਠ ਬੇੜਾ ਗਰ ਕਰ ਦਿੰਦਾ ਬੰਦੇ ਦਾ ਹੋਇਆ ਰੂਮਾਂ ਤਾਂ ਲੋਕੀ ਫਨਕਾਰਾਂ 'ਚ ਫੀਲਡ 'ਚ ਆ ਗਏ ਆ। ਇਹ ਉਹਦੇ ਸੱਚ ਦੀ ਤਾਕਤ ਆ ਹਾਂ ਸੱਚ ਦੀ ਤਾਕਤ ਸੱਚ ਦੀ ਤਾਕਤ ਨਹੀਂ ਹੈਗੀ। ਕਈ ਬੰਦੇ ਝੂਠ ਬੋਲ ਕੇ ਹੁਣ ਸਮੋਸੀਆਂ ਤਲਦੀਆਂ ਨਜ਼ਰ ਆਉਂਦੀਆਂ ਮੈਨੂੰ ਮੈਂ ਤੈਨੂੰ ਕਹਿ ਦਿੱਤਾ ਹੀ ਐ ਕਰਕੇ ਚਟਣੀਆਂ ਮੈਂ ਤੈਨੂੰ ਗੱਲ ਦੱਸਾਂ ਇਸ ਫੀਲਡ ਨੂੰ ਕਿਤੇ ਸਮੋਸੀਆਂ ਅੱਛੀਆਂ ਸੀਗੀਆਂ। ਉਹ ਭਾਈ ਸਭ ਤੋਂ ਮਸ਼ਹੂਰ ਤੇਰਾ ਆ ਸੀਗਾ ਹਾਂ ਏਦਾਂ ਹੀ ਤੇ ਨਾਨੀ ਨੋਨੀ ਜੀ ਤੁਸੀਂ ਇਸ ਸਦਾਰੇ 'ਚ ਨਾ ਹੁੰਦੇ ਤੁਸੀਂ ਪਹਿਲਾਂ ਭਲਾ ਕੀ ਕਹਿੰਦੇ ਹੁੰਦੀਆਂ ਭਲਾ ਕੀ ਕਹਿੰਦੇ ਉਹ ਫਨ ਕਾ ਮਿਜ਼ਾਜ ਹੈ ਫਨ ਕਾ ਮਿਜ਼ਾਜ ਹੈ ਸਮਝ ਨਹੀਂ ਆਈ ਉਹ ਕੀ ਉਹ ਬਜਾ ਕੇ ਮੂੰਹ ਬਾਜਾ ਇਹ ਸੱਚੀ ਪੂਰੀ ਇਧਰ ਪਹਿਲੇ ਦਿਨ ਤੋਂ ਲੈ ਕੇ ਨਾ ਪਦਾਇਸ਼ ਦੇ ਪਹਿਲੇ ਦਿਨ ਤੋਂ ਲੈ ਕੇ ਮਰਨ ਤੱਕ ਤਾਂ ਹੀ ਚੱਲਣ ਰਿਹਾ ਸੀ ਲੇਕਿਨ ਕਹਾ ਜਾ ਕੇ ਹੋ ਸੀਗਾ ਓਏ ਉਹਨੇ ਪਤਾ ਦੇ ਤਾਂ ਚਾਹ ਕਿਆ ਤੇ ਚਰਾਮਾ ਦਾ ਬੇਲੀ ਕੋਈ ਹਰ ਵੀ ਸਭ ਤੋਂ ਮਸ਼ਹੂਰ ਗੱਲ ਭਾਈ ਮਿੱਠੇ ਦੀ ਆ ਨਹੀਂ ਤੇ ਜੇ ਇਹਨੂੰ ਕਿਤੇ ਦੇਖਿਆ ਨਾ ਮੈਨੂੰ 50 ਵਾਲੇ ਹੋਣੇ ਪਿੱਛੇ ਐਟਮ ਹੋ ਕੇ ਭਲਾ ਕੀ ਸ਼ੁਰੂ ਕਰਾਂਗੇ ਟਨ 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 ਤੇ ਨਾਲ ਲਾਈਵ ਖੜਾ ਵੀ ਟਨ 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 ਸਭ ਤੋਂ ਮਸ਼ਹੂਰ ਗੱਲ ਭਾਈ ਮਿੱਠੇ ਦੀ ਆ ਸੀਗੀ ਓਏ ਪੁੱਤ ਪੱਖੇ ਗੋਇਆ ਨੂੰ ਜਾ ਬਸ ਤੇ ਇਹਨੂੰ ਵੀ ਜਦੋਂ ਪੈਸੇ ਨਹੀਂ ਹੁੰਦੇ ਸਿਆਣੇ ਬੰਦੇ ਇਕੱਠੇ ਕਰਕੇ ਵੀ ਜਿਹਨਾਂ ਨੂੰ ਪਤਾ ਜਿਹਨਾਂ ਕੋਲ ਪੈਸੇ ਆ ਤੇ ਗਾਣਾ ਭਲਾ ਕਿਹੜਾ ਸੁਣਾ ਵਕਾ ਵਕਾ ਸ਼ੁਰੂ ਪੈਸੇ ਵਕਾ ਵਕਾ ਲੇਕਿਨ ਯਾਰ ਉਹਨੇ ਜੋ ਵੀ ਕੀਤਾ ਉਹਦਾ ਆਰਟ ਹੈ ਉਹਦੀ ਆਰਟ ਹੈ ਇਹ ਆਰਟ ਸਾਡਾ ਵੀ ਟੈਲੈਂਟ ਸੀ ਅਸੀਂ ਕਿੱਦਾਂ ਗੱਲ ਨੂੰ ਘੁਮਾਇਆ ਫਿਰ ਕੀ ਕਿੱਦਾਂ ਘੁਮਾਈ ਆ ਟੈਲੈਂਟ ਹੈ ਇਹ ਝੂਠ ਹੈ ਇਹ ਝੂਠ ਹੈ ਇਹ ਕਿਸੇ ਤੇ ਇਲਜ਼ਾਮ ਲਾਉਣ ਤੇ ਮਤਰਾਦਫ ਯਾਰ ਮੈਂ ਬਿਲਕੁਲ ਜੈਨੂਇਨ ਉਹਦੇ ਵਾਸਤੇ ਪਰੇਸ਼ਾਨ ਹੋ ਗਿਆ ਮੈਂ ਦਿਲੀ ਤੌਰ ਤੇ ਮੈਂ 8 ਸਮੋਸੀਆਂ ਨੇ ਉਹ ਚ ਸਿੱਟੀਆਂ ਕਿ ਉਹ ਚ ਤੇ ਦੋ ਵਿੱਚ ਸੜ ਗਈਆਂ ਗਾ ਕੇ ਤਾਂ ਆ ਦੋ ਵਿੱਚ ਸੜ ਗਏ ਕਹਿੰਦਾ ਇਹ ਦੋ ਮੇਰੀਆਂ ਵਾ ਅੱਛਾ ਉਹ ਦਇਆ ਨਹੀਂ ਕਰਨ ਦੇ ਆਪ ਖਾ ਗਿਆ ਤੁਸੀਂ ਇਹ ਦੇਖੋ ਜਿਹੜਾ ਵਧੇ ਸਿਰ ਵਾਸਤੇ ਬਤਾਉਂ ਦਿੰਦੇ ਨਾ ਉਹ ਹਫਤੇ ਕੇ ਬਾਅਦ ਇਦਾਂ ਨਾ ਹੋ ਜਾਂਦਾ ਜੀ ਉਹ ਭਾਈ ਦਾ ਹੁਣ ਬੁਗਣ ਕਸ਼ੀ ਦੇਖਦਾ ਉਹ ਗਰਦਨਾ ਬਿਹਾਰ ਚ ਕੇ ਤੇ ਫੀਲਡਿੰਗ ਲਾਉਂਦੇ ਅੱਛਾ ਤੈਨੂੰ ਹੁਣ ਜਾਣ ਦੇ ਦਿੰਦੇ ਤੂੰ ਸਲਮਾਨ ਖਾਨ ਸੀਗਾ ਤੂੰ ਸਾਰਾ ਕੁਝ ਸੀਗਾ ਤੇ ਮੈਂ ਤੇ ਕਿਹਾ ਚੱਲ ਜਾ ਮੈਂ ਉਹੀ ਤਾਂ ਕਹਿਣ ਇਹ ਕਿੱਡਾ ਯਾਰ ਚਵਲ ਆਦਮੀ ਸਬਜ਼ੀ ਮੰਡੀ ਕਰਨ ਡਿਆ ਮੈਂ ਕਿਹਾ ਖੈਰ ਆ ਕਹਿੰਦਾ ਰਾਸ ਇਕੱਠੀ ਕਰਨ ਡਿਆ ਆਪਣੇ ਅੱਡੇ ਤੇ ਚੀਕਾਂ ਮਾਰਨ ਦੇ ਮੈਂ ਕਿਹਾ ਕੀ ਹੋਇਆ ਕਹਿੰਦਾ ਕਿਆ ਪਾਲੀ ਕੈਨ ਸੁੱਟ ਲਈ ਪੈਰ ਤੇ ਲੇਕਿਨ ਯਾਰ ਮਿੱਠਾ ਜੀ ਝੂਠ ਤੋਂ ਦਾਮਨ ਛੁਡਾਓ ਸੋਚੀ ਪਿਆ ਆਪਣੇ ਅੱਡੇ ਤੇ ਖਲੋ ਕੇ ਕਿਉਂ ਮੈਂ ਕਿਹਾ ਕੀ ਹੈ ਕਹਿੰਦਾ ਯਾਰ ਦਰਜਨ ਜੁੱਤੀਆਂ ਵੱਧ ਚੱਲ ਗਈਆਂ
ਅੱਛਾ ਇੱਕ ਬੰਦਾ ਇਹਨੂੰ ਲਾਂਭਾ ਦੇ ਦਿੰਦੇ ਆ ਤੈਨੂੰ ਨਹੀਂ ਲੱਗਦਾ ਤੂੰ ਪ੍ਰੋਪਰ ਕਾਮੇਡੀ ਕਰ ਤੈਨੂੰ ਲੱਗਦਾ ਨਹੀਂ ਹੈ ਤੂੰ ਹਰ ਛੋਟੇ ਇੱਕ ਦੋ ਗੱਲਾਂ ਵੱਡੀਆਂ ਕਰ ਰਿਹਾ ਇਹ ਚੀਜ਼ ਤੋਂ ਪਿੱਛੇ ਹੋ ਯਾਰ ਇਹੋ ਜਿਹੇ ਬੰਦੇ ਕੋਲ ਕੋਈ ਵੀ ਗਾਹਕ ਨਿੱਕਾ ਨਿਆਣਾ ਆਵੇ ਨਾ ਤੇ ਉਹਨੂੰ ਡੱਬਾ ਜਿਹਾ ਫੜਾ ਕੇ ਕਹਿੰਦਾ ਜਾ ਉਹ ਅੰਕਲ ਨੂੰ ਮਸਾਲਾ ਫੜਾ ਕੇ ਭਾਈ ਮਿੱਠੇ ਦੀ ਦੁਕਾਨ ਦੀ ਸਭ ਤੋਂ ਮਸ਼ਹੂਰ ਬਾਤ ਸੀ ਉਹ ਮੁਕੀ ਹੁੰਦੀ ਸੀ। ਯਾਰ ਲੂਮਾ ਵਾਲੀ ਵੀਸੀਆਰ ਦਾ ਜੋ ਹੁੰਦਾ ਨਾ ਜਿਹੜੀ ਦੁਕਾਨ ਵੀਸੀਆਰ ਦੀ ਦੁਕਾਨ ਤੇ ਇਦਾਂ ਦਾ ਬੰਦਾ ਨਾ ਇਹਨਾਂ ਦਾ ਕਾਰੀਗਰ ਡਰਾਪਰ ਲਾ ਕੇ ਇਦਾਂ ਬੈਠਾ ਹੁੰਦਾ ਕੋਈ ਬੰਦਾ ਉੱਥੇ ਮਿਸ ਕਾਲ ਮਾਰੇ ਤੇ ਦੁਕਾਨਦਾਰ ਇਦਾਂ ਦੇ ਬੰਦੇ ਕੋਲ ਚੱਲ ਬਾਹਰ ਤੂੰ ਚੱਲ ਜਾ ਇਦਾਂ ਤੋਂ ਬਾਹਰ ਖਾ ਲੈ ਮਾਰ ਮਿਸ ਕਾਲ ਕਿਸੇ ਹੋਰ ਨੇ ਮਾਰੀ ਹੁੰਦੀ, ਤੂੰ ਚੱਲ ਬਾਹਰ ਚਲੋ ਜੀ ਕੋਈ ਨਹੀਂ ਹੁਣ ਤੇਰਾ ਨਹੀਂ ਕੰਮ ਸਰਿਆ ਹੁਣ ਸਾਡੇ ਤੇ ਭਾਈ ਤੂੰ ਗੁੱਸਾ ਕਰਨਾ ਹੀ ਕਰਨਾ ਨਹੀਂ ਸਾੜ ਗੁੱਸਾ ਪਕੜਿਆ ਪਤਾ ਫਿਰਨਾ ਕੀ ਵਾ ਤੂੰ ਨਹੀਂ ਸੱਚੀ ਮੈਂ ਝੂਠ ਦੇ ਪੈਰ ਨਹੀਂ ਹੁੰਦੇ ਮਿੱਠਾ ਜੀ ਇੱਕ ਗੱਲ ਆ ਬਸ ਇੱਕ ਲੈ ਝੂਠ ਦੇ ਪੈਰ ਨਹੀਂ ਹੁੰਦੇ ਯਾਰ ਕਾਲੂ ਜੀ ਵੈਸੇ ਕਾਲੂ ਖੁਸ਼ਕਿਸਮਤ ਆ ਡੂਮਾ ਦੇ ਕੰਮ ਤੋਂ ਡੂਮਾ ਦੇ ਕੰਮ ਤੇ ਆ ਗਿਆ ਤਾੜੀਆਂ ਯਾਰ ਮਿੱਠਾ ਸਮੋਸਿਆਂ ਦਾ ਕੰਮ ਕਰਦਾ ਸੀ ਨਾ ਇੱਕ ਦਿਨ ਮਨਿਆਰੀ ਵਾਲੀ ਦੁਕਾਨ ਤੇ ਖਲੋਤਾ ਮੈਂ ਕਿਹਾ ਇੱਧਰ ਕਿੱਧਰ ਕਹਿੰਦਾ ਛਾਤਰੀਆਂ ਤੇ ਨਹੀਂ ਤਾਂ ਗੱਲ ਮੇਰਾ ਨਾਮ ਸਿੱਧੂ ਸਮੋਸੇ ਵਾਲਾ ਉਹ ਕੈਚ ਵਾਲਾ ਸ਼ਾਪਰ ਲੈ ਕੇ ਮਨਿਆਰੀ ਦੀ ਦੁਕਾਨ ਤੇ ਫਿਰਨੇ ਕਹਿੰਦਾ ਇਹਦੇ ਨਾਲ ਦੀ ਨਾਲ ਕੀ ਇਹਦਾ ਰਿਸ਼ਤਾ ਦੇਖਣਾ ਇਹਨਾਂ ਨਹੀਂ ਦਾ ਉਹ ਕੁੜੀ ਵਾਲਾ ਕਹਿੰਦਾ ਤੁਹਾਡਾ ਬੇਟਾ ਕੀ ਕਰਦਾ ਬਾਊਟ ਕਹਿੰਦਾ ਉਹ ਕਰਦਾ ਯਾਰ ਭਾਈ ਮਿੱਠਾ ਤੇ ਸਮੋਸੀਆਂ ਵੇਚ ਐਡਾ ਅਪਸੈਟ ਜਿਹਾ ਫਿਰਦਾ ਸੀ ਘਰ ਵੀ ਪਰੋਣੇ ਆਏ ਤੇ ਇਹ ਕਹਿੰਦਾ ਉਹ ਯਾਰ ਦਰਜਨ ਪਰੋਣੇ ਆਏ ਆ ਕਾਲੂ ਦੇ ਘਰ ਦੇ ਕੋ ਪੁੱਛ ਰਹੇ ਲੋਕ ਯਾਰ ਕੀ ਉਹਦਾ ਕੀ ਵੱਜੀ ਗੱਲ ਕਹਿੰਦੇ ਆ ਪਿੱਛੇ ਨੋਸ਼ੀ ਹਿੱਟ ਹੋਈ ਮਿੱਠਾ ਭਾਈ ਆ ਬੂਟੀ ਜੀ ਪੀ ਕੇ ਘਰ ਵੜਿਆ ਤਾਂ ਸਾਰਾ ਖਾਕੀ ਲਿਫਾਫਿਆਂ ਵਾਲਾ ਦੜਾ ਥੱਲੇ ਭਾਜੀ ਐਮਰਜੈਂਸੀ ਵਾਰਡ ਦਾਖਲ ਹੋ ਗਿਆ ਆਪਰੇਸ਼ਨ ਥੀਏਟਰ ਦੇ ਡਾਕਟਰ ਬਾਹਰ ਆਏ ਤੇ ਘਰ ਦੇ ਕਹਿੰਦੇ ਕੀ ਗਿਆ ਕਾਲੂ ਨੂੰ ਕਹਿੰਦੇ ਪਤਾ ਨਹੀਂ ਕਿਸੇ ਨੋਸ਼ੀ ਨਹੀਂ ਬੁਲਾਉਣ ਡਿਆ ਕਾਲੂ ਨੂੰ ਭਾਈ 5-6 ਬੰਦੇ ਕੁੱਟਣ ਦੇ ਉਧਰੋਂ ਨੋਸ਼ੀ ਲੰਘਣ ਦੇ ਤੇ ਮਿੱਟੀ ਥਾੜੀ ਫੂਕਾ ਮਾਰੂ ਬਾਕੀ ਮੈਂ ਚੱਲ ਜਾਂਦਾ ਨਾ ਹੁਣ ਮੈਂ ਯਕੀਨ ਮੈਨੂੰ ਚੁੱਪੀਆਂ ਮਾਰ ਦੇਣਾ ਸੀਗਾ ਆ ਕਿਥੇ ਜੁੱਬੀਆਂ ਵੱਜਣ ਯਾਰ ਪਲਾਨ ਚ ਸ਼ਾਮਲ ਕਰੀਦਾ ਹੁੰਦਾ ਸਾਨੂੰ ਵੀ ਨਾਲ ਸਾਨੂੰ ਕਹੇ ਯਾਰ ਆਏ ਯਾਰ ਅੱਜ ਕੱਲ ਐਹੀ ਗੱਲ ਮੈਂ ਕਹਿਣ ਲੱਗਾ ਸਾਡਾ ਨਾਲ ਡਿਸਕਸ ਕਰਦਾ ਸ਼ਾਇਦ ਅਸੀਂ ਇੱਥੋਂ ਤੇਰੀ ਗੱਡੀ 'ਚ ਚਲੇ ਜਾਂਦੇ ਮੈਨਾਂ ਇਕੱਠੇ ਚੱਲ ਜਾਂਦੇ ਮੈਨਾਂ ਸਾਰੀ ਗੈਦਰਿੰਗ ਮੰਮੀ ਡੈਡੀ ਆ ਡੀਡ ਕਰਾਉਣ ਮਦੀਨਾ ਟਾਊਨ ਦੀ ਦਾਨੁਸ਼ ਨੂੰ ਕੱਢਣ ਦਿਆਂ ਵਿੱਚ ਦਾਨੁਸ਼ ਨੂੰ ਰੀਕਨੈਕਟ ਕਰਨ ਦਿਆਂ ਕਿਹੜੀ ਗਰਾਊਂਡ ਕਿਹੜੀ ਅੱਛਾ ਗਾਕਾਂ ਨਾਲ ਚੱਲਾ ਵਾ ਉਹ ਯਾਰ ਇਹ ਇੰਨਾ ਪਰੇਸ਼ਾਨ ਆ ਮੈਂ ਨਹਾਉਣ ਚੱਲਾ ਮੇਰਾ ਪੂਲ ਤੇ ਅੱਡਾ ਲੱਗਣਾ ਸੌਂ ਗਿਆ ਨਾਈ ਕੋ ਨਾ ਕਟਿੰਗ ਕਰਾਉਂਦਾ ਸੌਂ ਗਿਆ ਫੇਰ ਮੂੰਹ ਚ ਆਵਾਜ਼ ਆਉਣੀ ਮੋਮੀ ਉਹਨਾਂ ਦੀ ਗਲੀ 'ਚ ਨਾ ਇੱਕ ਗੱਡੀ ਵੜ ਗਈ ਹੈ ਤੇ ਬਾਹਰ ਰਕਸ਼ੇ ਤੇ ਲੰਮਾ ਪਿਆ ਸੀ ਤੇ ਉਹ ਡਰਾਈਵਰ ਬਾਹਰ ਨੂੰ ਮੂੰਹ ਕਰਕੇ ਕਹਿੰਦਾ ਓਏ ਮੰਜੀ ਚੀ ਸਾਈਡ ਤੇ ਕਰ ਮੰਜੀ ਚੀ ਚਿੰਗਟੀ ਨਹੀਂ ਮੰਜੀ ਜੀ ਅੱਛਾ ਇਹ ਜੇ ਬੰਦੇ ਦਾ ਇੱਕ ਡਾਇਲੌਗ ਰੋਜ਼ ਹੁੰਦਾ ਹੀ ਕਿਸੇ ਨਾਲ ਦੇ ਦੁਕਾਨ ਵਾਲੇ ਨੂੰ ਆ ਅੱਡਾ ਤੇ ਅੰਦਰ ਕਰਾ ਦੇ ਨੋ ਨਹੀਂ ਡੇਲੀ ਰਕਸ਼ੇ ਸੌਂਦਾ ਸੀ ਇੱਕ ਬੰਦਾ ਕਹਿੰਦਾ ਤੇਰੀ ਮੰਜੀ ਦਾ ਕੀ ਨਾਂ ਕਹਿੰਦਾ ਮੰਜੀ ਤੋਂ ਪਿੱਛੀ ਬਾਕੀ ਹੁਣ ਮੈਂ ਚੁੱਬੀਆਂ ਮਾਰ ਦੇਣਾ ਸੀ ਯਾਰ ਤੁਸੀਂ ਬਾਹਰ ਹੀ ਨਿਕਲਦੇ ਤੁਸੀਂ ਈਦ ਵੀ ਨਿਭਾ ਲਈ ਤੁਸੀਂ ਹਰਸ਼ ਨਿਭਾ ਲਈ ਤੁਸੀਂ ਲੋਕ ਨਾ ਤੁਸੀਂ ਬੜੇ ਕਮਜ਼ੋਰ ਆਪਣੇ ਆਪ ਸਾਡੇ ਤੇ ਪਾ ਦੇ ਆਪਣਾ ਮਲਬਾ ਸਾਰਾ ਕਾਲੂ ਮਾਦਰਤ ਸੱਚੀ ਤੂੰ ਤਾਂ ਨਾ ਗੈਦਰਿੰਗ ਵਾਲਾ ਬੰਦਾ ਹੀ ਨਹੀਂ ਹੈਗਾ ਮੈਂ ਗੈਦਰਿੰਗ ਕੀਤੀ ਤੇਰੀ ਸੋਚ ਆ ਜਿੰਨੀ ਗੈਦਰਿੰਗ ਮੈਂ ਕਰਤੀ ਆ ਕੁਛ ਵੀ ਗੁੱਜਰ ਜਿਹਦੀ ਯਾਰ ਮੇਲੇ 'ਚ ਗੋਲ ਪਾਪੜ ਲੈ ਕੇ ਫਿਰੀ ਜਾਣਾ ਗੈਦਰਿੰਗ ਤੈਨੂੰ ਦੱਸ ਯਾਰ ਨਹੀਂ ਕਾਲੂ ਵਾਕਈ ਨਾ ਫੈਮਿਲੀ ਚ ਬਿਠਾਉਣ ਵਾਲਾ ਬੰਦਾ ਨਾ ਉਹ ਠਹਿਰ ਜਾ ਫੈਮਿਲੀ ਚ ਬਣਾਉਣ ਵਾਲਾ ਲੈ ਯਾਰ ਆ ਸਗੀਆ ਓਏ ਤੈਨੂੰ ਕਿਤੇ ਫੈਮਿਲੀ ਜਿਹੜੇ ਫੋਨ ਕਰਦੇ ਹੈ ਨਾ ਆ ਜਾ ਸ਼ੋ ਕਰਦੇ ਸੀਰੀਅਸ ਹੀ ਹੋ ਗਈ ਨਹੀਂ ਸੱਚੀ ਯਾਰ ਸ਼ਰਮਿੰਦਗੀ ਨਹੀਂ ਯਾਰ ਸੱਚੀ ਖਾਣਾ ਬਹੁਤ ਬੁਰੀ ਤਰ੍ਹਾਂ ਨਹੀਂ ਨਾ ਯਾਰ ਜਿੰਨਾ ਤੂੰ ਖਾਂਦਾ ਰੀਜ਼ਨੇਬਲ ਹੋ ਕੇ ਠਹਿਰ ਨਿੱਕੇ ਬੋਲਣਾ ਨਾ ਇਹ ਕੀ ਹੈ ਇਹ ਇੰਜ ਕਰਦਾ 87 ਪਲੇਟਾਂ ਖਾਈ ਜਾਂਦਾ ਕਿਤੇ ਆਪਾਂ ਜਾਈਏ ਨਾ ਉੱਥੇ ਫੁੱਲ ਪਲੇਟਾਂ ਭਰੀਆਂ ਹੁੰਦੀਆਂ ਆਖਰ ਤੇ ਦੋ ਚੀਜ਼ਾਂ ਛੱਡੀ ਦੀਆਂ ਮੈਂ ਹੁਣ ਤੇਰੀ ਵੀਡੀਓ ਬਣਾਉਣੀ ਹੂੰ ਨਿੱਕੇ ਬੋਲਣਾ ਤੂੰ ਬਣਾਉਣਾ ਹਿਸਾਬ ਨਾਲ ਖਾ ਜਾਂਦਾ ਵਾ ਉਹ ਇੱਕ ਜਗ੍ਹਾ ਤੇ ਅਸੀਂ ਗਏ ਉੱਥੇ ਭਾਈ ਮਿੱਠੇ ਸਮੋਸੀਆਂ ਆਈਆਂ ਸੱਚੀ ਮੁੱਚੀ ਤੇ ਸਮੋਸੀਆਂ ਦਾ ਮਤਲਬ ਹੁੰਦਾ ਇੱਕ ਜਿਹੜੇ ਸਾਰੇ ਚੈੱਕ ਕੀਤੀ 3-4 ਵਿੱਚ ਰਹਿ ਗਈਆਂ ਬਿਸਕੁਟ ਆਏ ਬਿਸਕੁਟ 2-4-5-6 ਖਾਦੇ 3-4 ਬਿਸਕੁਟ ਵਿੱਚ ਰਹਿਣ ਤੇ ਤਾਂ ਕਿ ਅਗਲੇ ਨੂੰ ਇਹ ਲੱਗੇ ਕਿ ਭੁੱਖੇ ਨਹੀਂ ਆਏ ਤੂੰ ਸਮੋਸੀਆਂ ਤੇ ਇਦਾਂ ਖਾਦੀਆਂ ਭਾਜੀ ਬਸ ਹੋ ਗਈ ਗੱਲ ਤੁਹਾਡੀ ਇਹ ਤੂੰ ਵੀ ਕੱਲਾ ਸਪੀਕਰ ਹੀ ਆ ਸਕਾਲਰ ਰੈਪੀ ਕੁਝ ਵੀ ਨਹੀਂਗਾ ਯਾਨੀ ਅੱਛੀ ਕਰੇਗਾ ਗੱਲ ਫੁੱਲ ਓਏ ਇਸ ਤਰ੍ਹਾਂ ਕਰ ਲੋ ਇਦਾਂ ਕਰ ਲੋ ਉਸ ਟਾਈਮ ਸਭ ਤੋਂ ਅੱਗੇ ਹੁੰਦਾ ਤੇ ਜਰਾਬਾਂ ਜਰਾਬਾਂ ਕਿੱਥੇ ਲਾਈਏ ਜਰਾਬਾਂ ਲੈ ਗਿਆ ਮਾਂ
ਲੈ ਗਿਆ ਇਸ ਬੰਦੇ ਕਿਸਮ ਦਾ ਨਾਜ਼ਰੀਨ ਉਹ ਲਿਸ਼ਕਾਇਆ ਉਹਨੇ ਕਿਚਨ ਭਾਈ ਨੇ ਤੇ ਉਥੇ ਵਿੱਚ ਜਾ ਕੇ ਜਰਾਬਾਂ ਲਾਤੀ। ਯਾਰ ਆ ਨੋਨੀ ਹਰਕਤ ਮਾੜੀ ਨਹੀਂ। ਦਿਸ ਇਜ਼ ਨਾਟ ਫੇਅਰ। ਉਹ ਵਿਚਾਰਾ ਪੱਲਿਓਂ ਸਪਰੇਅ ਲੈ ਕੇ ਆਇਆ ਵਾ ਉਹ ਦਫ਼ਤਰ ਦੇ ਹੱਥੇ ਪੈਣੀ ਆ ਹਿਸਾਬ ਦਾ ਉਹ ਮੱਛਰਾਂ ਵਾਲੀ ਸਪਰੇਅ ਵੀ ਲੈ ਆਇਆ ਖੁਸ਼ਬੂ ਇਦਾਂ ਦੇ ਬੰਦੇ ਨਾ ਇਦਾਂ ਦੇ ਬੰਦੇ ਨਸਵਾਰ ਰੱਖਦੇ ਬੱਚੇ ਨੂੰ ਸਮਝਾਉਂਦੇ ਤੁਹਾਨੂੰ ਪਤਾ ਨਸ਼ਾ ਮਾੜੀ ਆਈਟਮ ਆ ਛੱਡ ਸਾਰਾ ਮੁੰਡਾ ਪੌੜੀਆਂ ਤੋਂ ਡਿੱਗਦਾ ਰਿੜਦਾ ਥੱਲੇ ਆਉਂਦੇ ਆ ਤੇ ਸਾਰੇ ਭਰਾ ਤਾੜੀਆਂ ਮਾਰਦੇ ਯਾਰ, ਕਹਿੰਦੇ ਗੁੱਡ ਆਈਟਮ ਯਾਰ, ਵਾਹ ਵਾਹ। ਯਾਰ ਆਪਣੇ ਵੀਰਾਂ ਨੂੰ ਪੂਰੀ ਜਿਸਮ 2 ਫਿਲਮ ਸੁਣਾ ਕਹਿੰਦਾ ਉਹਨੂੰ ਦੇਖਿਓ ਉਹ ਦੇਖੀ ਕੀ ਕਰ ਉਹਦੀ ਜਾਨ ਛੱਡੋ, ਤੁਹਾਡੀ ਤੇ ਇੱਕ ਮੱਝ ਦੀ ਖੁਰਾਕ ਸੇਮ ਆ। ਨਹੀਂ ਮੱਝ ਫੇਰ ਵੀ ਹਿਆ ਕਰ ਜਾਂਦੀ ਆ। ਯਾਰ ਕੋਈ ਦਾਵਤ ਨਹੀਂ ਬੁਲਾ ਸਕਦਾ ਇਹਨੂੰ। ਮੈਨੂੰ ਬੁਲਾਉਂਦੇ ਆ ਅਲਹਮਦੁਲਿਲਾ ਬੁਲਾਉਂਦੇ ਤੁਹਾਨੂੰ ਪਤਾ ਖਾਣੇ ਵਾਲੇ ਟੇਬਲ ਤੇ ਇਹਨੂੰ ਮੁਦੱਸਰ ਨੇ ਬਲੌਕ ਕੀਤਾ ਹੋਇਆ ਵਾ। ਹਾਂ ਉਹਨੇ ਇੱਕ ਵਾਰੀ ਇੱਕ ਬੰਦੇ ਦੇ ਘਰ ਗਏ ਸੀ, ਮੁਦੱਸਰ ਨੇ ਬਹਿ ਕੇ ਖਾਦਾ। ਵੱਲਾ ਬਾਖੁਦਾ ਮੁਦੱਸਰ ਕਹਿੰਦੇ ਮੈਂ ਜ਼ਿੰਦਗੀ 'ਚ ਇਹਨੇ ਬਹਿ ਕੇ ਨਹੀਂ ਖਾਊਂਗਾ। ਇਹਨੇ ਬੜੀ ਦੇਰ ਪਹਿਲੇ ਘਰ ਬਣਾ ਲੈਣਾ ਸੀ, 4-5 ਵੱਡਾ ਬਣਾ ਲੈਣਾ ਸੀ 5 ਮਰਲੇ ਦਾ। ਇੱਕ ਲੰਗਰ ਦੀ ਵੇਲੇ ਤੋਂ ਰਹਿ ਗਿਆ। ਬਾਦਲ ਸਾਹਿਬ ਕਹਿ ਕੇ ਮੈਂ 5 ਸਾਲ ਹਰੇ ਕੱਢਣਾ ਇਹ ਤੇਰੀ ਖੁਰਾਕ ਦਾ ਕਰਕੇ ਚੱਲਾਂ ਮੈਂ ਦੁਨੀਆ ਤੋਂ। ਯਾਰ ਦੋਸਤ ਆਪਸ ਜੀ ਸਲਾਹ ਮਸ਼ਵਰਾ ਕਰ ਰਹੇ ਨੇ ਕਿਤੇ ਖਾਣ ਚਲੀਏ ਤੇ ਬਾਅਦ ਚ ਕਹਿੰਦੇ ਯਾਰ ਕਾਲੂ ਨੂੰ ਕਿਹੜਾ ਕਿੱਦਾਂ ਕਰਾਉਣਾ। ਓਏ ਕਾਲੂ ਇੰਨੀ ਰੋਟੀ ਖਾਂਦਾ, ਇੱਕ ਹੋਟਲ ਦੇ ਕੋਲੋਂ ਲੰਘਣ ਦੇ ਤੇ ਉਹਦਾ ਮਾਲਕ ਕਹਿਣ ਲੱਗ ਪਿਆ ਉਹ ਆਟਾ ਹੋਰ ਗੁੰਨ ਲਓ ਆ ਗਿਆ ਜੇ। ਯਾਰ ਸਲਾਨੀ ਤੇ ਚੰਗੀ ਭਲੀ ਰੋਟੀ ਚੱਲਣ ਦੇ ਹੁੰਦੇ, ਜਦੋਂ ਇਹ ਲਾਗੇ ਲੰਘਦਾ ਉਹਨੂੰ VCR ਲਾ ਕੇ ਬਹਿੰਦੇ ਆ, ਰੋਟੀਆਂ ਥੱਲੇ ਲੁਕੋ ਲੈਂਦੇ ਆ, ਜਦੋਂ ਭੱਜ ਜਾਂਦਾ ਫੇਰ ਰੋਟੀ ਕੱਢਦੇ। ਘਰ ਰੋਟੀ ਖਾਂਦੇ ਤੇ ਆਪਣਾ ਸਾਇਆ ਦੇਖ ਕੇ ਲੁਕੋਤੀ, ਕਹਿੰਦਾ ਇਹ ਕਿੱਧਰ ਆ ਗਿਆ। ਦਾਏ ਸਾਹਿਬ ਮੈਂ ਕਸਮ ਖਾ ਕੇ ਕਹਿੰਦਾ ਵਾ 2 ਬੰਦੇ ਐਸੇ ਛੁਪੇ ਰੁਸਮਾ ਲੰਗਰ ਦੇ ਤੇਰੀ ਸੋਚ ਆ, ਇੱਕ ਐ ਭਾਈ ਤੇ ਇੱਕ ਐ ਭਾਈ। ਕਸਮ ਲਾ ਲੈ ਮੈਂ ਵੀਡੀਓ ਬਣਾ ਮੈਂ ਡਾਈਟ ਕਰ ਰਿਹਾ, ਡਾਈਟ ਨਹੀਂ ਕਰ ਰਿਹਾ, ਬੜੀ ਸੋਹਣੀ ਪਹਾੜੀ ਬਣਾਉਂਦਾ ਪਲੇਟ 'ਚ, ਬੜੀ ਸੋਹਣੀ ਤੈਨੂੰ ਕੁਝ ਜਾ ਖਾਂਦਾ ਮੈਂ ਦੁੱਤੇ ਐ ਇੱਥੇ ਆ ਕੇ ਇਹਨੂੰ ਭੁੱਖ ਲੱਗੀ ਹੁੰਦੀ ਆ ਕਿ ਛੱਡ ਗੱਲਾਂ ਦੇ, ਕਦੀ ਫ੍ਰਿਜ ਫੁੱਲਣ ਦੇ ਕਲੀਨ ਯਾਰ 3 ਟਾਈਮ ਦੇ ਸੱਟ ਕਲੀਨ ਚੱਕ ਕੇ ਦੇਖਣੇ ਤੇ ਕੁਛ ਹੈ ਏਦਾਂ ਦੇ ਐਡ ਕਰ ਜੋ ਮਰਜ਼ੀ ਜਿੰਨਾ ਭੁੱਖਾ ਇਹ ਆ। ਤੂੰ ਇੱਕ ਐਸਾ ਸ਼ਖਸ ਹੈ ਕਿ 3 ਰੋਟੀਆਂ ਨੂੰ ਪਹਿਲੇ ਸਟੈਪਲਰ ਨਾਲ ਮੋਟਾ ਕਰਕੇ ਯਾਰ ਤੂੰ ਮੇਰਾ 2-3 ਈਦ ਤੋਂ ਬਾਅਦ 2 ਦਫਾ ਤੂੰ ਮੇਰਾ ਗੈਦਰਿੰਗ ਕੀਤੀ। ਬਿਰਿਆਨੀ ਖਾਣ ਗਿਆ, ਉੱਥੇ ਮਨ ਰਾਤਾ ਪੀ ਗਿਆ। ਤੇ ਇਹਨੇ ਰਾਤ ਤੇ ਰੋਟੀ ਲਾਈ ਹੋਈ ਤੇ ਬੰਦੇ ਨੇ ਕਿਹਾ ਯਾਰ ਕੋਈ ਇੱਥੇ ਕੁਛ ਲਗਾ ਲਓ ਤੇ ਇੱਕ ਹੋਰ ਰੋਟੀ ਲਗਾ ਲਈ। ਔਰ ਯਾਰ ਖਰਾਬ ਸਾਲਾਂ ਨੇ ਇੱਥੇ ਮਾੜਾ ਅਤਰ ਲਾ ਕੇ ਇਸ ਕਿਸਮ ਦਾ ਖਾਂਦਾ ਵਾ ਨਾ, ਇਹ ਤੇਰੀ ਸੋਚ ਆ ਵੀ ਸਮੈਲ ਹੀ ਨਹੀਂ ਆਉਂਦੀ। ਔਰ ਇੰਨੀ ਰੋਟੀ ਖਾਂਦਾ ਜਦੋਂ ਫਿੰਸੀ ਫੋੜਾ ਨਿਕਲਦਾ ਵਿੱਚੋਂ ਇਹਨੇ ਫਿਓ ਨਾ ਵਿੱਚ ਕਣਕ ਦਾ ਦਾਣਾ ਨਿਕਲਦਾ ਹੀ, ਕਿਤੇ ਅਨਾਰ ਦਾ ਦਾਣਾ। ਇਹਨੂੰ ਗਜ਼ਾ। ਯਾਰ ਪਤਾ ਕੀ ਗੱਲ ਹੈ ਮਿੱਠੇ, ਅਗਰ ਮੈਂ 4 ਰੋਟੀਆਂ ਸੁਬਾਹ ਖਾਂਦਾ ਨਾ ਇਹਦੇ ਵਿੱਚ ਕੋਈ ਐਸੀ ਟੈਨਸ਼ਨ ਵਾਲੀ ਗੱਲ ਨਹੀਂ। 4 10 ਮੇਰਾ ਸਫ਼ਰ ਵੀ ਦੇਖਣਾ ਗੁੱਜਰ ਕਿੱਥੋਂ ਆਉਣਾ ਹੁੰਦਾ ਮੋਟਰਸਾਈਕਲ ਤੋਂ। ਮੈਂ ਯਾਰ ਘਰ ਇੱਥੇ ਹੁੰਦੇ ਤੱਕ ਰੋਟੀ ਭੁੱਖ ਲੱਗ ਜਾਂਦੀ ਆ, ਤੂੰ ਵੀ ਹਮੇ ਮਿੱਠੇ ਲੱਗ ਗੁੱਜਰ ਜੀ ਸਫ਼ਰ ਸਿੱਧਾ ਕਰੋ ਨਾ, ਅਗਰ ਰਾਸਤੇ ਸਿੱਧੇ ਕਰੋ ਤੇ ਮੇਰਾ ਇਹਦਾ ਸੇਮ ਲੱਗਦਾ ਮੈਨੂੰ। ਕਿੱਦਾਂ ਦੱਸ ਕਰੋ। ਕਿੰਨੇ ਕਿਲੋਮੀਟਰ ਰਾਸਤੇ ਸਿੱਧੇ ਕਰ ਲਓ। ਕਿੰਨੇ ਕਿਲੋਮੀਟਰ ਦਾ ਸੇਮ ਨੋਨੀ ਕਿੰਨਾ ਕੁ ਬਣ ਜਾਂਦਾ ਵਾ? ਨਹੀਂ ਤਕਰੀਬਨ ਸੇਮ ਹੀ ਹੈ। ਤੋ ਅਗਰ ਫਰਕ ਪਿਆ ਵੀ ਨਾ, ਕਿੰਨੇ ਕਿਲੋਮੀਟਰ ਹੈ ਇੱਥੋਂ ਦੱਸ, ਕਿੰਨੇ ਕਿਲੋਮੀਟਰ ਹੈ ਇੱਥੋਂ? 12 ਕਿਲੋਮੀਟਰ ਪਤਾ ਨਹੀਂ ਕਿੰਨਾ ਜ਼ਿਆਦਾ ਹੋਣਾ। ਉਹ ਨਹੀਂ ਜਾ ਉਹਨੇ ਨਹੀਂ 12 ਕਿਲੋਮੀਟਰ ਹਾਂ ਹੋਏਗਾ। ਕਿੱਥੇ ਉਹ ਪੀ ਜਿਹੜਾ ਵਾ ਇਲਾਕਾ ਤੁਹਾਡਾ, ਇੱਥੋਂ ਤੁਸੀਂ ਨਿਕਲੋ ਗੱਡੀ ਤੇ ਨਾਪ ਕਰਕੇ ਨਿਕਲ ਜਾਓ, ਤੁਹਾਨੂੰ ਪਤਾ ਲੱਗ ਜਾਏਗਾ। ਯਾਰ ਤੇਰੇ ਘਰ ਦਾ ਤੇਲ ਤੇ ਭਾਈ ਮਿੱਠੇ ਦੇ ਘਰ ਦਾ ਤੇਲ ਸੇਮ ਲੱਗਦਾ ਹੀ। ਹਾਂ ਮੇਰਾ ਮੈਂ ਖਾਲੀ ਰੋਡ ਆਉਣਾ, ਖਾਲੀ ਰੋਡ ਫਾਂਡਾ ਟਾਈਮ 40 ਸਪੀਡ ਤੇ 20-25 ਮਿੰਟ ਪਹੁੰਚਦਾ ਤੇ ਮੈਂ ਵੀ ਅੱਧੇ ਘੰਟੇ 'ਚ ਪਹੁੰਚਦਾ। ਹਾਂ ਤੇ ਸੇਮ ਹੀ ਹੋ ਗਿਆ ਨਾ ਹਿਸਾਬ ਲਾ 5 ਮਿੰਟ ਉੱਤੇ ਹੀ ਹੈ ਨਾ। ਉਹ ਤੇਰਾ ਰੋਡ ਸਿੱਧਾ ਵਾ। ਉਹ ਭਾਜੀ ਮੇਰਾ ਤੇਰੀ ਗੱਡੀ ਮਾੜੀ ਆ, ਤੇਰੀ ਗੱਡੀ ਮਾੜੀ ਆ। ਉਹ ਗੱਡੀ ਦੀ ਮਾੜੀ ਗੱਡੀ ਵੇਚ ਰਹੀ ਅਲਹਮਦੁਲਿਲਾ, ਦੂਸਰੇ ਗੇਅਰ ਦੇ ਵਿੱਚ ਐ ਛੂਟਾ ਮਾਰਦੀ ਹੁੰਦੀ ਆ ਉਹ। ਫੈਸਲਾ ਇਦਾਂ ਹੋਣਾ ਵਾ, ਤੂੰ ਕਿੰਨੇ ਦਾ ਤੇਲ ਪਵਾ ਕੇ ਆਣਾ ਜਾਂਦਾ? ਮੈਂ 300 ਦਾ। ਤੁਸੀਂ ਆਂਦਾ ਯਾਰ ਮੈਂ ਇਹ ਹਿਸਾਬ ਲਾਇਆ 500 ਦਾ ਤੇਲ ਪਾਣੇ ਨਾ 2 ਦਿਨ ਬਾਅਦ। ਹਾਂ। 2 ਦਿਨ ਬਾਅਦ 500 ਦਾ ਤੇਲ ਆ, ਤੂੰ 300 ਦਾ ਪਾਉਣਾ। ਹਾਂ 600 ਦਾ ਲੱਗਦਾ ਮੇਰਾ। ਠੀਕ ਹੈ 600 ਦਾ ਲੱਗਦਾ। ਹਾਂ ਤੇ ਮੁੱਕਦਾ ਨਹੀਂ ਨਾ ਤੇਰਾ, ਉਹ ਅਗਲੇ ਦਿਨ ਫੇਰ 500 ਦਾ ਪਵਾ ਲੈਂਦਾ ਵਾ। ਬਾਕੀ ਮੈਂ ਤੁਹਾਨੂੰ ਦੱਸਾਂ ਅਗਰ ਸਿੱਧਾ ਕੀਤਾ ਰਹੀ ਯਾਰ ਆਸਾ 19 ਵੀ ਦਾ ਫਰਕ ਰਹਿ ਗਿਆ ਓਏ ਉਹ ਭੁੱਖ ਲੱਗ ਜਾਂਦੀ ਕਿਸੇ ਦੇ ਖਾਣ ਤੇ, ਨਹੀਂ ਇਦਾਂ ਰਾਜ ਕਰੀਦਾ ਯਾਰ। ਸਾਦਾ ਬੰਦਾ ਨਹੀਂ ਆ ਤੂੰ, ਘਰ 'ਚ ਰੋਲਾ ਪਾਇਆ, ਉੱਥੋਂ ਮੇਰੀ ਰੋਟੀਆਂ ਵਾਲੀ ਦੱਥੀ ਕਿਹਨੇ ਚੁੱਕੀ। ਇਹ ਕਿਤੇ ਬੇਟਾਈਮਾ ਘਰ ਗਿਆ ਤੇ ਭਾਬੀ ਰੋਟੀ ਪਕਾਉਂਦੀ ਸੀ, ਭਾਬੀ ਨੂੰ ਵੇਖ ਕੇ ਕਹਿੰਦੀ ਲਓ ਜੀ ਨੀ ਕੁੜੀਏ ਤੇਰਾ ਪਿਓ ਆ ਗਿਆ 70-80 ਉਹਦੀਆਂ ਵੀ ਲਾ ਲਈ। ਯਾਰ ਪਤਾ ਕੀ ਗੱਲ ਹੈ, ਇੱਕ ਇੱਕ ਰੱਬ ਦੀ ਨਾਸ਼ਤੇ ਵਾਲੀ ਦੁਕਾਨ ਤੇ 50,000 ਰੁਪਇਆ ਫੜਾ ਕੇ ਤੇ ਪਤੀਲੇ ਨੂੰ ਹੱਥ ਪਾ ਕੇ ਕਹਿੰਦਾ ਮੈਂ ਹੁਣ ਨਹੀਂ ਦੇ ਜਾਣਾ ਖਾਲੀ ਕਰ। ਤੇ ਮੈਨੂੰ ਇੱਕ ਗੱਲ ਦੱਸ, ਗੱਲਾਂ ਕਰਦੇ ਆ ਗੁੱਜਰ, ਤੇਰੇ ਵਿਆਹ ਤੇਰੇ ਭਰਾ ਦੇ ਮਹਿੰਦੀ ਤੇ ਆਇਆ ਮੈਂ ਕਿੰਨਾ ਕੁ ਖਾ ਲਿਆ ਵਾ ਦੱਸ। ਆ ਵੀ ਬੈਠੇ ਸੀ ਨਾਲ, ਓ ਯਾਰ ਹਾਂ ਦੇ ਦੱਸੀ ਕਿੰਨਾ ਖਾਦਾ ਵਾ। ਉਹ ਸਾਡੀ ਭਰਜਾਈ ਨੂੰ ਇਹਦੇ ਬੱਚੇ ਐ ਘੁੱਟਣ ਦੇ। ਕਿਉਂ? ਕਹਿੰਦੇ ਰੋਟੀਆਂ ਪਕਾ ਕੇ ਹਟੀਆਂ। ਯਾਰ ਪੜੋਲਾ ਲੈਣ ਗਿਆ, ਉਹ ਆਪ ਦੋਸਤ ਦੇ ਸਾਈਜ਼ ਦਾ ਦਿਖਾ ਰਿਹਾ। ਤਾਬਸ਼ ਵਾਲੇ ਨਹੀਂ, ਤਾਬਸ਼ ਵਾਲੇ ਉਹਦਾ ਮੂੰਹ ਖਲਾ ਕੇ ਬੇਲਚੇ ਨਾਲ ਬਿਰਿਆਨੀ ਪਾਉਣ ਦੇ। ਘਰ ਜਾਣਾ ਸੀ ਸ਼ਾਮ ਨੂੰ ਕੰਮ ਤੇ ਭਰਜਾਈ ਰੋਟੀਆਂ ਪਕਾਉਂਦੀ, ਮੱਥੇ ਤੇ ਪੱਟੀ ਬੰਨ ਕੇ ਤੇ ਸੈਫਾ ਪੇੜ ਕਰਦੇ। ਮੈਂ ਘਰੋਂ ਰੋਟੀ ਜ਼ਿਆਦਾਤਰ ਖਾਂਦਾ ਹੀ ਨਹੀਂ ਬਾਹਰ। ਯਾਰ ਇਹਦਾ ਮੂੰਹ ਖੋਲ ਕੇ ਚੈਨ ਕੋ ਬਿਨਾ ਸ਼ਵਾਰਮਾ ਲਾਉਣ ਦੇ।
ਯਾਰ ਇੰਨੀ ਰੋਟੀ ਖਾਂਦਾ ਵਾ, ਇੰਨੀ ਰੋਟੀ ਖਾਂਦਾ ਵਾ, ਮਰ ਗਿਆ 2 ਘੰਟੇ ਬਾਅਦ ਵੀ ਟਕਾਰ ਮਾਰਦਾ ਰਿਹਾ। ਇਹਦੀ ਫਿਲਮ ਆਈ ਰੋਟੀ ਖਾਂਦੇ ਤੇ ਰੋਟੀ ਕਪੜਾ ਔਰ ਨਾਨ। ਓ ਯਾਰ ਇੰਨੀ ਰੋਟੀ ਖਾਂਦਾ ਵਾ, ਰੋਟੀ ਹੋਟਲ 'ਚ ਖਾ ਰਿਹਾ, ਉਹ ਨਮਕ ਵਾਲਾ, ਕਾਲੀ ਮਿਰਚ ਵਾਲਾ, ਤਾਂ ਤੀਲੀਆਂ ਵਾਲਾ ਡੱਬਾ ਵੀ ਛਿੜਕ ਲਿਆ। ਨਹੀਂ ਹੁਣ ਤੂੰ ਮੈਨੂੰ ਪਹਿਲੇ ਇਹ ਦੱਸ, ਆਪਣਾ ਸਾਰਾ ਮੁੱਦਾ ਆਪਣੇ ਨੂੰ ਦੇਨ ਹਟਾ ਕੇ ਮੇਤੇ ਪਾਤਾ ਵਾ। ਮਿੱਠਾ ਜੀ ਤੇਰੀ ਮੈਂ ਗਦਾਰੀ ਯਾਰ ਇਹ ਸਮਝਦਾ ਸੱਚੀ ਝਟਕਾ ਜਿਹਾ ਕੋ ਵੱਜਦਾ ਵਾ। ਇਹ ਬਜਨੇ ਝਟਕਾ ਮੈਂ ਮੈਂਟਲੀ, ਫਿਜ਼ੀਕਲੀ, ਫਾਈਨੈਂਸ਼ਲੀ, ਸਟਰੋਂਗਲੀ, ਹਾਰਡਲੀ ਚਵੜਾ ਯਾਰ ਇੰਨੀ ਯਾਰ ਦਾ ਕਹਿਣਾ ਦੀ ਯਾਰ ਕਿ ਬਿਮਾਰ ਆ ਤੂੰ ਮਿੱਠੇ, ਇਹ ਚਵਲ ਵੱਜ ਗਈ ਦੇਖੋ ਕੋਈ ਨਹੀਂ। ਇਦਾਂ ਦਾ ਸਵੇਰੇ ਸਵੇਰੇ ਬੁੱਢੀ ਕੋਈ ਚੰਡਾ ਖਾ ਕਰਨਗਾ, ਲਾ ਵੀ ਹੁਣ ਦਿਨ ਚੰਗਾ ਲੰਘੂਗਾ ਸਵੇਰੇ ਪਰ ਸਵੇਰੇ। ਯਾਰ ਮਿਠਾਈ ਤੁਸੀਂ ਡਿਸਾਈਡ ਕੀਤਾ ਕੀ ਹੋਇਆ? ਓਏ ਡਿਸਾਈਡ ਕੀਤਾ ਐਡਾ ਪੱਕੀ ਐਕਟਿੰਗ ਕਰਕੇ। ਉਹਨੂੰ ਆਮਦ ਹੋਈ ਆ। ਇੰਨੀ ਰੋਟੀ ਖਾਂਦਾ ਵਾ, ਕਬੂਲ ਵੀ ਟਕਾਰ 'ਚ ਕਹਿਣਾ ਕਬੂਲ। ਓਏ ਆਉਦ ਰੋਟੀ ਖਾਧੀ ਸੀਗੀ ਯਾਰ, ਬਾਕੀ ਮਿੱਠਾਈ ਤੇਰਾ ਪਲਾਨ ਨਹੀਂ ਸੀ ਕਾਮਯਾਬ ਹੋਣ ਦਾ, ਸਾਨੂੰ ਦਾਤ ਦੇ। ਯਾਰ ਇੰਨੀ ਰੋਟੀ ਓਏ ਹੋਏ, ਬਾਬਰ ਆਜ਼ਮ ਤੋਂ ਬਾਅਦ ਲੰਗਰ ਦਾ ਆਜ਼ਮ ਹੋਇਆ ਵਾ ਤੇ ਰੋਟੀ ਭਲਾ ਕਿੰਨੀ ਖਾਂਦਾ? ਸਵੇਰੇ ਸਵੇਰੇ ਸੁੱਤਾ ਉੱਠਦਾ ਤੇ ਇੱਥੇ ਹਲਕਾ ਹਲਕਾ ਆਟਾ ਲੱਗਾ ਹੁੰਦਾ ਜੀ। ਸੁਬਹ ਸੁਬਹ ਪਿੱਛੇ ਪੱਲਾ ਬੰਨ ਕੇ ਤੇ ਤੰਦੂਰ ਵਾਲ ਦੌੜਾ ਜਾਂਦੇ, ਪਿੱਛੇ ਆਵਾਜ਼ ਆਉਂਦੀ, ਰੋਟੀ ਮੈਂ ਯਾਰ ਮਰ ਗਈ। ਸੁਬਹ ਉੱਠੇ ਨਾ, ਸੁਬਹ ਉੱਠਦਾ ਹੀ ਹਾਲੇ ਤੇ ਨਾਲ ਹੀ ਲਾਲਾ ਉਹਦੇ ਮੁੰਡੇ ਨੂੰ ਕਹਿ ਦਿੰਦਾ ਹੀ, ਚੱਲ 7-1 ਦਾ ਜ਼ਰਾ ਆਟਾ ਬਣਾ ਦੇ। ਅੱਛਾ ਗੱਲ ਪਤਾ ਕੀ ਸਲਮਾਨ, ਤੇਰਾ ਫਿਊਚਰ ਨਾ ਸਿੰਗਰ ਦੇ ਵਿੱਚ ਆ, ਸਿੰਗਿੰਗ ਦੇ ਵਿੱਚ। ਗੱਲ ਨਾ ਤੇਰਾ ਫਾਲੋ ਕਰ, ਸਿੰਗਿੰਗ ਤੋਂ ਨਾ ਲੀਵ ਹੋ ਰਿਹਾ ਹਲਕਾ ਹਲਕਾ। ਯਾਰ ਤੂੰ ਉਧਰੋਂ ਵੀ ਰਹੇ ਨਾ, ਇਧਰੋਂ ਵੀ ਰਹੇ ਨਾ। ਜੈਸੀ ਸੋਬਤ ਵੈਸੀ ਜੈਸੀ ਯਾਰ ਇੱਕ ਬੰਦੇ ਨੇ ਲੰਗਰ ਦਿੱਤਾ, ਦੱਸ ਦੇਗਾ ਉਹਨਾਂ ਵੰਡਣੀਆਂ। ਕਾਲੂ ਨੇ ਇੰਜ ਕਰਕੇ ਪਹਿਲੇ ਕਾਲੂ ਨੇ ਲਿਆ ਤਾਂ ਕਹਿੰਦਾ ਵੰਡ ਖੰਡ ਹੋ ਗਿਆ ਭਾਜੀ। ਕਹਿੰਦਾ ਵੰਡ ਖੰਡ ਹੋ ਗਿਆ। ਯਾਰ ਇਹਨੇ ਇੱਕ ਬੰਦੇ ਨੇ ਕਿਹਾ ਕਦੀ ਸ਼ਵਾਰਮਾ ਦੇਖਿਆ ਹੀ, ਕਹਿੰਦਾ ਬੜੇ ਪੀਤੇ। ਬੜੇ ਖਾਦੇ ਪੀਤੇ ਓਏ। ਓਏ ਅੱਛੀ ਇਹਦੇ ਮੁੱਲੇ ਦੀ ਤਾਂ ਕੋਈ ਸ਼ੈ ਵੀ ਬਣਦਾ ਨਾ, ਉਹ ਐਂ ਕਹਿੰਦਾ ਕਾਲੂ ਚੀ। ਇਹਦੇ ਬੰਦੇ ਕੋਈ ਸ਼ੈ ਪੜਦਾ ਕਹਿੰਦਾ ਕਾਲੂ ਕੱਢ ਕੇ ਲਈ ਜਾਓ। ਕੁੜੀਆਂ ਵਾਲੋ ਕੱਲ ਤੋਂ ਬਗੈਰ ਚੀਜ਼ ਵੰਡਣੀ ਨਹੀਂ ਲਈ। ਵੀ ਦੌੜ ਕਾਲੂ। ਕਾਲੂ ਨੇ ਇੱਕ ਵਾਰੀ ਉਹ ਮੰਡੀ ਦੀ ਚੀਜ਼ ਲਈ ਆ, ਉਹ ਇਹਨੂੰ ਹੁਣ ਹਰ ਸਾਲ ਕਹਿ ਦਿੰਦੇ, ਉਹ ਤੂੰ ਲੈ ਨਹੀਂ ਗਿਆ। 4000 ਰੁਪਏ ਦਾ ਬੂਫੇ ਲਿਆ ਵਾ ਤੇ ਉਹਨੂੰ ਤਾਂ ਸਭ ਕੁਝ ਮੁਕਾ ਕੇ ਸਾਰੀਆਂ ਡਿਸ਼ਾਂ ਸੱਚੀ ਨਿਸ਼ਾਨਾ ਤੇ ਉੱਥੇ ਕਹਿੰਦੇ ਬੂਫੇ ਬਾਰੀਆਂ ਆਵਾਂਗੇ ਕਹਿੰਦਾ ਟੱਪ ਕੇ। ਸਾਨੂੰ ਕਹਿੰਦੇ ਬੂਫੇ ਢੋਲੋ ਭਾਈ, ਮੈਂ ਚੱਲਾਂ। ਚਲੋ ਅਸੀਂ ਬਾਦ ਨਾਲੋਂ ਬਦਨਾਮ ਬੁਰਾ ਮਿੱਠਾ ਜੀ ਹੁਣ ਮੂੰਹ ਮੋਰੇ ਆਏ ਆ, ਅੱਖਾਂ ਮੋਰੇ ਆਏ ਆ। ਨਹੀਂ ਕਾਲੂ ਘੱਟ ਗਜ਼ਾ ਖਾਇਆ ਕਰ। ਉਹ ਨਹੀਂ ਨਜ਼ਰ ਲਾਤੀ, ਕਸੇ ਮੈਂ ਬਿਮਾਰ ਹੋ ਗਿਆ ਪਿਛਲੇ ਦਿਨ, ਦੇਖਿਆ ਕਿਦਾਂ ਹੋ ਗਿਆ ਸੀ ਮੈਂ। ਭਰਜਾਈ ਨੂੰ ਏਦਾਂ ਲੱਗਦਾ ਮੈਂ ਤੰਦੂਰ ਦੇ ਕੰਮ ਤੇ ਲੱਗੀ, ਪੀਲੀ ਸ਼ਰਟ ਪਾਈ, ਉਧਰ ਕਿੰਨਾ ਸਿਗਰਟ ਪਿਆ ਵਾ, ਉਹ ਧਿਆਨੇ ਲੱਗੀ ਹੋਈ, ਕਿੰਨਾ ਵਧਿਆ। ਉੱਪਰ ਇੱਕ ਪੱਖਾ ਵੀ ਲੱਗਾ ਜਿਹਦਾ ਉਹ ਪਤਾ ਲੱਗਾ ਹੁੰਦਾ। ਭਰਜਾਈ ਛੱਤ ਤੇ ਚੜੀ ਹੋਈ, ਇਹਦੀ ਇੱਕ ਟਾਈਮ ਦੀ ਰੋਟੀ ਦਾ ਬਾਲਣ ਲਾਉਣ ਲਈ। ਯਾਰ ਇਹ ਵੀ ਗਰੀਬ ਘਰ ਦੀ ਬੜੀ ਮਸ਼ਹੂਰ ਗੱਲ ਆ ਕਿ ਲਾ ਕੇ ਖਾਇਓ। ਅਰੇ ਵਾਹ, ਬਹੁਤ ਡੀਪਲੀ ਗੱਲ ਕਰ ਜਾਂਦੀ ਯਾਰ। ਯਾਰ ਆਪਾਂ ਨਾਵਾਂ ਦੇ ਸੂਪ ਪੀਣੀ ਜਦੋਂ ਨਾਲ ਟਰੈਕਰ ਦਿੰਦੇ ਆ। ਉਹ ਟਰੈਕਰ ਨਹੀਂ, ਉਹ ਕਰੈਕਰ ਹੁੰਦੇ ਆ। ਕਰੈਕਰ ਆਹੋ। ਤੇ ਭਾਜੀ 20 ਰੁਪਏ ਦਾ ਇੰਨਾ ਕੁ 20 ਰੁਪਏ ਦਾ ਪੁੱਠੀ ਪਿਆਲੀ ਸੂਪ ਲੈ ਕੇ ਨਾਲ 700-800 ਦੇ ਕਰੈਕਰ ਹੀ ਖਾ ਗਏ। ਫ੍ਰੀ ਆ ਨਾ। ਫ੍ਰੀ ਨਹੀਂ ਆ, ਉਹਦੇ ਪੈਸੇ ਲੈਂਦੇ ਆ, ਫ੍ਰੀ ਕਿੱਥੋਂ ਆ? ਲੈ ਫ੍ਰੀ ਨੂੰ ਨਹੀਂ, ਤੇਰੀ ਗੱਲ ਠੀਕ ਆ, ਇਹਨਾਂ ਨੇ ਨਜ਼ਰ ਲਾਤੀ ਮੈਨੂੰ। ਤੂੰ ਕਹਿੰਦਾ ਨਾ ਖਾਇਆ ਕਰ ਇਹਨਾਂ ਸਾਹਮਣੇ। ਇਹ ਨਾ ਇਹ ਹੋਟਲਾਂ ਤੇ ਫਿਰਦਾ, ਇਹ ਛੱਡੇ ਖਾਣੇ ਜ਼ੋਂਬੀ ਆ। ਓਏ ਦੋਂਬੀ ਦਾ ਨਾਂ ਨਾ ਲੈ ਯਾਰ ਪੁਰ। ਕੀ ਗੱਲ? ਯਾਰ ਤੁਸੀਂ ਦੇਖ ਕੇ ਆਏ, ਦੱਸੋ ਥੋੜਾ ਰਿਵਿਊ ਤੇ ਦਿਓ। ਯਾਰ ਛੱਡ ਦੇ ਯਾਰ। ਐਵੇਂ ਉਹਨਾਂ ਨੇ ਕਹਿਣਾ ਪ੍ਰਮੋਸ਼ਨ ਕਰਨ ਦੇ, ਲੇਕਿਨ ਸਾਈਕੋ ਓਏ ਵਾਚੇਬਲ ਮੂਵੀ ਹੈ। ਅੱਛਾ ਇਦਾਂ ਤਾਂ ਨਾ ਐਵੇਂ ਬੇਟਾ ਵੀ ਹੁਣ ਜਦੋਂ ਛੱਡ ਦੇ ਯਾਰ ਫਾਰਗ ਮੂਵੀ, ਇਹਦੇ ਹੁਣ ਵਹਿਮੋ ਗੁਮਾਨ ਚ ਵੀ ਨਹੀਂ ਤੇ ਇਦਾਂ ਦੀ ਗੱਲ ਸ਼ਾਨ ਸਾਹਿਬ ਕੋ ਪਹੁੰਚ ਜਾਂਦੀ। ਮੁੜ ਕੇ ਇਦਾਂ ਦੇ ਨਾ ਇਦਾਂ ਦੇ ਪਤਾ 2-3 दिन वीडियो आते, वो वैसे बात कर रहा था सर जी, वो कंटेंट था, वो सामने से ਜ਼ੂੰਬੀ ਅੱਛੀ ਫਿਲਮ ਆ ਸਾਡੇ ਦੇਖਣ ਦੇ। ਹਰ ਇੱਕ ਦੇ ਬੰਦੇ ਦਾ ਆਪਣਾ ਆਪਣਾ ਰੇਨ ਆ, ਆਪਣਾ ਆਪਣਾ ਰਦੇ ਮਰਾ। ਸਾਈਕੋ ਵਾਚੇਬਲ ਹੈ ਭਾਈ, ਉਹ ਦੇਖ ਲਈ। ਜ਼ੋਂਬੀ ਵੀ ਇੱਕ ਅੱਛਾ ਸਟੈਪ ਸੀ, ਇੱਕ ਨਵੀਂ ਮਾਰਕੀਟ ਆ, ਸਾਰਾ ਕੁਝ। ਯਾਰ ਪਹਿਲੇ ਲੇਕਿਨ ਜਿਹੜਾ ਕਹਿੰਦੇ ਆ ਕਿ ਯਾਰ ਚੇਂਜ ਨਹੀਂ ਕਰਦੇ, ਜੇ ਵਿਚਾਰ ਮੇਰੀ ਗੱਲ ਸੁਣ। ਕੀਤਾ ਹੀ ਆ ਤੇ ਉਹਨੂੰ ਉਹ ਡਰਾਮਾ ਸੀਰੀਅਲ ਵਾਲੇ ਐਕਟਰ ਨਾ ਯਾਰ, ਉਹ ਹੋ ਸਕਦਾ ਵਾ, ਲੇਕਿਨ ਉਹ ਡਰਾਮਾ ਸੀਰੀਅਲ ਐਕਟਰ ਹੀਰੋ ਹੀ ਹੁੰਦੇ ਆ ਯਾਰ। ਸ਼ਾਨ ਓਏ ਮੀਰਾ ਨੇ ਚੱਸ ਕਰਾਤੀ, ਅੱਲਾ ਦੀ ਕਸਮ ਹੈ। ਚੱਸ ਨਹੀਂ ਕਰਾਤੀ ਕਹੀਦਾ, ਹਾਂ ਕਿ ਐਕਟਿੰਗ ਬਹੁਤ ਅੱਛੀ ਕੀਤੀ। ਐਕਟਿੰਗ ਉਹਨੇ ਠੀਕ ਕਰਤੀ ਹੈ ਯਾਰ। ਇਦਾਂ ਕਹਿਣਾ ਮੀਰਾ ਜੀ ਨੇ ਨਾਲ ਬਹਿ ਕੇ ਦੇਖੀ ਇਹਦੇ। ਪਰ ਹਲ ਇਧਰ ਮੈਂ ਤੁਹਾਨੂੰ ਗੱਲ ਦੱਸਾਂ ਕਾਲੂ ਜੀ, ਆ ਚੀਜ਼ ਚੇਂਜ ਆਈ ਆ। ਤੂੰ ਜਦੋਂ ਨਵਾਂ ਇਸ ਅਦਾਰੇ ਨਾਲ ਅਟੈਚਮੈਂਟ ਹੋਇਆ ਸੀ, ਉਦੋਂ ਤੋਂ ਇਦਾਂ ਦਾ ਸੀ। ਮੇਰੀ ਗੱਲ ਸੁਣ। ਨਹੀਂ ਇੱਕ ਮਿੰਟ, ਹਾਂ ਨਾ ਜੀ ਕਹਿਣਾ ਮੇਰੀ ਗੱਲ ਸੁਣ ਇਦਾਂ ਦਾ ਸੀ ਯਾਰ। ਤੂੰ ਗੱਲ ਤੇ ਸੁਣ। ਇਦਾਂ ਦੇ ਮਰਾ ਇਦਾਂ ਦਾ ਸੀ। ਨਹੀਂ ਮੈਂ ਇਦਾਂ ਦਾ ਨਹੀਂ ਸੀ, ਲੇਕਿਨ ਜਿਹੜੇ ਉਦਾਂ ਦੇ ਹੋ ਕੇ ਯਾਰ, ਸਾਡੇ ਪਾਕਿਸਤਾਨ ਦੀ ਫਿਲਮ ਆ, ਅਸੀਂ ਉਹਨੂੰ ਡਿਗਰੇਡ ਨਹੀਂ ਕਰਨ ਦੇ, ਲੇਕਿਨ ਦੇਖਣ ਦਾ ਹੁਣ ਦਾਨਸ਼
ਮੰਬਾ ਗਿਆ ਤੇ ਲੀਵਿੰਗ ਲੈ ਜਿਹੜੇ ਬੈਠਾ ਨਾਲ ਹਾਂ, ਰਾਈਟਰ ਦਾਨਿਸ਼ ਨੇ ਗਲਤੀਆਂ ਕੱਢੀਆਂ। ਕਸਮੇ ਦਾਨਿਸ਼ ਨੇ ਅਗਲੇ ਸਟੈਪ ਤੇ ਕਹਿਤਾ ਕਿ ਯਾਰ ਇੱਥੇ ਇੰਜ ਹੋਣਾ ਤਾਂ ਲੇਕਿਨ ਇਹ ਗਲਤ ਆ ਯਾਰ ਇੱਕ ਫਰਿੱਜ ਬਈ ਇੱਕ ਅੱਛਾ ਫਰਿੱਜ ਐਦਾਂ ਦੇ ਬੰਦੇ ਨੂੰ ਆਪਣੇ ਤੇ ਕੋਈ ਮਾਣ ਨਹੀਂ ਹੁੰਦਾ ਨਾਲ ਦੇ ਨੂੰ ਮੇਨਾ ਦਾਨਿਸ਼ ਗਿਆ ਸੀ ਉਹਨਾਂ ਨੂੰ ਪਤਾ ਨਹੀਂ ਦਾਨਿਸ਼ ਆਇਆ ਵਾ ਦਾਨਿਸ਼ ਖਰਚਾ ਕਿੰਨਾ ਕਰਦਾ ਦਾਨਿਸ਼ ਨੂੰ ਪੁੱਛ ਲਓ ਵਾਲਾ ਖਰਚਾ ਦੱਸ ਦੇ ਕਿੰਨਾ ਕਰਤਾ ਇਹਨਾਂ ਨੂੰ ਖਰਚਾ ਦੱਸ ਦੇ ਬਸ ਖੀਰ ਕਰਤੀ 17 ਵਾਲੇ 2 ਲੇਜ਼ ਦੇ ਪੈਕਟ ਇੱਕ ਸਟਿੰਗ ਦੀ ਹਾਫ ਲੀਟਰ ਇੱਕ 2 ਪਾਣੀ ਪਾਣੀ ਦੀਆਂ ਹਾਫ ਲੀਟਰ ਹਾਂ ਫਿਰ ਵਕਫੇ ਦੇ ਵਿੱਚ ਸਮੋਸਾ ਵੀ ਕੋਇਆ ਸਮੋਸਾ ਐ ਸ਼ੁਕਰ ਕਰ ਨਹੀਂ ਤੈਨੂੰ ਇੱਕ ਵਾਰੀ ਸੈਨਵਿਚ ਚਪੇੜਾ ਪਈਆਂ ਸੀ ਨਾਲ ਦੇ ਬਜ਼ੁਰਗ ਦਾ ਪਾਣੀ ਪੀ ਗਿਆ ਸੀ ਪਤਾ ਨਹੀਂ ਦਿਖਾਵੇ ਲਈ ਕਰਨ ਦੇ ਅਸੀਂ ਹੁਣ ਇਹ ਨਹੀਂ ਮੈਨੂੰ ਪਤਾ ਗੁਜਰ ਨਹੀਂ ਗੁਜਰ ਦਿਖਾਵਾ ਨਹੀਂ ਆ ਨਹੀਂ ਗਿਆ ਸਖੀਆਂ ਦੇ ਫੇਮ ਦੀ ਬੱਚੇ ਖਾਤਰ ਆ ਕੀਤਾ ਇਹਨੇ। ਨਹੀਂ ਤੂੰ ਸੁਣਾਈ ਕਰਤੀ ਅੱਜ 300-400 ਰੁਪਇਆ ਦਿਖਾਵਾ ਹੀ ਸੀਗਾ ਸੁਣਾਈ ਕਰ ਨਹੀਂ ਕੀ ਕਰਦੀ ਯਾਰ ਫਿਰ ਇਹਦੀ ਗੱਡੀ ਦੇ ਪੈਸੇ ਸਟੈਂਡ ਤੇ ਅਸੀਂ ਦਿੱਤੇ ਓਏ 60 ਰੁਪਏ 60 ਰੁਪਏ ਦਿੱਤੇ ਭਾਈ ਛੋੜ ਦੀ ਖਾਤਰ ਵਿਚਾਰੇ ਨੂੰ ਬਿਸਤ ਕਰੀ ਉਹ ਨਹੀਂ ਉਹ ਵਿੱਚ ਕਰੀ ਜਾਂਦਾ ਅਸੀਂ ਵੇਖ ਕੋਈ ਗੱਲ ਨਹੀਂ ਕਰਾਂਗੇ ਇਹਦੇ ਤੱਕਰ ਹਲੇ ਪਹੁੰਚੇ ਹੀ ਨਹੀਂ 2000 ਦਾ ਚਲਾਨ ਕਰਾ ਕੇ ਬੈਠੇ ਗੁਜਰ ਨੂੰ ਡੱਕ ਨਹੀਂ ਤੂੰ ਦੱਸਿਆ ਨਹੀਂ ਗੱਡੀਆਂ ਉਹ ਲੋਕਾਂ ਨੇ ਦੱਸਿਆ ਗੱਡੀਆਂ ਚ ਕਹਿੰਦੇ ਲੋਕੀ ਇਸ਼ਾਰੇ ਤੋਂ ਗੱਡੀਆਂ ਰੁਕ ਗਈਆਂ ਨੇ ਕਿ ਗੁੱਜਰ ਨੂੰ ਫੜਿਆ ਪੁਲਿਸ ਵਾਲੇ ਗੱਡੀਆਂ ਚੋਂ ਤਾਜਰ ਬਾਹਰ ਆ ਰਹੇ ਕਹਿੰਦੇ ਇਹਨੂੰ ਜਾਣ ਦਿਓ ਅਸੀਂ ਤੁਹਾਡੇ ਅੱਗੇ ਹੱਥ ਏਦਾਂ ਹੀ ਜੋੜਦੇ ਆ। ਉਹਨਾਂ ਨੇ ਕਿਹਾ ਨਹੀਂ ਕਾਨੂੰਨ ਆ ਮੈਂ ਕਿਹਾ ਅਸੀਂ ਵੀ ਕਾਨੂੰਨ ਨੂੰ ਮੰਨਦੇ ਹਾਂ ਲਾ ਹੱਥ ਕੜੀਆਂ ਉਹ ਨਹੀਂ ਕਹਿੰਦਾ ਹੱਥ ਕੜੀਆਂ ਨਹੀਂ 2000 ਦਾ ਚਲਾਨ ਗੁਜਰ ਤੇ ਕਿ ਜਿਵੇਂ ਮੰਗਾਓ ਡਾਲਾ ਸੁੱਟੋ ਮੈਨੂੰ ਅੰਦਰ ਡਾਲਾ ਮੰਗਾਓ ਡਾਲਾ ਮਰੇ ਚਲਾ ਵਾਰਡਨ ਵਾਲਾ ਕਿਹੜਾ ਵੀ ਤੈਨੂੰ ਕਿਤੇ ਹੱਥ ਕੜੀਆਂ ਲਾਉ ਨਹੀਂ ਸਾਡੀ ਗਲਤੀ ਤੁਹਾਡੇ ਵਿੱਚ ਪਾਈ ਐਵੇਂ ਕਹੀਏ ਸਾਡੀ ਮਤਲਬ ਥੋੜੀ ਸੀ। ਨਹੀਂ ਅਸੀਂ ਹੈਲਮਟ ਨਹੀਂ ਸੀ ਨਾ ਪਾਇਆ ਪਾਉਣਾ ਚਾਹੀਦਾ ਵਾ। ਲੇਕਿਨ ਯਾਰ ਹੁਣ ਮੈਂ ਸਮਝਦਾ ਕਿ ਮੈਂ ਹੈਲਮਟ ਪਾਵਾਂ ਨਾ ਮੇਰਾ ਸਿਰ ਦੁਖਦਾ ਵਾ ਹਾਂ ਮੈਂ ਕੀ ਕਰਾਂ ਯਾਰ ਮੈਂ ਵੀ ਨਹੀਂ ਸੀ ਆਦੀ ਹੈਗਾ ਲੇਕਿਨ ਹੁਣ ਮੈਂ ਆਦੀ ਹੋ ਗਿਆ ਵਾਂ ਜਿਨ੍ਹਾਂ ਨੂੰ ਲੋਕ ਕਾਪੀ ਕਰਦੇ ਨੇ ਨਾ ਉਹਨਾਂ ਨੂੰ ਕਾਰਵਾਈਆਂ ਪੂਰੀਆਂ ਕਰਨੀਆਂ ਚਾਹੀਦੀਆਂ ਕਿ ਤਾਂ ਕਿ ਲੋਕ ਤੁਹਾਡੇ ਵੱਲ ਦੇਖ ਕੇ ਕਰਨ ਇੱਕ ਮਿੰਟ ਚ ਸ਼ੈਕਸਪੀਅਰ ਬਣ ਜਾਂਦਾ ਹੀ ਉਹੀ ਤਾਂ ਕਹਿੰਦੇ ਆ ਅਸੀਂ ਐਕਸੈਪਟੇਬਲ ਜਰਾਬਾਂ ਕਰ ਰਹੇ ਚੁੱਕੋ ਉੱਥੇ ਜਾ ਕੇ ਹਾਂ ਐਡੇ ਸੁਰਾਖ ਹੋਏ ਆ ਜਰਾਬਾਂ 'ਚ ਉਹ ਤੇ ਉਧਰੋਂ ਲੰਘ ਜਾਣਾ ਸੀ ਲੰਘ ਜਾਣਾ ਸੀਗਾ ਫਿੱਟੇ ਅੱਛਾ ਇਦਾਂ ਦਾ ਮਤਲਬ ਫੁੱਲ ਅਰੂਜ ਤੇ ਕੋਈ ਫਿੱਕੀ ਜੀ ਗੱਲ ਕਰ ਪੈਂਦੇ ਆ ਫਿਰ ਸਾਰੀ ਜ਼ਿੰਦਗੀ ਫਸੇ ਰਹਿੰਦੇ ਨਹੀਂ ਜ਼ਾਕਰ ਨਾਇਕ ਸਾਹਿਬ ਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ ਆਹ ਵੀ ਤੂੰ ਬੈਨ ਹੋ ਜਾਂਦੇ ਆ ਮੈਂ ਨਾ ਇਹਦੇ ਵੀ ਯਾਰ ਇਹਨੇ ਸਕਾਲਰ ਨੂੰ ਗੱਲ ਕੀਤੀ ਜਿੱਦਾਂ ਲੋਕ ਭਾਈ ਤੁਹਾਨੂੰ ਕਾਪੀ ਕਰਦੇ ਆ ਇਦਾਂ ਤੁਹਾਨੂੰ ਉਹ ਹਰਕਤਾਂ ਕਰਨੀਆਂ ਚਾਹੀਦੀਆਂ ਤਾਂ ਕਿ ਲੋਕ ਤੁਹਾਡੇ ਵੱਲ ਦੇਖ ਕੇ ਅੱਛੀ ਸਲਾਹ ਕਾਲੂ ਵੱਲ ਦੇਖ ਕੇ ਬੰਦਾ ਰੋਟੀ ਖਾਣੀ ਸਿੱਖ ਲੇ ਯਾਰ ਰੋਟੀ ਖਾਣੀ ਅੱਛੀ ਚੀਜ਼ ਆ ਤੁਸੀਂ ਤੁਹਾਡਾ ਮੇਦਾ ਵਫਾ ਕਰਦਾ ਖਾਵੋ ਰੋਟੀ ਮੇਦਾ ਕੋਈ ਐਸਾ ਵਫਾ ਮਸਲਾ ਕਰਦਾ ਵਾ ਅਗਲੇ 5-7 ਨਾਲ ਤੁਸੀਂ ਵਫਾ ਕਰਨੀ ਹੁੰਦੀ ਆ ਜਿਹੜੇ ਅੱਗੇ ਬੈਠੇ ਹੁੰਦੇ ਆ ਦੇਖ ਇਹ 5-7 ਮੁਹੱਬਤ ਮਿੱਠੇ ਮੇਰੀ ਗੱਲ ਸੁਣੋ ਤੁਸੀਂ ਇਹ ਮੁੱਦਾ ਉਠਾ ਰਹੇ ਆ ਮੇਰੇ ਜਿਹੜੇ ਨਾਲ ਯਾਰ ਬੇਲੀ ਫਿਰਦੇ ਆ ਮੇਰੇ ਤੇ ਖੁੱਲਾ ਖਰਚਾ ਕਰਦੇ ਆ ਉਹ ਵੀ ਇਦਾਂ ਦੇ ਹੀ ਆ ਨਹੀਂ ਤੂੰ ਇਹ ਫਾਦੇ ਨਹੀਂ ਵੇਖਿਆ ਸਾਡੇ ਸਿਆਣਿਆਂ ਨੇ ਇਹ ਕਿਹਾ ਕਿ ਪੁੱਤਰ ਜਦੋਂ ਚਾਬੀ 'ਚ ਨਾ ਨਿਕਲ ਆਈਏ ਨਾ ਉਹਨੂੰ ਚੁੱਕ ਕੇ ਤੋੜ ਕੇ ਰੱਖ ਕੇ ਫਿਰ ਅੱਧਾ ਤੋੜ ਕੇ ਰੱਖਣਾ ਯਾਨੀ ਕਿ ਪਾਉਣਾ ਨਾਨ ਹੁਣ ਫਿਰ ਇਹ ਗੱਲ ਸੁਣ ਸਿਆਣੇ ਨੇ ਭੁਲਾ ਕੀ ਆ ਗਿਆ ਸ਼ਾਬੀ ਚ ਆਖਰੀ ਨਾ ਨਾ ਇਹਨਾਂ ਨੂੰ ਚੁੱਕ ਕੇ ਅੱਧਾ ਤੋੜ ਕੇ ਅੱਧਾ ਮਿੰਟ ਦੀ ਅੱਧਾ ਤੂੰ ਲੈ ਸ਼ਾਬੀ ਵੇਲੀ ਕਰਦੀ ਇਹੋ ਜਿਹੇ ਬੰਦੇ ਪਲੈਨਿੰਗ ਨਾਲ ਰੋਟੀ ਖਾਂਦੇ ਜਦੋਂ ਦੇਖਦੇ ਨਾ ਕਿ ਇੱਕ ਅੱਧਾ ਹੀ ਨਾਨ ਰਹਿ ਗਿਆ ਤੇ ਉਹ ਪਹਿਲਾਂ ਹੀ ਸਾਰਾ ਹੱਥ 'ਚ ਫੜ ਲੈਂਦੇ ਆ ਕਿ ਬਾਕੀ ਓਕੇ ਹੋ ਜਾ ਮਿਨੀ ਮੁੰਬਈ ਦੇ ਵਿੱਚ ਮੱਕੂਆਣਾ ਦੇ ਵਿੱਚ ਅਲਹਮਦੁਲਿਲਾ ਮੈਂ ਇਸ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦਾ ਵਾਂ 13 ਤਲੇ ਨਾਨ ਖਾਦੇ ਰਿਕਾਰਡ ਆ ਹਜੇ ਤੱਕ ਤਲੇ ਨਾਲ ਇਦਾਂ ਦੇ ਬੰਦੇ ਰਿਕਾਰਡ ਵੀ ਇਦਾਂ ਦੇ ਹੀ ਹੁੰਦੇ ਆ ਅੱਲਾ ਮਾਫੀ ਦੇਵੇ ਇਦਾਂ ਦਾ ਪੇਂਡੂ ਹੁੰਦਾ ਵੀ ਉਹਦਾ ਮਸ਼ਹੂਰ ਕੀ ਹੁੰਦਾ ਲਓ ਵੀ ਕਾਲੂ ਮੇਲੇ ਚ 5 ਕਿਲੋ ਗੁੜ ਖਾ ਗਿਆ ਆਪਣੇ ਸਾਲਨ 'ਚ ਇੰਨਾ ਖੁਰਾਕੁਲ ਵਸੀਉਲ ਖੁਰਾਕ ਆਪਣੇ ਸਾਲਨ 'ਚ ਨਮਕ ਪਾੜਾ ਸੀ ਤੇ ਖਿਓੜਾ ਜਾਂਦੇ ਆ ਮੈਂ ਮਿੰਟ ਚ ਨਾ ਲਾਰਜ ਪੀਜ਼ਾ ਜਿਹੜਾ ਨਾ ਲਾਰਜ ਪੀਜ਼ਾ ਖਾਦਾ ਇਹ ਵੀ ਸ਼ਰਤ ਵਿੱਚ ਤੇ ਆਇਆ ਮਿੰਟ ਦੇ ਵਿੱਚ ਲਾਰਜ ਪੀਜ਼ਾ ਖਾ ਗਿਆ ਮੈਂ ਕੇਟੂ ਤੇ ਫਿਰਨ ਤੁਰਨ ਗਿਆ ਤੇ ਉਹਦੇ ਨਾਲ ਉੱਚੀ ਆਪਣੀ ਰੋਟੀਆਂ ਦੀ ਤਹਿ ਲਾਈ ਅੱਛਾ ਇਹਦੇ ਇੱਕ ਹੋਟਲ ਜਾ ਕੇ ਨਾ ਕਿਸ਼ੋਰ ਦੀ ਨਹਿਰ ਲਾ ਦਿਓ ਭਾਜੀ ਇਦਾਂ ਦੇ ਬੰਦੇ ਦੀ ਇੱਕ ਹੋਰ ਵੀ ਗੱਲ ਮਸ਼ਹੂਰ ਹੁੰਦੀ ਹਫਤੇ 'ਚ ਇੱਕ ਵਾਰੀ ਗਰਮ ਸਲੰਸਰ ਜ਼ਰੂਰ ਲਾ ਸਲਮਾਨ ਨੂੰ ਗਿਆਨ ਦੋ ਲਿਵਿੰਗ ਹੋ ਰਹੀ ਹੈ ਯਾਰ ਇਦਾਂ ਦਾ ਬੰਦਾ ਇੰਜ ਕਰਕੇ ਗੈਦਰਿੰਗ 'ਚ ਬੈਠਾ ਉਹਨੇ ਤੇ ਘਰ ਦਾ ਸਿਆਣਾ ਕਹੇ ਜਾ ਕਾਲੂ ਜਾ ਕੇ ਨਾ ਉੱਥੋਂ ਮਸਜਿਦ ਤੋਂ ਫਟਾ ਲੈ ਕੇ ਫੌਤ ਗਿਰਾ ਤੋ ਫਿਰ ਉਹ ਬਈ 3 ਦਿਨਾਂ ਮਾਫ ਜਾਣਾ ਉਹ ਨਾਲ ਕੋਈ ਕੱਚਾ ਹੀ ਪਾ ਦਿੰਦਾ ਉਹ ਤੈਨੂੰ ਅੱਛਾ ਹੁਣ ਤੂੰ ਚਾਹੁੰਦਾ ਤੇਰਾ ਜਿਹੜਾ ਗਾਣਾ ਮੈਂ ਗਾਵਾਂ ਪੁੱਲ ਹੋਈ ਉਹ ਤੇ ਤੇਰਾ ਕੰਮ ਕਰੋ ਹੈ ਨਹੀਂ ਇਦਾਂ ਦਾ ਬੰਦਾ ਪਿੰਡ 'ਚ ਮਸ਼ਹੂਰ ਭੁਲਾ ਕੇ ਤਾਂ ਉਹ ਪਤਾ ਲੱਗਾ ਹੀ ਉਹ ਭਾਈ ਕਾਲੂ ਬੱਕਰੇ ਕੋ ਜਲੇਬੀਆਂ ਚੁੱਕ ਖਾ ਗਿਆ ਉਹ ਯਾਰ ਬੰਦਾ ਮਸ਼ਹੂਰ ਹੋਣਾ ਚਾਹੀਦਾ ਸੀ ਜਿਹਨੇ ਬੱਕਰੇ ਅੱਗੇ ਜਲੇਬੀਆਂ ਰੱਖੀਆਂ ਹਾਂ ਇਹ ਚੁੱਕ ਗਏ ਐਡਾ ਅੰਡਰਰੇਟਡ ਬੰਦਾ ਹੁੰਦਾ ਮੱਲੇ 'ਚ ਪਾਣੀ ਵਾਲੀ ਕੈਨ ਵਾਲੇ ਨੂੰ ਵੀ ਫੋਨ ਕਰਾਂਦਾ ਯਾਰ ਇੱਕ ਦੇ ਦੇ ਯਾਰ ਪੈਸੇ ਵੀ ਦੇਣੇ ਆ ਯਾਰ ਇਦਾਂ ਦਾ ਬੰਦੇ ਨੇ ਘਰ ਦੁੱਧ ਲਵਾਉਣਾ ਹੋਵੇ ਤੇ ਦੁੱਧ ਵਾਲਾ ਕਹਿਣਾ ਸ਼ੀਫਾ ਕੋ ਫੋਨ ਕਰਾ ਦੇ ਮੈਂ ਦੇ ਜਾ ਕਰਾਂਗਾ ਇਦਾਂ ਦਾ ਬੰਦਾ ਉੱਤੋਂ ਮੰਜੇ ਤੇ ਬੈਠਾ ਹੁੰਦਾ ਥੱਲੋਂ ਜਿਹੜੀ ਬੱਚਿਆਂ 'ਚ ਲੁੰਗੀ ਨਹੀਂ ਬਣੀ ਉਹ 'ਚ ਪੈਰ ਪਾ ਕੇ ਬੈਠਾ ਹੁੰਦਾ ਇਹਦੇ ਨਾਲ ਦਾ ਮਕਾਨ ਇੰਜ ਵੇਖਦਾ ਵਾ ਮੈਂ ਕਿਹਾ ਕੀ ਕਹਿੰਦਾ ਯਾਰ ਮੋਟਰਸਾਈਕਲ ਬੜੀ ਮੰਗਦੇ ਨਾਲ
ਯਾਰ ਤੁਸੀਂ ਵੈਸੇ ਖਾਣ ਪੀਣ ਦਾ ਕਹਿਣਾ ਮਾਰ ਕੇ ਨਾ ਮੌਸਮ 3 ਦਿਨਾਂ ਤੋਂ ਇਦਾਂ ਹੀ ਆਪਾਂ ਨੂੰ ਟੀ ਯਾਰ ਟਾਈਮ ਚਲੀਏ ਅੱਜ ਬਾਰਿਸ਼ ਵਾਲਾ 20 ਸਾਲ ਹੋ ਗਏ ਇੱਕ ਜਗ੍ਹਾ ਤੇ ਨੂੰ ਰਹਿੰਦੇ ਆ ਤੇ ਸਾਹਮਣੀ ਦੁਕਾਨ ਤੇ ਗਿਆ ਕਹਿੰਦਾ ਭਾਈ ਮੈਂ ਪਛਾਣਿਆ ਨਹੀਂ ਭਾਈ ਮਿੱਠੇ ਦੀ ਇੱਕ ਗੱਲ ਮੈਨੂੰ ਯਾਦ ਆ ਗਈ ਭਾਈ ਮਿੱਠਾ ਕਹਿੰਦਾ ਏਦਾਂ ਤਾਂ ਬੰਦਾ 1:30 ਵਜੇ ਜਦੋਂ ਬੱਤੀ ਬੰਦ ਹੋਣੀ ਨਾ ਦੁਪਹਿਰੇ ਤੇ ਬਰੇਣਾ ਪਾ ਗਿਆ ਭਲਾ ਤਾਂ ਨਹੀਂ ਬੱਤੀ ਬੰਦ ਇਦਾਂ ਦਾ ਬੰਦਾ ਬਿੱਲ ਆਉਣ ਤੋਂ ਬਾਅਦ ਏਡੀ ਮੋਟੀ ਐਨਕ ਲਾ ਕੇ ਫਿਰ ਮੀਟਰ ਵੇਖ ਰਿਹਾ ਹੁੰਦਾ ਕੁਝ ਪਤਾ ਨਹੀਂ ਲੱਗਦਾ ਉੱਤੇ ਆ ਗਏ ਯਾਰ ਲੇਕਿਨ ਹੈਦਰ ਕੀਮਾ ਖਾ ਲੋ ਨਹੀਂ ਉਹ ਵੱਡੀ ਗੱਲ ਸੀ ਕਿ ਯਾਰ ਇਦਾਂ ਦਾ ਬੰਦੇ ਨਾ ਫੌਤਗਿਲ ਦਿਲ ਤੇ ਪਾ ਕੇ ਬਾਬਾ ਉਸਤਾਦ ਜੀ ਕਰਕੇ ਬਾਬੇ ਓਏ ਯਾਰ ਉਸਤਾਦ ਜੀ ਤੇ ਆਪਾਂ ਕੈਸੇ ਟਰੈਕ ਰੱਖੀਦੇ ਸੀ ਯਾਰ ਉਹ ਬੜਾ ਮੈਂ ਕਿਹਾ ਉਸਤਾਦ ਘਰ ਦੇ ਸਾਰੇ ਵਿਆਹ ਤੇ ਜਾਣ ਲੱਗਣਾ ਤੇ ਘਰ ਦਾ ਤਾਲਾ ਨਾ ਲੱਭੇ ਤੇ ਉਸਤਾਦ ਜੀ ਦਾ ਬਾਬਾ ਕਹੂਗਾ ਚਲੋ ਭਾਈ ਮੈਂ ਘਰ ਰਹਿਣਾ ਇੱਕ ਜਗ੍ਹਾ ਤੇ ਰੋਟੀ ਖਾ ਰਿਹਾ ਤੇ ਨਾਲੇ ਗਾਣਾ ਗਾਉਂਦੇ ਆ बुरकी बड़ी अनजानी है सपना है सच है ਯਾਰੇ ਆਪਣੇ ਦੌਰ ਦਾ ਚਾਹਤ ਫਤਿਹ ਲਿਆ ਖਾਓ 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 ਜੈਜ਼ਬੀ ਵਾਲਾ ਗੈਟਅਪ ਕਰਕੇ ਕਹਿ ਰਿਹਾ कोरमा 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 से ਯਾਰ ਇਹਨੇ ਆਪਣਾ ਕੱਢ ਲਿਆ ਯੋ ਰੋਟੀ ਸਿੰਘ यार ना कालू अपनी खुराक नु घट कर यार अपनी खुराक नु घट कर ਉਹ ਘੱਟ ਹੀ ਆ ਖਰਾਕ ਯਾਰ ਕਿੰਨੀ ਖਰਾਕ ਖਾ ਲਈ ਮੈਂ ਇਹਨੇ ਆਪਣੇ ਇਲਾਕੇ 'ਚ ਆਪਣਾ ਨਾਮ ਮਸ਼ਹੂਰ ਕੀਤਾ ਖਾਜੇ ਦੇਵਗਨ ਖਾਜੇ ਦੇਵਗਨ ਇਹਨੇ ਭਾਈ ਹੋਰ ਨਾ ਵੀ ਪਾਇਆ ਰਜੂ ਦੇਵਾ ਰੱਜੂ ਦੇਵਾ ਯਾਰ ਮੌਸਮ ਕਿੱਡਾ ਪਿਆਰਾ ਹੋ ਗਿਆ ਯਾਰ ਬੱਦਲ ਕਿੰਨਾ ਹੋ ਗਿਆ ਇਹ ਪਕੌੜੇ ਨਿਕਲ ਯਾਰ ਲਾਲੇ ਨੂੰ ਕਹੀ ਜਾ ਰਿਹਾ ਅੱਖੀਆਂ ਅੱਖੀਆਂ ਚ ਪਾ ਕੇ ਟਿੱਕੀ ਲਿਆ ਸੋਹਣੇ ਪਕੌੜੇ ਹੁਣ ਨਹੀਂ ਲਾਲੇ ਨੂੰ ਕਹਿਣ ਡਿਆ 40-50 ਮੇਰੀਆਂ ਪਕਾ ਕੇ ਰੱਖੀ ਆ ਖੁਸ਼ ਰਹੋ ਯਾਰ ਯਾਰ ਇਹਨੇ ਪੰਜਾਬੀ ਗਾਣਾ ਆਪਣੇ ਇਲਾਕੇ 'ਚ ਗਾਇਆ ਹਾਂ ਹੱਥ ਵਿੱਚ ਨੂੰ ਫੜ ਕੇ ਟੱਕ ਵੇ ਇਹਦੀ ਫਿਲਮ ਨਹੀਂ ਤਾਂ ਦੇਖੀ ਕਿਹੜੀ ਮਾਮਲਾ 버ਗਰ ਹੈ ਯਾਰ ਬਿਸਕੁਟਾਂ ਨੇ ਮਸ਼ਹੂਰੀ ਬਣਾਈ ਉਹ ਤੇ ਗਾਣਾ ਬਣਾਇਆ ਜ਼ੀਰਾ ਸਾਜੂ ਮਿਲੂ ਮੈਂ ਬੱਚੇ 3-4 ਗਲੀ ਦੇ ਪਿੱਛੇ ਖਲਾਰ ਕੇ ਤੇ ਉੱਤੇ ਕਰਿਆ ਸਹੀ ਸ਼ਵਾਰਮਾ ਸ਼ਵਾਰਮਾ ਯਾਰ ਇਹਨੇ ਇੱਕ ਗਾਣੇ ਦੇ ਮੁਕਾਬਲੇ ਤੇ ਆਪਣਾ ਗਾਣਾ ਕੱਢਿਆ ਉਹ ਮੈਂ ਜੂਸ ਦਾ ਪਿਆਲਾ ਪੀ ਯਾਰ ਆਪਣੀ ਬੇਗਮ ਸ਼ਰੀਫ ਨੂੰ ਸਾਹਮਣੇ ਖਿਲਾਰ ਕੇ 3-4 ਰੋਟੀਆਂ ਹੱਥ 'ਚ ਫੜ ਕੇ ਕਹਿਣਾ ਖਿਲਾਉਣਾ ਇਹ ਵੈਸੇ ਬਣਦਾ ਨਹੀਂ ਐਸ ਮੌਸਮ 'ਚ ਲੰਗਰ ਮੌਸਮ ਚੈੱਕ ਕਰ ਹਾਂ ਲਓ ਜੀ ਇਸ ਮੌਸਮ 'ਚ ਵੀ ਲੰਗਰ ਯਾਰ ਰਾਇਤਾ ਹੋਵੇ। ਮੇਰੀ ਗੱਲ ਸੁਣ ਸੱਚੀ ਸਲਮਾਨ ਸਾਹਿਬ ਸ਼ੋਅ ਕਰਕੇ ਤੇਰੀ ਗੱਡੀ ਚੱਲਦੇ ਆ ਜ਼ਰਾ ਸਮੋਸੀਆਂ ਬਾਜ਼ੀਆਂ ਘਰ ਆਈਏ ਚਲੋ ਯਾਰ ਮਜ਼ਾਕ ਨਹੀਂ ਚਲੋ ਹਾਂ ਚਲੋ ਠੀਕ ਹੈ ਠੀਕ ਹੈ। ਸਮੋਸੀਆਂ ਜੇ ਅੱਜ ਤੂੰ ਆਪਣੇ ਅਤੀਤ ਜਾਣਾ ਹੀ ਚਾਹਨਾ ਨਹੀਂ ਠੀਕ ਨਹੀਂ ਮਾਜ਼ੀ ਦੇ ਵਿੱਚ ਝਾਤੀ ਮਾਰਨਾ ਚਾਹਨਾ ਤੇ ਇਹਨੇ ਹਲੇ ਤੱਕ ਉਹ ਕੜਾ ਨਹੀਂ ਵੇਚਿਆ ਜਿਹਦੇ ਨਾਲ ਰੱਖ ਕੇ ਸਮੋਸੇ ਨਹੀਂ ਠੰਡੇ ਕਰੀ ਹਾਏ ਚਲ ਹੁਣ ਮੈਂ ਉਹ ਕੜਾ ਮੈਂ ਰੱਖਿਆ ਕਿਚਨ ਦੇ ਵਿੱਚ ਉੱਥੇ ਕੱਪ ਪਿਆਲੀ ਰੱਖੀ ਹੈ ਇੱਕ ਦਿਨ ਭੁੱਖਾ ਹੀ ਕੰਮ ਤੋਂ ਨਿਕਲ ਆਇਆ ਤੇ ਪਿੱਛੋਂ ਭਰਜਾਈ ਸਾਡੀ ਆਵਾਜ਼ ਮਾਰਨੀ ਖਾ ਜਾ ਰੇ ਮਿੱਠਾ ਕ੍ਰਿਕਟ ਟੀਮ 'ਚ ਚਲ ਗਿਆ ਤੇ ਕਿਤੇ ਬੱਲਾ ਲਿਜਾਣਾ ਭੁੱਲ ਗਿਆ ਛੱਜੇ ਨਾਲ ਹੀ ਝੋਕੇ ਮਾਰੀ ਜਾ ਯਾਰ ਗਾਣਾ ਗਾ ਜੈਸੀ ਵੀ ਬਣ ਕੇ ਘਰ ਗਾਣਾ ਗਾਉਂਦੇ ਆ। ਕੌਣ ਕਹਿੰਦਾ ਆਟਾ ਮੁੱਕਿਆ ਪਿੱਛੇ ਬੇਗਮ ਕਹਿੰਦੀ ਓਹੋ ਕੌਣ ਕਹਿੰਦਾ ਆਟਾ ਮੁੱਕਿਆ ਓਹੋ ਹਾਂਡੀ ਖੜਕਣੇ ਦੀ ਜੋ ਆਈ ਏ ਸਦਾ ਰੋਟੀ ਕਾਲੂ ਖਾਂਦਾ ਹੋਵੇਗਾ ਵਾਹ 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 ਯਾਰ ਨੇਰੀ ਚੱਲ ਪਈ ਆ ਕੰਮ ਖਰਾਬ ਹੋਣ ਡਿਆ ਮੈਂ ਕਹਿੰਦਾ ਉੱਠੀਏ ਸਹੀ ਤਾਂ ਮੈਂ ਪੁੱਛੋ ਤੈਨੂੰ ਲੈ ਕੇ ਇੰਗਲਿਸ਼ ਬਣਾਣੀ ਹੈ ਸ਼ੁਕਲੀ ਕਿਹਦੀ ਮੇਦਾ ਇਨ ਟਰਬਲ ਯਾਰ ਇਹਦੀ ਫਿਲਮ ਇੱਕ ਹੋਰ ਆਣੀ ਹੈ ਡਕਾਰੋ ਕੀ ਦੁਨੀਆ ਕਾਰੋ ਸੇ ਬਚੋ ਇਹਦਾ ਗਾਣਾ ਨਹੀਂ ਸੁਣਿਆ ਤੂੰ ਚਾਵਲ ਆਏ ਚਾਵਲ ਖਾਏ ਵਾਹ 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 ਆਏ ਚਲ ਗਿਆ ਭੁੱਖ ਦੀ ਦੁਨੀਆ 'ਚ ਓਏ ਬਿੱਲੀਆਂ ਦੇ ਬੱਚੇ ਹਨੀ ਸਿੰਘ ਬਣ ਕੇ ਗਾਣਾ ਗਾਉਂਦੇ ਆ 4 होटल रोज का काम मेरा रोज का 4 परोठा डूस का काम मेरा रोज का ਅਗੇ ਤੈਨੂੰ ਬਿੱਲੀਆਂ ਖਾਣੀਆਂ ਪਕਾ ਕੇ ਮੈਂ ਮੈਨੇ ਖਾ ਜਾਣੀਆਂ ਬਿੱਲੀਆਂ ਯਕੀਨ ਮੰਨ ਮੇਰੇ ਕੋਲ ਖਾ ਲਾ ਔਰ ਉਰਲੀ ਬਿੱਲੀ ਜਿਹੜੀ ਨਾ ਆ ਬਰਾਊਨ ਜੀ ਨੂੰ ਸਿੰਗਰ ਬਿੱਲੀ ਲੱਗਦੀ ਆ ਰੋਟੀ ਖਾ ਰਿਹਾ ਲੱਗੇ ਆ ਕੇ ਬਿੱਲੀ ਬਹਿ ਗਈ ਇਹਨੂੰ ਉਹਦੇ ਤੇ ਤਰਸ ਆਇਆ ਤੇ ਚੁੱਕ ਕੇ ਥੱਲੇ ਲੈ ਕੇ ਗੱਦੀ ਬਣਾ ਕੇ ਖਾਈ ਯਾਰ ਭਾਜੀ ਇਹਨੇ ਇੱਕ ਹੋਰ ਗਾਣਾ ਕੱਢ ਦਿੱਤਾ ਕਿਹੜਾ ਅੰਬ ਅੰਬ ਅੰਬਾ ਅੰਬ ਅੰਬ ਲੈ ਤੂੰ ਤਾਂ ਜਿਹੜਾ ਮਰਜ਼ੀ ਗਾਣਾ ਬਣਾ ਦੇਗਾ ਯਾਰ ਚਲੋ ਉੱਠੋ ਭਾਜੀ ਚਲੋ। ਅੱਲਾ ਦਾ ਨਾਮ ਲਈਏ ਚਲੋ ਕੱਢੋ ਗੱਡੀ
ਕਿਤੇ ਹਾਜ਼ਲ ਵੀ ਮਾਰ ਕੇ ਜਿਹੜਾ ਮੌਤ ਨਾ ਪਾ ਲਿਓ, ਆਪਣੇ ਆਪ ਡੈਥ ਨਾ ਕਰ ਲਿਓ, ਕੋਈ ਪੈਟਰੋਲ ਪਾ ਪਹਿਲੇ ਲਿਓ। ਤੈਨੂੰ ਪਹਿਲੀ ਆਵਾਜ਼ ਤੇ ਕਿਹਾ ਚੱਲ ਕਿਹਾ ਵਾ ਲੇਕਿਨ ਹਲਕਾ ਜਿਹਾ ਮੱਥੇ ਤੇ ਤਰੀੜੀ ਵੀ ਆ ਗਿਆ ਵੀ ਹੋਇਆ ਵਾ ਤੂੰ ਉੱਥੋਂ। ਨਹੀਂ ਕਿਹਾ ਵਾ ਉਹਨੇ ਸਲਮਾਨ ਇੱਥੇ ਮੇਰੇ ਤਾਂ ਦੋਸਤ ਹੀ ਨਹੀਂ ਹੈ ਯਾਰ ਇਸ ਸ਼ਹਿਰ में। ਦੋ ਥਾਪੇ ਨਹੀਂ ਹੋਣੇ, ਕਦੀ ਬਣਾ ਕੇ ਤਾਂ ਰੱਖੀ ਨਹੀਂ ਗਏ ਨਾ, ਸਾਰੇ ਕਹਿੰਦੇ ਲੜਾਈ ਰੱਖਣੀ ਜਦੋਂ। ਇਹਦੇ ਯਾਰ ਇਹਦੇ ਬਾਰੇ ਚ ਇਹ ਨਹੀਂ ਕਹਿੰਦੇ ਯਾਰ ਸੱਪਾਂ ਵਰਗੇ, ਯਾਰ ਡੱਫਾਂ ਵਰਗੇ। ਆਪਣਾ ਨਾਮ ਭਾਈ ਇਹਨੇ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਦੇ ਨਾਲ ਆਪਣਾ ਰੱਖ ਲਿਆ, ਗਰੇਪੀ ਗਰੇਵਾਲ। ਗਰੇਵੀ ਦੇ ਬਾਅਦ ਨਾ ਜਿਹੜਾ ਥੋੜਾ ਜਿਹਾ ਸਾਲਨ ਬਾਅਦ ਚੋਂ ਨਹੀਂ ਮੰਗੀਦਾ, ਗਰੇਪੀ ਉਹ ਗਰੇਵਾਲ। ਦੂਸਰੇ ਪੰਜਾਬੀ ਹੀਰੋ ਦੇ ਨਾਂ ਤੇ ਰੱਖਿਆ ਆਨੰਦਰ ਗਿੱਲ। ਆਨੰਦਰ ਗਿੱਲ। ਯਾਰ ਇੱਕ ਹੋਰ ਪੰਜਾਬੀ ਸਟਾਰ ਤੇ ਨਾਮ ਰੱਖ ਲਿਆ ਕੀ, ਬੰਧੂ ਢਿੱਲੋਂ। ਮੇਰੇ ਰਜਨ ਕੁਮਾਰ। ਸਹੀ ਬੰਦਾ ਨਾਂ ਰੱਖਿਆ ਜਸਵਿੰਦਰ ਭੱਲਾ। ਇਹ ਅਸੀਂ ਮਜ਼ਾਕ ਨਹੀਂ ਉਡਾਉਣੇ ਯਾਰ, ਸਾਡੇ ਫਰਕਾਰ ਵੱਡੇ ਆ, ਅਸੀਂ ਵੈਸੇ ਸ਼ੁਗਲ ਕਰਨੇ ਲੋਕੀ ਕਰ। ਹੁੰਦਾ ਸ਼ੁਗਲ ਹੀ ਆ ਯਾਰ, ਦਿਲ ਤੇ ਨਾ ਲੈ ਦਈਏ। ਸਤਿੰਦਰ ਸਰਤਾਜ ਸਾਹਿਬ ਨੇ ਕਿਹਾ ਵਾ ਰੋਟੀਆਂ ਸਾਰੀਆਂ ਦੈੜ ਗਿਆ ਕਾਲੂ, ਕਿਹੜੇ ਪਾਸੇ ਜਾਈਏ ਸਜੜਾ। ਐਸੇ ਗਾਣੇ ਚ ਜੈਸਮਿਨ ਸੈਂਡਲਸ ਦਾ ਵੀ ਗਿਆ ਨਾ, ਉਹ ਤੇਰੇ ਖਾਣ ਤੋਂ ਮੈਂ ਬਾਅਦ ਇੱਕ ਪਲ ਸੋਈ। ਯਾਰ ਰੋਟੀਆਂ ਅੱਗੇ ਰੱਖ ਕੇ ਕਹਿੰਦਾ ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇਂ। ਯਾਰ ਧੋਨੀ ਤੂੰ ਇਦਾਂ ਦੀਆਂ ਗੱਲਾਂ ਕਰਦੇ ਆ, ਤੂੰ ਕਹਿ ਇਹਨੂੰ ਦੇਖ ਕੇ ਇੱਕ ਬੁੱਢੀ ਖਿੜਕੀ ਬੰਦ ਕਰਕੇ ਕਹਿੰਦੀ ਓਏ ਰੋਟੂ ਡਾਕੂ। ਯਾਰ ਅੱਗੇ ਦਾਲ ਦਾ ਪਹਿਲਾਂ ਰੱਖ ਕੇ ਛੋਟੇ ਕਾਲੂ ਨੂੰ ਬੁਲਾਉਣਾ ਕਹਿੰਦਾ ਦਾਲ ਹੈ ਆਜਾ ਆਤਾ। ਹੁਣ ਸਮੋਸੇ ਪੱਕੀਆਂ ਵਾ ਲੈ ਓਏ ਇਹਨੂੰ ਨਹੀਂ ਨਾ ਭਰਾ ਜੇ ਲਾਓ ਮੇਰੇ ਪਿੱਛੇ ਲਾ ਦੇ। ਇਹ 10 ਖਾਊਂਗਾ, 10 ਤੋਂ ਜ਼ਿਆਦਾ ਨਹੀਂ, 10 ਤੋਂ ਜ਼ਿਆਦਾ ਨਹੀਂ ਖਾਊਂਗਾ। ਉਹ ਤੇਰਾ ਮੇਰਾ ਇਹ ਦਰਜਨਾ ਖਾ ਜਾਣੀ ਯਾਰ ਨਹੀਂ 10 ਸਮੋਸੀਆਂ। ਜੇ ਸ਼ੋਅ ਦੀ ਗੱਲ ਕਰਨੀ ਹੈ ਤੇ ਫਿਰ ਬਾਅਦ ਚ ਦਿਲ ਕਰਨਾ ਪੈਂਦਾ। ਨਹੀਂ ਜਾਣਾ ਵਾ ਸ਼ੋਅ ਚ ਜਾਣਾ ਵਾ ਯਾਰ, ਤੂੰ ਨਹੀਂ ਜਾਣਾ ਨਾ ਦੇ ਕੰਮ ਵਧਣ ਲੱਗਾ ਵੀ ਚਲੋ ਅਲਰਕ ਕਰ। ਫਿਲਮ ਅੱਜ ਤੁਹਾਨੂੰ ਦਿਖਾਣੀ ਕਾਲੂ ਦੀ, ਕਿਹੜੀ? ਜਬ ਤੱਕ ਹੈ ਨਾਨ। ਉਹ ਤੁਹਾਡੇ ਚੱਕਦੇ ਪਿੰਡੀਆਂ, ਚੱਕਦੇ ਪਿੰਡੀਆਂ ਕਾਲੂ ਦੀ। ਰਾਜੀ ਬੋਟੀ ਰਾਜ ਕਰੇਗੀ। ਚਲੋ ਯਾਰ ਲੋ ਜੀ ਰਾਜਸਥਾਨ ਰੋਜ਼ਾ ਖਵਾਤੇ। ਵਾਲੇਕੁਮ। 3 ਦਿਨਾਂ ਤੋਂ ਡੇਲੀ ਟੀ ਟਾਈਮ ਚ ਬਾਰਿਸ਼ ਹੋ ਰਹੀ ਹੈ। ਇਹਦਾ ਡਰਾਮਾ ਆਉਣ ਡਿਆ ਕਿਹੜਾ? ਦਹੀ ਐਂਡ ਦਹੀ ਸਟੋਰੀ।